ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਰੋਤਿਓ ਆਪਾਂ ਆਯੁਰਵੈਦਿਕ ਤਰੀਕੇ ਦੇ ਨਾਲ ਕਿਸ ਤਰ੍ਹਾਂ ਆਪਣਾ ਖਿਆਲ ਰੱਖਣਾ ਆ, ਕਿਸ ਤਰ੍ਹਾਂ ਇਲਾਜ ਕਰਨਾ ਆ, ਉਸ ਦੀ ਆਪਾਂ ਗੱਲਬਾਤ ਕਰਦੇ ਹਾਂ। ਪਰ ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ, ਸਿਰਫ ਅਤੇ ਸਿਰਫ ਤੁਸੀਂ ਹੀ ਡਾਕਟਰ ਹੁੰਦੇ ਆ ਅਤੇ ਤੁਸੀਂ ਹੀ ਮਰੀਜ਼ ਹੁੰਦੇ ਆ। ਇਸ ਦੇ ਵਿੱਚ ਜੋ ਆਪਾਂ ਗੱਲਬਾਤ ਕਰਦੇ ਹਾਂ, ਸਿਆਣੇ ਸਾਡੇ ਬਜ਼ੁਰਗ ਆ, ਉਹ ਇਸ ਹਿਸਾਬ ਦੇ ਨਾਲ ਹੀ ਆਪਣੇ ਇਲਾਜ ਕਰ ਲੈਂਦੇ ਸੀ, ਸਿਹਤ ਉਹਨਾਂ ਦੀ ਠੀਕ ਰਹਿੰਦੀ ਸੀ। ਥੋੜ੍ਹਾ ਫਰਕ ਇਹ ਕਿ ਉਹ ਐਕਸਰਸਾਈਜ਼ ਕਰਦੇ ਸੀਗੇ, ਉਹਨਾਂ ਦਾ ਕੰਮਕਾਰ ਆਪ ਕਰਦੇ ਸੀਗੇ ਅਤੇ ਸਾਡੇ ਕੰਮਕਾਰ ਸਾਡੀਆਂ ਮਸ਼ੀਨਾਂ ਕਰਦੀਆਂ, ਇਸ ਕਰਕੇ ਅਸੀਂ ਹਿਲਦੇ ਜੁਲਦੇ ਘੱਟ ਆ, ਪਰ ਬਿਮਾਰੀਆਂ ਅੱਗੇ ਨਾਲੋਂ ਸਾਨੂੰ ਜ਼ਿਆਦਾ ਲੱਗ ਰਹੀਆਂ। ਜੇ ਤੁਹਾਨੂੰ ਵੀ ਕੋਈ ਲੱਗਦਾ ਆ ਕੋਈ ਬਿਮਾਰੀ ਆ, ਕਈ ਚੀਜ਼ਾਂ ਨੂੰ ਆਰਾਮ ਆਉਂਦਾ ਆ ਦੇਸੀ ਚੀਜ਼ਾਂ ਦੇ ਨਾਲ। ਕਈ ਤੁਸੀਂ ਜਾਂਦੇ ਆ ਡਾਕਟਰ ਤੋਂ ਡਾਇਗਨੋਸ ਜ਼ਰੂਰ ਕਰਾ ਲਓ ਕਿ ਤੁਹਾਨੂੰ ਪ੍ਰੋਬਲਮ ਕੀ ਆ, ਪਰ ਇਲਾਜ ਹੈ ਜਿਹੜਾ ਤੁਸੀਂ ਉਸਦਾ ਆਪ ਵੀ ਨਾਲੋਂ ਨਾਲ ਜ਼ਰੂਰ ਕਰਦੇ ਰਿਹਾ ਕਰੋ, ਕਿਉਂਕਿ ਬੋਡੀ ਤੁਹਾਡੀ ਆ, ਸਿਹਤ ਤੁਹਾਡੀ ਆ। ਡਾਕਟਰ ਨੇ ਜਿਹੜੀ ਬਿਮਾਰੀ ਦੀ ਦਵਾਈ ਆ ਉਹ ਤੁਹਾਨੂੰ ਦੇਣੀ ਆ, ਪਰ ਜਿਹੜੀ ਬੋਡੀ ਆ ਤੁਹਾਡੇ ਹਿਸਾਬ ਨਾਲ ਤੁਹਾਨੂੰ ਪਤਾ ਉਹਨੂੰ ਕੀ ਠੀਕ ਆ ਕੀ ਗਲਤ ਆ। ਅਤੇ ਇਸ ਨੂੰ ਜ਼ਰੂਰ ਦੇਖਿਆ ਵੀ ਕਰੋ ਕਿ ਸਾਡੀ ਬੋਡੀ ਬਾਏ ਆ, ਗਰਮੀ ਆ, ਕੀ ਚੀਜ਼ ਆ, ਉਹਦਾ ਜ਼ਰੂਰ ਖਿਆਲ ਰੱਖਿਆ ਕਰੋ। ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਉਹ ਆਮ ਮਿਲ ਜਾਂਦੀਆਂ, ਲਿਖਾਉਣੀਆਂ ਨਹੀਂ ਪੈਂਦੀਆਂ, ਅਤੇ ਇਹਨਾਂ ਨੂੰ ਤੁਸੀਂ ਆਪ ਕੁੱਟ ਕੇ ਆਪ ਵਰਤਿਆ ਕਰੋ। ਸਾਡੇ ਕੋਲ ਕੋਈ ਐਸਾ ਡਾਕਟਰ ਨਹੀਂ ਜਿਹੜਾ ਤੁਹਾਨੂੰ ਭੇਜ ਦਊਗਾ, ਕੋਈ ਵੀ ਕਹੇ ਮੈਨੂੰ ਪੈਸੇ ਭੇਜ ਦਿਓ, ਮੈਂ ਤੁਹਾਨੂੰ ਕੋਈ ਦਵਾਈ ਭੇਜ ਦਾਂਗਾ। ਅਤੇ ਇਸ ਕਰਕੇ ਇਹ ਪ੍ਰੋਗਰਾਮ ਬਿਲਕੁਲ ਤੁਹਾਡਾ ਆਪਣਾ ਆ। ਅਤੇ ਹੁਣ ਚੱਲਦੇ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਆ, 408272 ਇਸੇ ਦੇ ਨਾਲ ਪੰਜਾਬੀ ਰੇਡੀਓ US ਦੇ ਨਾਲ ਤੁਸੀਂ ਜੁੜੇ ਹੋਏ ਹੋ। ਵੱਖ-ਵੱਖ ਤਰੀਕਿਆਂ ਦੇ ਨਾਲ, ਵੱਖ-ਵੱਖ ਸਾਧਨਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ। ਜਿਸ ਤਰ੍ਹਾਂ ਵੀ ਜੁੜੇ ਹੋਏ ਹੋ, ਆਪ ਸਭ ਦਾ ਸਵਾਗਤ ਆ, ਸਭ ਨੂੰ ਹੀ ਜੀ ਆਇਆਂ। ਅਤੇ ਜਦੋਂ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਆ ਅਤੇ ਬਾਕੀਆਂ ਨੂੰ ਵੀ ਜ਼ਰੂਰ ਜੋੜਿਆ ਕਰੋ। ਗੱਡੀਆਂ ਵਿੱਚ ਸੁਣਦੇ ਹੋ ਪੰਜਾਬੀ ਰੇਡੀਓ US ਨੂੰ, ਜਿੱਥੇ ਜਿੱਥੇ ਚੱਲਦਾ, ਬਾਕੀ ਘਰਾਂ ਵਿੱਚ ਪਏ ਹੋਏ ਰੇਡੀਓ ਸੈੱਟ ਨੇ ਉਹਨਾਂ 'ਤੇ ਸੁਣਦੇ ਹੋ, ਐਪ 'ਤੇ ਸੁਣਦੇ ਹੋ, ਜਾਂ ਇਸ ਦਾ ਰਿਪੀਟ ਵੀ ਸੁਣਦੇ ਹੋ। ਫੋਨ ਨੰਬਰ ਡਾਇਲ ਕਰਕੇ ਵੀ ਤੁਸੀਂ ਸੁਣ ਸਕਦੇ ਹੋ। ਤੁਹਾਡੀਆਂ ਕਾਲਸ ਵਾਰ। ਹਾਂਜੀ ਰਣਜੀਤ ਸਿੰਘ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ, ਮੈਂ ਦੋ ਪੁੱਛਣਿਆ ਜੀ ਤੇ ਇੱਕ ਮੈਂ ਫੀਡਬੈਕ ਦੇ। ਪਹਿਲਾਂ ਫੀਡਬੈਕ ਦੇ ਲਓ। ਫੀਡਬੈਕ ਹੈਗੀ ਜੀ ਗੋਡਿਆਂ ਦੀ। ਹਾਂਜੀ। ਜਿਹੜੇ ਆਪਣੇ ਤੁਹਾਡੇ ਰੇਡੀਓ ਤੇ ਹੀ ਸੁਣਿਆ ਸੀਗਾ ਤੇ ਉਹ ਮੈਂ ਕੀਤਾ ਤੇ ਆਪਣੇ ਕਈਆਂ ਭੈਣ ਭਰਾਵਾਂ ਨੂੰ ਦੱਸਿਆ। ਹਾਂਜੀ। ਇਹ 1 ਚਮਚਾ ਦਾਲਚੀਨੀ ਪਾਊਡਰ ਜੀ। ਹਾਂਜੀ ਹਾਂਜੀ। ਤੇ 1 ਚਮਚਾ ਸ਼ਹਿਦ, ਅੱਧਾ ਚਮਚਾ ਚੂਨ। ਠੀਕ ਆ। ਹਾਂਜੀ, ਉਹਦਾ ਚੰਗੀ ਤਰ੍ਹਾਂ ਪੇਸਟ ਬਣਾ ਲੈਣਾ ਹੈ। ਇਹਨੂੰ ਵਧੀਆ ਘੁਲ ਮਿਲ ਜਾਂਦਾ ਉਹ, ਤੇ ਉਦੋਂ ਬਾਅਦ ਤੁਸੀਂ ਜਿੱਥੇ ਜਿਹੜੇ ਗੋਡੇ ਦੇ ਦਰਦ ਹੁੰਦੀ ਆ ਉੱਥੇ ਤੁਸੀਂ ਲੇਪ ਕਰ ਲਓ। ਤੇ ਉਸ ਤੋਂ ਬਾਅਦ ਸੂਤੀ ਕੱਪੜਾ ਉੱਪਰ ਦੀ ਦੋਹਰਾ ਤੇਰਾ ਕਰਕੇ ਬੰਨ੍ਹ ਦਿਓ ਸ਼ਾਮ। ਠੀਕ ਹੈ ਜੀ। ਤੇ ਸਵੇਰ ਨੂੰ ਆਪਾਂ ਜਦੋਂ ਉੱਠਦੇ ਆ ਤੇ ਉਦੋਂ ਇਹਨੂੰ ਜਿੱਦਾਂ ਸੀਮੈਂਟ ਦਾ ਪਲਸਤਰ ਹੁੰਦਾ ਏਦਾਂ ਹੋ ਜਾਂਦਾ ਹੈ। ਅੱਛਾ ਜੀ। ਹਾਂਜੀ, ਤੇ ਮੁੜ ਕੇ ਜੋ ਇਸ਼ਨਾਨ ਕਰਨਾ ਤੇ ਆਪਣਾ ਜਦੋਂ ਉਦੋਂ ਨਾਲ ਹੀ ਧੋਤਾ ਜਾਂਦਾ, ਸਾਫ਼ ਹੋ ਜਾਂਦਾ ਆ। ਤੇ ਲਗਾਤਾਰ ਮੈਂ 15 ਦਿਨ ਕੀਤਾ ਜੀ, 15 ਰਾਤਾਂ। ਹਾਂ, ਕਰਨਾ ਪੈਂਦਾ ਤੁਹਾਡਾ। ਹਾਂਜੀ, ਕਰਨਾ ਪੈਂਦਾ। ਮੇਰਾ ਇੱਕ ਗੋਡੇ ਦਾ ਪਿਛਲੇ ਸਾਲ ਸਰਜਰੀ ਹੋਈ ਸੀ। ਹਾਂਜੀ ਹਾਂਜੀ, ਰੀਪਲੇਸ ਕੀਤਾ ਉਹਨਾਂ ਨੇ। ਦੂਜੇ ਦੀ ਆ ਹੁਣ ਕਰਨੀ ਸੀ, ਉਹਨੇ ਕਹਿੰਦੇ ਸਾਲ ਬਾਅਦ ਕਰਾਂਗੇ। ਠੀਕ ਹੈ ਜੀ। ਤੇ ਫਰਵਰੀ ਦੇ ਵਿੱਚ ਮੇਰੀ ਅਪੁਆਇੰਟਮੈਂਟ ਸੀ ਤੇ ਉਹਨਾਂ ਨੇ, ਮੈਂ ਗਿਆ ਉੱਥੇ, ਉਹਨਾਂ ਨੇ ਐਕਸਰੇ ਵਗੈਰਾ ਲਏ ਤੇ ਜਿਹੜਾ ਰੀਪਲੇਸ ਕੀਤਾ ਕਹਿੰਦੇ ਠੀਕ ਆ। ਦੂਜੇ ਦੇ ਵਿੱਚ ਹੁਣ ਕਿੰਨੀ ਕੁ ਪੇਨ ਆ ਇਸ ਵੇਲੇ? ਮੈਂ ਕਿਹਾ ਜੀ ਇਸ ਵੇਲੇ ਨੋ ਪੇਨ। ਕਹਿੰਦੇ ਵੈਰੀ ਗੁੱਡ, ਤੇ ਕਹਿੰਦੇ ਤੁਸੀਂ ਜਾ ਸਕਦੇ ਆ, ਜੋ ਕੋਈ ਪ੍ਰੋਬਲਮ ਹੋਈ ਤੇ ਫਿਰ ਕਾਲ ਕਰਿਓ। ਮੈਂ ਕਿਹਾ ਜੀ ਠੀਕ ਆ, ਮੈਂ ਘਰ ਆ ਗਿਆ। ਅੱਛਾ ਜੀ, ਬਚ ਗਏ ਫਿਰ? ਹਾਂਜੀ। ਤੇ ਹਾਂਜੀ, ਮੇਰੇ ਦੂਜੇ ਗੋਡੇ 'ਚ ਕਾਫੀ ਦਰਦ ਸੀ, ਉਹਦਾ ਫਿਰ ਐਤਕੀ ਉਹਨਾਂ ਨੇ ਕਰਨਾ ਸੀ ਸਰਜਰੀ। ਠੀਕ ਹੈ ਜੀ। ਤੇ ਮੇਰੇ 15 ਦਿਨ ਕਰਨ ਦੇ ਨਾਲ ਮੇਰੇ ਕੋਈ ਦਰਦ ਨਹੀਂ। ਬੜਾ ਸੋਹਣਾ ਮਹਾਰਾਜ ਦੀ ਕਿਰਪਾ ਨਾਲ, ਤੇ ਨਾਲ ਤੁਹਾਡੀ ਵੀ ਜੀ, ਤੁਹਾਡੇ ਤੋਂ ਸੁਣਿਆ ਸੀਗਾ। ਥੈਂਕ ਯੂ ਜੀ, ਥੈਂਕ ਯੂ। ਜਿਹਨੇ ਵੀ ਦੱਸਿਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਹਾਂਜੀ ਹਾਂਜੀ। ਤੇ ਪੁੱਛਣਾ ਜੀ ਮੈਂ ਇਹ ਆ ਵੀ ਮੈਂ 2 ਸਾਲ ਹੋ ਗਏ ਅੱਖਾਂ ਦੇ ਸਰਜਰੀ ਕਰਵਾਈ ਸੀ, ਲੈਂਜ ਪਵਾਏ ਸੀ। ਹਾਂਜੀ। ਤੇ ਮੈਨੂੰ ਜਿੱਦਾਂ ਏਦਾਂ ਮੈਂ ਜਦੋਂ ਦੇਖਦਾ ਆ ਬਾਹਰ ਨੂੰ ਤੇ ਬਹੁਤ ਚਿੱਟਾ ਚਿੱਟਾ ਦਿਖਦਾ ਆ, ਪਰ ਨਿਗਾਹ ਟਿਕਦੀ ਨਹੀਂ। ਨਿਗਾਹ ਨਹੀਂ ਟਿਕਦੀ। ਹਾਂਜੀ, ਨਿਗਾਹ ਨਹੀਂ ਟਿਕਦੀ। ਤੋਂ ਐਨਕ ਲਾ ਕੇ ਫਿਰ ਉਹਦੇ ਨਾਲ ਮੈਂ ਮਾੜਾ ਮੋਟਾ ਟਾਈਮ ਪਾਸ ਕਰਦਾ। ਤੇ ਨਾ ਬਾਹਲਾ ਪਾੜੀ ਹੁੰਦਾ ਆ ਮੇਰੇ ਕੋਲ, ਜਿਹਦਾ ਪਾਠ ਨਹੀਂ ਕਰ ਸਕਦਾ ਮੈਂ ਲਗਾਤਾਰ ਗੁਟਕਾ ਸਾਹਿਬ ਤੇ। ਠੀਕ ਆ। ਅੱਖਾਂ 'ਚ ਪਾਣੀ ਆ ਜਾਂਦਾ ਆ। ਜਦੋਂ ਫਿਰ ਪਾਣੀ ਆਉਂਦਾ ਤਾਂ ਜਿੱਦਾਂ ਪਿਆਜ਼ ਦਾ ਪਾਣੀ ਲੜਦਾ ਹੁੰਦਾ, ਏਦਾਂ ਲੜਦਾ ਫਿਰ ਅੱਖਾਂ 'ਚ। ਠੀਕ ਹੈ ਜੀ। ਹਾਂਜੀ। ਤੇ ਕਿਸੇ ਭੈਣ ਭਰਾ ਨੇ ਜਿਨ੍ਹਾਂ ਨੇ ਲੈਂਜ ਪਵਾਏ ਹੋਣ ਤੇ ਦੇਸੀ ਨੁਸਖਾ ਕੋਈ ਵਰਤਿਆ ਹੋਵੇ ਤੇ ਫਾਇਦਾ ਹੋਇਆ ਹੋਵੇ, ਪਲੀਜ਼ ਜ਼ਰੂਰ ਦੱਸਣ ਜੀ। ਮੈਂ ਬਹੁਤ ਪਰੇਸ਼ਾਨ ਜੀ ਆ ਇਸ ਗੱਲ। ਠੀਕ ਹੈ ਜੀ। ਹਾਂਜੀ। ਤੇ ਦੂਸਰੀ ਬੇਨਤੀ ਆ ਕਿ ਜਿਹੜਾ ਫਟਕੜੀ ਵਾਲਾ ਵੇਸਣ ਆ ਜੀ, ਇਹ ਆਪਾਂ ਜਦੋਂ ਵੀ ਇਹ ਸਵੇਰੇ ਖਾਲੀ ਪੇਟ ਟੁਕੜੀ ਖਾਣੀ ਹੁੰਦੀ ਆ ਕਿ ਜਾਂ ਜਦੋਂ ਮਰਜ਼ੀ ਖਾ ਸਕਦੇ ਜੀ? ਕਈ ਸ਼ਾਮ ਸਵੇਰੇ ਚਾਹ ਨਾਲ ਹੀ ਖਾਂਦੇ ਆ। ਅੱਛਾ ਜੀ, ਅੱਛਾ, ਠੀਕ ਆ ਜੀ। ਤੇ ਉਹ ਜਿਹੜੇ ਫਟਕੜੀ ਦਾ ਆਪਣੇ ਉਹ ਥੈਲੀ ਜੀ ਬਣ ਜਾਂਦੀ ਆ, ਉਹ ਵੀ ਪੀ ਕੇ ਵਿੱਚ ਪਾ ਸਕਦੇ ਕਿ ਨਹੀਂ? ਨਹੀਂ, ਵਿੱਚ ਨਹੀਂ ਪਾਉਣੀ ਉਹ। ਵੈਸੇ ਤੁਸੀਂ ਕੁੱਟ ਕੇ ਰੱਖ ਲਓ। ਕਈ ਵਾਰੀ ਕਹਿ ਦਿੰਦੇ ਨੇ ਸੱਟ ਚੋਟ ਲੱਗੀ ਆ ਜਾਂ ਕਿਤੇ ਕਿਤੇ ਤੁਸੀਂ ਉਹਦੀ ਚੁਟਕੀ ਲੈ ਸਕਦੇ, ਉਹਨੂੰ ਉਹਦਾ ਪਾਊਡਰ ਬਣਾ ਕੇ ਰੱਖ ਲਓ।
ਉਹ ਠੀਕ ਹੈ ਜੀ। ਠੀਕ ਹੈ। ਤੇ ਇੱਕ ਜਗਵੀਰ ਸਿੰਘ ਭਾਜੀ ਨੇ ਦੱਸਿਆ ਸੀ ਜਿਹੜੇ ਫਿੱਗ ਖਾਣ ਵਾਸਤੇ। ਹਾਂਜੀ ਹਾਂਜੀ, ਉਹਦਾ 2-3 ਕਿਸਮ ਦੇ ਹੁੰਦੇ ਆ ਮੇਰਾ ਖਿਆਲ ਵੀ। ਇਹ ਜਿੱਦਾਂ ਵੀ ਸਾਰੇ ਇੱਕੋ ਜਿਹੇ ਹੁੰਦੇ ਕਿ ਜਾਂ ਜੇ ਕੋਈ ਵੱਖਰੀ ਵੈਰਾਈਟੀ ਹੁੰਦੀ ਜਿਹੜੀ ਵੀ ਲੈਣੀ ਚਾਹੀਦੀ ਹੈ? ਕਈ ਤਾਜ਼ੇ ਹੁੰਦੇ ਆ, ਕਈ ਵੈਸੇ ਕਿਸੇ ਹੋਰ ਕੰਟਰੀ ਤੋਂ ਆਉਂਦੇ ਆ, ਉਹ ਠੀਕ ਹੈ, ਤਾਜ਼ੇ ਵੀ ਨਹੀਂ ਹੁੰਦੇ, ਕੁਛ ਨਹੀਂ ਹੁੰਦਾ, ਉਹ ਗਿੱਲੇ ਗਿੱਲੇ ਜਿਹੇ ਹੁੰਦੇ ਆ, ਕਈ ਸੁੱਕੇ ਹੁੰਦੇ ਆ। ਹਾਂਜੀ, ਹੁੰਦੀ ਫਿੱਗ ਹੀ ਆ। ਠੀਕ ਹੈ ਜੀ, ਜਿਹੜਾ ਮਰਜ਼ੀ ਲੈ ਸਕਦੇ। ਜਿੱਦਾਂ ਮੱਠੀਆਂ ਆਪਣੀਆਂ ਹੁੰਦੀਆਂ ਇਦਾਂ ਦੇ ਹੁੰਦੇ ਚੌੜੇ ਜਿਹੇ ਚਪਟੇ? ਹਾਂਜੀ ਹਾਂਜੀ, ਇੰਡੀਅਨ ਸਟੋਰਾਂ ਤੋਂ ਹੀ ਮਿਲਦੇ ਆ। ਅੱਛਾ ਜੀ, ਜਿਹੜੇ ਮਰਜ਼ੀ ਜਾਨੀ ਲੈ ਸਕਦੇ? ਹਾਂਜੀ ਹਾਂਜੀ ਜੀ। ਠੀਕ ਹੈ ਭੈਣ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਮਹਾਰਾਜ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅੱਗੇ ਸੁਖਵੰਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। 2 ਕੁਐਸਚਨ ਆ। ਇੱਕ ਤੇ ਆ ਵੀ ਜਿਵੇਂ ਸਿਰ ਨੂੰ ਨਾ ਬਹੁਤ ਪੁਰਾਣੀ ਜਿਵੇਂ ਕੋਈ ਠੰਡ ਜੀ ਨਹੀਂ ਲੱਗ ਜਾਂਦੀ ਜਿਵੇਂ? ਹਾਂਜੀ ਹਾਂਜੀ। ਹੁਣ ਜਰਾ 2 ਸਕਾਰਫ ਬੰਨਣ ਨਾਲ ਵੀ ਜਰਾ ਬਾਹਰ ਨਿਕਲਦੇ ਆ ਤਾਂ ਇੰਨੀ ਠੰਡ ਜਿੱਦਾਂ ਸਾਰਾ ਸਿਰ ਦੁਖਣ ਲੱਗ ਜਾਂਦਾ। ਅੱਛਾ। 2 ਸਕਾਰਫ ਬੰਨਣੇ ਪੈਂਦੇ ਜਿਵੇਂ ਪੁਰਾਣੀ ਸਿਰ ਦੇ ਵਿੱਚ ਕੋਈ ਠੰਡ ਜੀ ਨਹੀਂ ਜਿਵੇਂ ਨਾੜਾ ਦੁਖਣ ਲੱਗ ਜਾਂਦਾ। ਤੇ ਦੂਜਾ ਮੈਂ ਪੁੱਛਣਾ ਸੀ, ਮੇਰੀ ਸਿਸਟਰ ਆ ਇੰਗਲੈਂਡ 'ਚ, ਤੇ ਉਹਨਾਂ ਦੇ ਜਿੱਦਾਂ ਕੈਂਸਰ ਵਗੈਰਾ ਹੋਈਆਂ ਉਹ ਤਾਂ ਠੀਕ, ਹੁਣ ਉਹਨਾਂ ਦੇ 3 ਵੀਕਾਂ ਬਾਅਦ ਨਾ ਇੰਜੈਕਸ਼ਨ ਲੱਗਦਾ। ਤੇ ਉਹਨਾਂ ਦੇ ਵੈਸੇ ਤਾਂ ਠੀਕ ਆ, ਮਤਲਬ ਕਿ ਏਜ ਇੰਨੀ ਉਹਦੇ ਕਰਕੇ ਠੀਕ ਹੈ ਹੈਲਥ, ਪਰ ਹੁਣ ਉਹਨਾਂ ਦੀਆਂ ਲੱਤਾਂ ਬਹੁਤ ਦੁਖਦੀਆਂ ਤੇ ਪੈਰ ਇੰਨੇ ਆਂਦੇ ਦੁਖਦੇ ਆ ਨਾ, ਤੇ ਭਾਰ ਨਹੀਂ ਪੈਂਦਾ ਪੈਰਾਂ ਤੇ, ਬਹੁਤ ਜ਼ਿਆਦਾ ਦੁਖਦੇ। ਠੀਕ ਹੈ। ਕੋਈ ਕਿਸੇ ਨੂੰ ਕੋਈ ਇਹਦੇ ਬਾਰੇ ਪਤਾ ਹੋਵੇ? ਠੀਕ ਹੈ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੁਖਵੰਤ ਜੀ, ਥੈਂਕ ਯੂ। ਹਾਂਜੀ, ਜ਼ਰੂਰ ਦੱਸਿਓ ਜੀ। ਉਹਨਾਂ ਦੀਆਂ ਲੱਤਾਂ ਦੁਖਦੀਆਂ ਤੇ ਪੈਰ ਵੀ ਬਹੁਤ ਦੁਖਦੇ ਆ ਕਈ ਵਾਰੀ। ਇਹ ਵੈਸੇ ਉਹਨਾਂ ਨੂੰ ਤਾਂ ਤੁਸੀਂ ਦੱਸਿਆ ਵੀ ਬਿਮਾਰ ਸੀਗੇ, ਕਈਆਂ ਦੇ ਰੈਗੂਲਰਲੀ ਵੀ ਇੱਦਾਂ ਹੁੰਦਾ ਆ। 4082725200 ਸ਼ਰਨਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਬਹੁਤ ਵਧੀਆ। ਮੈਂ ਕਿਹਾ ਮੈਂ ਵੀ ਵਿੱਚ ਕਾਲ ਕਰਾਂ ਹੁਣ ਜੀ। ਤੇ ਮੈਂ ਵੀ ਪੁੱਛਣਾ ਹੈ, ਜਿਹੜਾ ਭਾਜੀ ਦੱਸ ਸਕੇ, ਇੱਕ ਤੇ ਦਾਲਚੀਨੀ, ਸ਼ਹਿਦ, ਹਾਂ, ਤੇ ਜਿਹੜਾ ਉਹ ਚੂਨਾ ਹੁੰਦਾ ਪਾਨ ਤੇ ਲਾਉਣ ਵਾਲਾ, ਕਿਹੜਾ ਹੁੰਦਾ? ਪਾਨ ਤੇ ਲਾਉਣ ਵਾਲਾ ਹੁੰਦਾ, ਤੁਹਾਡੇ ਪੰਜਾਬੀ ਸਟੋਰਾਂ ਤੇ ਹੋਣਾ ਸਾਰਾ। ਅੱਛਾ, ਤੇ ਉਹ ਸਾਰੀ ਲੱਤ ਮੇਰੀ ਮਤਲਬ ਗੋਡਿਆਂ ਠਾਂ ਪੈਰ ਤਾਂ ਹੀ ਆ, ਤੇ ਉਹ ਤੇ ਲਾ ਸਕਦੇ ਆ? ਲਾ ਕੇ ਦੇਖ ਲਿਆ, ਉਹਦਾ ਕਿਹੜਾ ਕੋਈ ਸਾਈਡ ਇਫੈਕਟ ਆ? ਗੋਡਾ ਤੇ ਆਕੜ ਜਾਂਦਾ ਤੇ ਸਾਰੀ ਪਾਸੇ ਤੋਂ ਲੱਤ ਵੀ ਦੁਖਦੀ, ਨਾਲ ਹੀ ਪੈਰ ਥੱਲੇ ਤੇ ਉੱਤੋਂ। ਚਲੋ, ਹੋਰ ਵੀ ਕੋਈ ਕਿਸੇ ਕੋਲ ਇਲਾਜ ਹੋਇਆ ਤਾਂ ਪੁੱਛਦੇ ਹਾਂ। ਹਾਂਜੀ ਹੈ, ਓਕੇ, ਥੈਂਕ ਯੂ ਜੀ, ਥੈਂਕ ਯੂ ਸ਼ਰਨਜੀਤ। ਗੁਰਬਖਸ਼ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਸਾਡੇ ਜਿੱਦਾਂ ਨਾ ਇੱਕ ਮਾਸੀ ਜੀ ਹੈਗੇ ਆ, ਉਹ ਕੋਈ 85 ਕੁ ਸਾਲ ਦੇ ਆ ਜੀ। ਉਦਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਤੁਰੇ ਫਿਰਦੇ ਆ, ਤੇ ਇੱਕ ਉਹਨਾਂ ਦਾ ਬਲੱਡ ਪ੍ਰੈਸ਼ਰ ਦੀ ਗੋਲੀ ਲੱਗੀ ਉਹਨਾਂ ਨੂੰ। ਹਾਂਜੀ। ਤੇ ਇੱਕ ਉਹਨਾਂ ਦਾ ਸੋਡੀਅਮ ਬਹੁਤ ਛੇਤੀ ਘਟ ਜਾਂਦਾ ਆ। ਠੀਕ ਆ। ਉਹ ਫਿਰ ਉਹਨਾਂ ਨੂੰ ਡਾਕਟਰ ਦੇ ਜਾਣਾ ਪੈਂਦਾ ਕਿ ਉਹ ਫਿਰ ਜਿੱਦਾਂ ਗਲੂਕੋਸ਼ ਦੇ ਨਾਲ ਉਹਨਾਂ ਦਾ ਪੂਰਾ ਕਰ ਦਿੰਦੇ ਆ ਜੀ। ਤੇ ਉਹ ਵੀ ਜਿੱਦਾਂ ਉਹਨਾਂ ਨੂੰ ਹਨਾ, ਉਹਨਾਂ ਦੇ ਸਾਰੇ ਸਰੀਰ ਦੇ ਵਿੱਚ ਸਾੜ ਬਹੁਤ ਪੈਂਦਾ, ਸਿਰ ਤੋਂ ਲੈ ਕੇ ਸਾਰੀ ਬੋਡੀ ਦੇ ਅੰਦਰ ਵੀ, ਉਹਨੂੰ ਢਿੱਡ ਦੇ ਵਿੱਚ ਵੀ ਉਹਨਾਂ ਦੇ ਸਾੜ ਪੈਂਦਾ, ਤੇ ਸਰੀਰ ਦੇ ਬਾਹਰ ਵੀ ਉਹਨਾਂ ਦੇ ਸਾੜ ਪੈਂਦਾ ਆ। ਉਹ ਡਾਕਟਰ ਕਹਿੰਦੇ ਆ ਸੋਡੀਅਮ ਕਰਕੇ ਆ, ਤੇ ਪਰ ਉਹ ਬਹੁਤ ਜ਼ਿਆਦਾ ਤੰਗ ਹੈਗੇ ਆ। ਜੇ ਕੋਈ ਇਲਾਜ ਦੇਸੀ ਹੋਵੇ ਤਾਂ ਸਾਨੂੰ ਪਲੀਜ਼ ਜ਼ਰੂਰ ਦੱਸਿਓ। ਸੋਡੀਅਮ ਘਟਦਾ ਆ ਉਹਨਾਂ ਦਾ? ਹੈਲੋ। ਹਾਂਜੀ, ਸੋਡੀਅਮ ਘਟਦਾ ਉਹਨਾਂ ਦਾ? ਹਾਂਜੀ, ਉਹਨਾਂ ਦਾ ਸੋਡੀਅਮ ਘਟ ਜਾਂਦਾ ਆ। ਠੀਕ ਆ। ਹਾਂਜੀ, ਤੇ ਸੋਡੀਅਮ ਦੇ ਨਾਲ ਡਾਕਟਰ ਕਹਿੰਦੇ ਇਹਦੇ ਕਰਕੇ ਆ, ਪਰ ਜਦੋਂ ਸੋਡੀਅਮ ਪੂਰਾ ਵੀ ਹੋ ਜਾਂਦਾ ਆ ਤਦ ਵੀ ਉਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੈ। ਸਿਰ ਦੇ ਅੰਦਰਲੇ ਪਾਸੇ ਵੀ ਸੜਦਾ ਆ, ਢਿੱਡ ਦੀਆਂ ਨਾੜਾਂ ਵੀ ਸੜਦੀਆਂ ਆ, ਬਾਹਰੋਂ ਬੋਡੀ ਵੀ ਸਾਰੀ ਸੜਦੀ ਆ, ਬਹੁਤ ਜ਼ਿਆਦਾ ਤੰਗ ਆ ਉਹ। ਠੀਕ ਹੈ ਜੀ, ਠੀਕ ਹੈ। ਹਾਂਜੀ, ਉਹਦਾ ਕੋਈ ਪ੍ਰੋਬਲਮ ਨਹੀਂ, ਸਿਰਫ ਇੱਕ ਬਲੱਡ ਪ੍ਰੈਸ਼ਰ ਦੀ ਉਹਨਾਂ ਨੂੰ ਹਲਕੀ ਜਿਹੀ 5 ਮਿਲੀਮ ਦੀ ਗੋਲੀ ਲੱਗੀ ਹੋਆ। ਉਦਾਂ ਸਭ ਕੁਝ ਖਾਂਦੇ ਪੀਂਦੇ ਆ, ਕੋਈ ਏਦਾਂ ਖਾਣ ਚ ਪ੍ਰੋਬਲਮ ਨਹੀਂ ਗੀ, ਬਸ ਇੱਕ ਸਾੜ ਨੇ ਉਹਨਾਂ ਨੂੰ ਇੰਨਾ ਤੰਗ ਕੀਤਾ ਹੈ, ਬਹੁਤ ਜ਼ਿਆਦਾ। ਬਲੱਡ ਪ੍ਰੈਸ਼ਰ ਨੂੰ ਚੈੱਕ ਕਰਦੇ ਹੁੰਦੇ ਜਾਂ ਵੈਸੇ ਲੱਗੀ ਹੋਈ ਹੈ ਤਾਂ ਖਾਈ ਜਾਂਦੇ? ਨਹੀਂ, ਬਲੱਡ ਪ੍ਰੈਸ਼ਰ ਚੈੱਕ ਕਰਦੇ ਆ ਉਹ। ਠੀਕ ਆ। ਹਾਂਜੀ, ਗੋਲੀ ਦੇ ਨਾਲ ਹੀ ਸੈੱਟ ਰਹਿੰਦਾ ਉਹਨਾਂ ਦਾ। ਅੱਛਾ, ਠੀਕ ਆ। ਹਾਂਜੀ, ਪਲੀਜ਼ ਜੇ ਕੋਈ ਦੇਸੀ ਇਲਾਜ ਹੋਵੇ ਤਾਂ ਜ਼ਰੂਰ ਦੱਸਿਓ। ਠੀਕ ਹੈ ਜੀ, ਠੀਕ ਹੈ ਜੀ। ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਅੱਗੇ ਸਾਡੇ ਨਾਲ ਪਿੰਦਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ। ਮੈਂ ਨਾ ਪਿਛਲੇ ਮੰਗਲਵਾਰ ਦਾ ਮੈਂ ਰਿਪੀਟ ਵੀ ਸੁਣਿਆ, ਉਹ ਸਿਆਟਲ ਤੋਂ ਲੇਡੀ ਨੇ ਦੱਸਿਆ ਸੀ ਭਈ ਜਿਹੜਾ ਹੈਗਾ ਆ ਤੇਲ ਉਹ ਵਾਲ ਝੜਨੇ ਤੋਂ, ਉਹ ਮੈਂ ਮੇਕ ਸ਼ੋਰ ਕਰਨਾ ਸੀ ਕਾਲੇ ਤੇਲ ਤੇ ਉਹ ਦੂਜੀ ਚੀਜ਼ ਸੀਗੀ ਜਿਹੜੀ ਕਲੌਂਜੀ ਆ, ਇਹ ਵੀ ਲੈ ਕੇ ਚੱਲਣੇ ਆ ਜਾਂ ਇਹ ਤੇਲ ਹੀ ਹੈ? ਇਹ ਵੀ ਇਹ ਪਲੀਜ਼ ਜੇ ਉਹ ਦੱਸ ਸਕਦੇ ਤਾਂ। ਦੂਜਾ ਉਹਨੇ ਕਿਹਾ ਸੀ ਭਾਰ ਘਟਾਉਣ ਦੇ ਲਈ ਚੰਦਨ ਦੀ ਲੱਕੜੀ ਜਾਂ ਕੁੰਦਨ ਦੀ ਲੱਕੜੀ। ਇੱਕ ਟਾਈਮ ਉਹਨੇ ਚੰਦਨ ਦੀ ਲੱਕੜੀ ਕਿਹਾ, ਦੂਜੇ ਟਾਈਮ ਚੰਦਨ। ਹਾਂ, ਚੰਦਨ ਹੋਣਾ, ਮੈਨੂੰ ਵੀ ਅੱਜ ਕਾਲ ਆਈ ਸੀ ਜੀ। ਕੁੰਦਨ ਕਰਕੇ ਅਸੀਂ ਜਦੋਂ ਪਾ ਕੇ ਦੇਖਿਆ ਤਾਂ ਕੁੰਦਨ ਤਾਂ ਹਾਂਜੀ ਹਾਂਜੀ ਹਾਂਜੀ, ਕੁੰਦਨ ਕੁਛ ਹੋ ਰਿਹਾ, ਚੰਦਨ ਹੋਣਾ। ਹਾਂਜੀ, ਠੀਕ ਹੈ। ਹਾਂਜੀ, ਫਿਰ ਉਹ ਤੇਲ ਆ ਜਾਂ ਉਹ ਬੀਜ? ਕਲੌਂਜੀ ਦਾ ਤੇਲ ਤਾਂ ਹੁੰਦਾ ਹੈਗਾ ਆ। ਹੋਰ ਦੂਜਾ ਕਿਹੜਾ ਸੀ? ਤੇਲਾਂ ਦਾ ਵੀ ਤੇਲ ਹੈਗਾ, ਤੇਲਾਂ ਦਾ ਵੀ ਹੈਗਾ। ਵੈਸੇ ਕੋਈ ਜ਼ਰੂਰੀ ਨਹੀਂ ਤੁਸੀਂ ਸਾੜਨਾ ਹੀ ਆ, ਤੇਲ ਮਿਕਸ ਕਰ ਸਕਦੇ ਆ। ਠੀਕ ਹੈ, ਉਹਨੇ ਤਾਂ ਸਾੜਨ ਲਈ ਤਾਂ ਕਿਹਾ ਹੀ ਨਹੀਂ ਸੀ।
ਮੈਂ ਤਾਂ ਉਦੋਂ ਸੋਚਦੀ ਫਿਰ ਤੇਲ ਤਾਂ ਕਲੌਂਜੀ ਤਾਂ ਉਦਾਂ ਪਾਉਣਾ। ਬਹੁਤਿਆਂ ਨੇ ਤੇਲ ਹੀ ਮਿਕਸ ਕੀਤੇ ਹੋਏ ਆ ਜਿਨ੍ਹਾਂ ਦੇ ਵਾਲ ਝੜਦੇ ਸੀ। ਓਕੇ, ਥੈਂਕ ਯੂ ਜੀ। ਠੀਕ ਹੈ, ਥੈਂਕ ਯੂ ਜੀ। 4082725200 ਮਨਜੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਬਹੁਤ ਵਧੀਆ ਉਪਰਾਲਾ ਹੈਗਾ ਜੀ, ਪ੍ਰੋਗਰਾਮ ਬਹੁਤ ਵਧੀਆ, ਸਾਰਿਆਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ। ਥੈਂਕ ਯੂ। ਮੈਂ ਪੁੱਛਣਾ ਚਾਹੁੰਦੀ ਸੀ ਜੀ, ਮੇਰੇ ਹਸਬੈਂਡ ਉਹਨਾਂ ਦੇ ਜਿਹੜੇ ਚਿੱਟੇ ਦਾਗ ਹੁੰਦੇ ਆ ਨਾ ਜੀ, ਫੁੱਲਪੈਰੀ, ਹਾਂਜੀ ਹਾਂਜੀ, ਉਹ ਹੋਈ ਸੀਗੀ 4 ਸਾਲ ਪਹਿਲਾਂ, ਤੇ ਉਹਨਾਂ ਨੂੰ ਇੰਡੀਆ ਤੋਂ ਦਵਾਈ ਮੰਗਵਾਈ ਸੀਗੀ ਤੇ ਉਹ ਖਾ ਕੇ ਨਾਲ ਠੀਕ ਵੀ ਹੋ ਗਏ ਸੀਗੇ। ਪਰ ਉਸ ਦਵਾਈ ਦੀ ਇੱਕ ਸ਼ਰਤ ਹੈਗੀ ਹੈ ਵੀ ਹਰੇਕ 15 ਦਿਨ ਬਾਅਦ ਉਹਨਾਂ ਨੂੰ ਆਪਣਾ ਪੇਟ ਜਿਹੜਾ ਹੈਗਾ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ, ਯਾਨੀ ਲੂਜ਼ ਮੋਸ਼ਨ ਪੂਰੇ ਹੋਣੇ ਚਾਹੀਦੇ ਆ। ਹਾਂਜੀ ਹਾਂਜੀ। ਤੇ ਉਹ ਕਰਦੇ ਰਹੇ ਆ, ਤੇ ਹੁਣ ਜਦੋਂ ਉਹ ਰਿੰਡੀ ਦਾ ਤੇਲ ਪੀਂਦੇ ਸੀਗੇ ਤੇ ਉਹਦੇ ਨਾਲ ਫਿਰ ਜਿੱਦਾਂ ਜਿਹੜਾ ਕੋਲੈਸਟਰੋਲ ਹਾਈ ਹੁੰਦਾ ਆ ਫਿਰ, ਤੇ ਜੇ ਮੈਂ ਇਹ ਪੁੱਛਣਾ ਚਾਹੁੰਦੀ ਸੀ ਵੀ ਕਿਸੇ ਕੋਲ ਕੋਈ ਹੋਰ ਤਰੀਕਾ ਰਿੰਡੀ ਦੇ ਤੇਲ ਤੋਂ ਇਲਾਵਾ, ਉਹ ਹੁਣ ਬਿਲਕੁਲ ਠੀਕ ਹੋ ਗਏ ਸੀ, ਹੁਣ ਅਸੀਂ ਉਹ ਦੁਬਾਰਾ ਦਵਾਈ ਸ਼ੁਰੂ ਕੀਤੀ ਆ ਜੀ, ਕੋਈ ਐਸਾ ਤਰੀਕਾ ਕਿਸੇ ਕੋਲ, ਮਾਈ ਭੈਣ ਕੋਲ ਕਿਸੇ ਕੋਲ ਹੋਵੇ ਵੀ ਰਿੰਡੀ ਦੇ ਤੇਲ ਤੋਂ ਇਲਾਵਾ ਵੀ ਜਿਹੜਾ ਸੌਖਾ ਹੋਵੇ ਪੇਟ ਸਾਫ਼ ਕਰਨਾ, ਪੇਟ ਸਾਫ਼ ਕਰਨਾ? ਹਾਂਜੀ, ਠੀਕ ਹੈ। ਉਹ ਕਿਸੇ ਕੋਲ ਜੇ ਹੋਵੇ ਤਾਂ ਜ਼ਰੂਰ ਦੱਸਣ, ਬਹੁਤ ਹੱਥ ਜੋੜ ਕੇ ਬੇਨਤੀ ਹੈ ਜੀ ਇਹਦੇ ਬਾਰੇ। ਤੇ ਉਂਝ ਉਹ ਦਵਾਈ ਬਹੁਤ ਵਧੀਆ ਹੈਗੀ ਆ, ਕੰਮ ਕਰਦੀ ਹੈਗੀ ਆ, ਉਹਨਾਂ ਦੇ ਬਿਲਕੁਲ ਠੀਕ ਵੀ ਹੋ ਗਏ ਸੀ। ਬਸ ਇਹੀ ਪ੍ਰੋਬਲਮ ਹੈ ਕਿ ਪੇਟ ਸਾਫ਼ ਕਰਨਾ ਉਸ ਦਵਾਈ ਦਾ ਸ਼ਰਤ ਹੈ ਵੀ ਹਰੇਕ 15 ਦਿਨ ਬਾਅਦ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਹਾਂਜੀ, ਠੀਕ ਹੈ, ਸੁਣਦੇ ਰਹੋ ਜੀ। ਥੈਂਕ ਯੂ ਜੀ, ਥੈਂਕ ਯੂ। ਲੂਜ਼ ਮੋਸ਼ਨ ਆਪਣੇ ਆਪ ਨੂੰ ਕਿਵੇਂ ਲਵਾ ਸਕਦੇ ਆ, ਇਹ ਜ਼ਰੂਰ ਦੱਸਿਓ ਜੀ। 408 272 5200। ਲਖਵਿੰਦਰ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਜੀ, ਮੈਂ ਪੁੱਛਣਾ ਵੀ ਸਾਡੀ ਮੇਰੀ ਵਹੁਟੀ ਹੈ ਤਾਂ ਉਹਦਾ 4-5 ਵਾਰੀ ਮਿਸਕੈਰੇਜ ਹੋ, ਬੱਚੇ ਦੀ ਹਾਰਟ ਬੀਟ ਬੰਦ ਹੋ। ਅੱਛਾ, ਜੇ ਕਿਸੇ ਸਰੋਤੇ ਨੂੰ ਪਤਾ ਹੋਵੇ ਤਾਂ ਦੱਸਿਆ, ਡਾਕਟਰਾਂ ਆਪਾਂ ਕੋਈ ਇਲਾਜ ਨਹੀਂ। ਠੀਕ ਹੈ। 4-5 ਵਾਰੀ ਕਹਿੰਦੇ ਜਨਾਨੀ ਤਾਂ ਜਨਾਨੀ, ਹਾਂਜੀ ਵੀ ਕੋਈ ਇਹੋ ਜਿਹਾ। ਹਾਂ, 4-5 ਮਹੀਨੇ ਤੇ ਗਾਹਾਂ ਨਹੀਂ ਟੱਪਦਾ ਬੱਚੇ ਦੀ ਹਾਰਟ ਬੀਟ। ਠੀਕ ਹੈ। ਹਾਂ, ਦੂਜਾ ਜਿਹੜੀ ਢਿੱਡ ਸਾਫ਼ ਕਰਨੇ ਵਾਸਤੇ ਇਹਨੂੰ ਕਹੇ ਬੜੀਆਂ ਤੇ ਛੋਟੀਆਂ ਹਰੜਾਂ ਤੇ ਗਰਮ ਪਾਣੀ ਨਾਲ ਲੈ ਲਵੇ, ਪੈਣ ਲੱਗੇ ਵੇ ਰਾਤ ਨੂੰ, ਉਹਦੇ ਨਾਲ ਢਿੱਡ ਸਾਫ਼ ਹੋ ਜਾਏ। ਵੱਡੀਆਂ ਤੇ ਛੋਟੀਆਂ ਹਰੜਾਂ? ਹਾਂਜੀ, ਠੀਕ ਹੈ। ਗਰਮ ਪਾਣੀ ਨਾਲ ਰਾਤ ਨੂੰ, ਉਹਦੇ ਨਾਲ ਢਿੱਡ ਸਾਫ਼ ਹੋ ਜਾਏ। ਠੀਕ ਹੈ ਜੀ, ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਕੋਈ ਸਰੋਤੇ ਨੂੰ ਪਤਾ ਹੋਇਆ ਡਾਕਟਰ, ਥੈਂਕ ਯੂ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਦੇਖੋ, ਤੁਹਾਡੇ ਕੋਲ ਇਲਾਜ ਸਾਰਿਆਂ ਕੋਲ ਹੁੰਦੇ ਆ, ਸ਼ੇਅਰ ਜ਼ਰੂਰ ਕਰ ਲਿਆ ਕਰੋ, ਕੋਸ਼ਿਸ਼ ਜ਼ਰੂਰ ਕਰਿਆ ਕਰੋ। ਜਸਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ। ਮੈਂ ਉਹ ਪੁੱਛਣਾ ਸੀਗਾ, ਜਿਹੜਾ ਆਪਣੇ ਕੁਆਰ ਦਾ ਟੁਕੜਾ ਜਿਹੜਾ ਕਹਿੰਦੇ ਸੀਗਾ ਲਾਉਣਾ, ਵੀ ਉਹ ਛਿੱਲ ਕੇ ਵਿੱਚ ਮਾਈਕਰੋ ਤੇ ਗਰਮ ਕਰਕੇ ਵੀ ਜਿੱਥੇ ਦੁਖਦਾ ਹੋਵੇ ਉਹਦੀ ਮਸਾਜ ਕਰਨੀ, ਉਹ ਟੁਕੜੇ ਨੂੰ ਇੱਕ ਵਾਰੀ ਯੂਜ਼ ਕਰਨਾ ਤੇ 2-3 ਵਾਰੀ ਯੂਜ਼ ਕਰ ਸਕਦੇ ਆ? ਦਿਹਾੜੀ 'ਚ ਇੱਕ ਵਾਰੀ ਲਾਉਣਾ ਤੇ 2 ਵਾਰੀ ਕਰਨਾ? ਅੱਛਾ, ਉਹ ਕਿੰਨਾ ਪੀਸ ਕੱਟ ਕੇ ਉਹਨੂੰ ਫਿਰ ਮਾਈਕਰੋ 'ਚ ਗਰਮ ਕਰਕੇ ਆਪਣੇ ਕਹਿੰਦੇ ਮਸਾਜ ਕਰੋ, ਕਿੰਨੇ ਦਿਨ ਕਰਨੀ ਆ ਵੀ? ਤੇ ਮੇਰਾ ਮੋਢਾ ਦੁਖਦਾ ਇੱਕ ਮਿੰਟ। ਸ਼ੁਰੂ ਤੇ ਕਰੋ, ਜਦੋਂ ਤੁਹਾਡੇ ਹਟ ਗਿਆ ਤੁਹਾਨੂੰ ਪਤਾ ਲੱਗ ਜਾਣਾ, ਕਿਉਂਕਿ ਮੈਂ ਦੱਸਦੀ ਹੁੰਦੀ ਆ ਕਿ ਬੋਡੀ ਆ ਜਿਹੜੀ ਨਾ ਉਹ ਆਪੋ ਆਪਣੀ ਆ। ਕਈਆਂ ਦੇ ਤਾਂ ਜ਼ੁਕਾਮ ਹੁੰਦਾ, ਉਹਨਾਂ ਦਾ ਭਾਰ ਘਟ ਜਾਂਦਾ। ਕੁਛ ਲੋਕ ਆ ਸਾਲ ਟਰਾਈ ਕਰਦੇ ਰਹਿੰਦੇ, ਉਹਨਾਂ ਦਾ ਭਾਰ ਨਹੀਂ ਘਟਦਾ। ਵੀ ਕਿੰਨੀ ਛੇਤੀ ਤੁਹਾਨੂੰ ਆਰਾਮ ਆਉਂਦਾ ਆ, ਇਹ ਵੀ ਦੇਖਣਾ ਨਾ। ਕਈਆਂ ਦੀਆਂ ਹੱਡੀਆਂ ਹੀ ਹੁੰਦੀਆਂ ਆ, ਕਈਆਂ ਤੇ ਮੀਟ ਹੁੰਦਾ ਆ। ਹੁਣ ਪਤਾ ਨਹੀਂਗਾ ਨਾ ਸਿਚੁਏਸ਼ਨ ਕਿਹੜੀ ਹੈਗੀ ਆ ਜੀ। ਸਖਤੇਜ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਆ, ਬਹੁਤ ਲਾਹੇਵੰਦ ਚੀਜ਼ਾਂ ਲੱਭਦੀਆਂ ਦੇ ਵਿੱਚੋਂ। ਹਾਂਜੀ ਹਾਂਜੀ, ਲਾਹੇਵੰਦ ਬਹੁਤ ਲੱਭਦੀਆਂ ਜੀ। ਹਾਂਜੀ, ਤੇ ਪਰ ਇਹ ਆ ਵੀ ਮਿਹਨਤ ਕਰਕੇ ਕਰਨੀਆਂ ਪੈਂਦੀਆਂ। ਹਾਂਜੀ 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 ਜੀ। ਭੈਣ ਜੀ, 2 ਕੁਐਸਚਨ ਆ। ਫਲੂ ਹੋਇਆ ਸੀਗਾ 2 ਮਹੀਨੇ 3 ਮਹੀਨੇ ਪਹਿਲਾਂ, ਫਲੂ ਠੀਕ ਹੋ ਗਿਆ, ਲੇਕਿਨ ਉਹ ਮਾੜੀ ਨਾ ਜਿੱਦਾਂ ਨੱਕ ਦੇ ਵਿੱਚ ਸੌਂ ਹੁੰਦੀ ਰਹਿੰਦੀ ਆ, ਜਦੋਂ ਵੀ ਥੋੜੀ ਜਿਹੀ ਠੰਡ ਹੁੰਦੀ ਹੈ। ਤੇ ਦੂਜਾ ਕੁਐਸਚਨ ਇਹ ਆ ਭੈਣ ਜੀ ਵੀ ਮੂੰਹ ਦਾ ਟੇਸਟ ਬੜਾ ਬਿਟਰ ਜਿਹਾ ਹੋਇਆ ਆ। ਮੂੰਹ ਦਾ ਟੇਸਟ? ਹਾਂਜੀ, ਇੱਕ ਡਕਾਰ ਬਰੇ ਹੋਰ ਤਰ੍ਹਾਂ ਦੇ ਆਉਂਦੇ ਆ, ਤੇ ਪੇਟ 'ਚ ਵੀ ਕੁਛ ਨਾ ਕੁਛ ਪ੍ਰੋਬਲਮ ਹੋਈ ਰਹਿੰਦੀ ਆ, ਜਿੱਦਾਂ ਮਤਲਬ ਕਹਿੰਦੇ ਨੇ ਹੁੰਦੇ ਗਿਰੜ ਹੁੰਦੀ ਰਹਿੰਦੀ ਆ ਪੰਜਾਬੀ 'ਚ। ਨਹੀਂ, ਅਸਲੀ ਪ੍ਰੋਬਲਮ ਪੇਟ 'ਚ ਹੀ ਆ। ਹਾਂਜੀ, ਤੇ ਉਹ ਜਿਹੜਾ ਮੂੰਹ ਦਾ ਸਵਾਦ ਜੋ ਉਹਦੇ ਕਰਕੇ ਖਰਾਬ ਹੋਇਆ। ਹਾਂਜੀ ਹਾਂਜੀ ਹਾਂਜੀ। ਤੇ ਫਿਰ ਏਦਾਂ ਜਿੱਦਾਂ ਮਤਲਬ ਮੈਨੂੰ ਏਦਾਂ ਲੱਗਦਾ ਮੇਰੇ ਮੂੰਹ 'ਚ ਪਾਣੀ ਜਿਹਾ ਭਰਿਆ ਰਹਿੰਦਾ। ਠੀਕ ਆ। ਹਾਂਜੀ, ਤੇ ਪ੍ਰੋਗਰਾਮ ਬਹੁਤ ਵਧੀਆ ਜੀ, ਬਹੁਤ ਸੋਹਣੀਆਂ ਚੀਜ਼ਾਂ। ਮੈਂ ਤਾਂ ਰਜਿਸਟਰ ਲਾਇਆ, ਸਾਰਾ ਕੁਝ ਲਿਖਦਾ ਹੁੰਦਾ। ਥੈਂਕ ਯੂ। ਹਾਂਜੀ, ਅੱਗੇ ਜੀ ਆ ਜਿਹੜੇ ਨੇ ਕਮਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਭੈਣ ਜੀ, ਬੇਨਤੀ ਇਸ ਤਰ੍ਹਾਂ ਸੀ ਕਿ ਮੇਰੇ ਨਾ ਲੈਫਟ ਵਾਲਾ ਪਾਸਾ ਪੈਰ ਜਿਹੜਾ ਹੈਗਾ ਪੀਠ, ਉਹ ਕਦੀ ਕਦੀ ਨਾ ਦਰਦ ਹੋਣਾ ਸ਼ੁਰੂ ਹੋ ਜਾਂਦਾ। ਕਦੀ? ਹਾਂਜੀ, ਕਦੀ ਹੁੰਦਾ, ਯਾਨੀ ਕਿ ਹੁਣ ਤਾਂ 3-4 ਦਿਨਾਂ ਦਾ ਲਗਾਤਾਰ ਹੀ ਹੋ ਰਿਹਾ, ਲੇਕਿਨ ਇੰਨਾ ਖਾਸ ਨਹੀਂ ਹੁੰਦਾ। ਲੇਕਿਨ ਹੁਣ ਵੀ ਕਈ ਵਾਰੀ ਬ੍ਰੇਕ ਮਿਲ ਜਾਂਦੀ ਹੈ। ਅੱਛਾ। ਤੇ ਥੋੜੀ ਜਿਹੀ ਕਈ ਵਾਰੀ ਜ਼ਿਆਦਾ ਮੈਂ ਵਾਕ ਵੂਕ ਕਰਨ ਦੇ ਸੋਜ ਵੀ ਪੈ ਜਾਂਦੀ, ਮਾਈਨਰ ਜੀ।
ਤੇ ਕੋਈ ਹੋਵੇ ਜੇ ਕਿਸੇ ਨਾਲ ਕੁਝ ਹੋਇਆ ਹੋਵੇ ਤਾਂ ਉਹ ਤੇ ਜ਼ਰੂਰ ਦੱਸੋਗਾ। ਬਸ ਤੁਸੀਂ ਡਾਕਟਰ ਤੋਂ ਨਹੀਂ ਪੁੱਛਿਆ ਕੀ ਗੱਲ ਹੈ? ਮੈਂ ਡਾਕਟਰਾਂ ਕੋਲ ਬਹਿ ਜਾਂਦਾ ਜ਼ਿਆਦਾ। ਨਹੀਂ, ਆਪਾਂ ਪਸੰਦ ਤਾਂ ਕਰਨਾ ਹੀ ਨਹੀਂਗਾ, ਆਪਾਂ ਕਹਿੰਦੇ ਪੁੱਛਦੇ ਆ ਨਾ ਹੋਇਆ ਕੀ ਆ। ਨਹੀਂ ਅਮਰ ਜੀ, ਮੈਂ ਕਿਹਾ ਪਹਿਲਾਂ ਆਪਣਾ ਪੰਜਾਬੀ ਸਿਨੇਮਾ ਦੇਖ ਲਈਏ, ਫਿਰ ਉਸ ਤੋਂ ਬਾਅਦ ਦੇਖਾਂਗੇ ਡਾਕਟਰ ਅੰਕਲ ਵੀ। ਤੇ ਮੈਂ ਕਿ ਜ਼ਿਆਦਾ ਦਵਾਈਆਂ ਖਾ ਕੇ ਰਾਜੀ ਰੂਜੀ ਹੈ ਨਹੀਂ। ਮੈਂ ਵੈਸੇ ਦੇਸੀ ਦੂਸੀ ਇਲਾਜ ਓਦਾਂ ਕਹਿ ਲਓ ਮਾੜੇ ਮੋਟੇ ਮੇਰੇ ਵੀ ਚੱਲਦੇ ਰਹਿੰਦੇ ਆ ਜੀ। ਤੇ ਸੈਕਿੰਡ ਥਿੰਗ ਭੈਣ ਜੀ, ਇੱਕ ਮੇਰਾ ਬੇਟਾ ਆ ਜੀ 18-19 ਸਾਲਾਂ ਦਾ, ਉਹਦੇ ਨਾਲ ਰੈਸ਼ ਬਹੁਤ ਹੋ ਜਾਂਦਾ। ਬੱਚੇ ਤੁਹਾਨੂੰ ਪਤਾ ਖਾਂਦੇ ਬਾਹਰ ਹੀ ਹੈ। ਹਾਂਜੀ ਹਾਂਜੀ। ਤੇ ਉਹ ਫਿਰ ਕਈ ਵਾਰੀ ਇੰਨੀ ਰੈਸ਼ ਹੋ ਜਾਂਦੀ, ਸਾਰੀ ਰਾਤ ਨਹੀਂ ਨੀਂਦ। ਠੀਕ ਆ। ਕੋਈ ਦੇਸੀ ਇਲਾਜ ਹੋਵੇ ਦੱਸਣਾ ਪਲੀਜ਼। ਜ਼ਰੂਰ ਜੀ ਜ਼ਰੂਰ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਡਾਕਟਰ ਦੀ ਦਵਾਈ ਨਹੀਂ ਲੈਣੀ ਉਹ ਵੱਖਰੀ ਗੱਲ ਆ, ਆਪਾਂ ਸਾਰੇ ਇੱਕ ਗੱਲ ਕਰੀਏ, ਪਰ ਚੈੱਕ ਜ਼ਰੂਰ ਕਰਾ ਲਓ ਕਿ ਇਹ ਹੋ ਕਿਉਂ ਰਿਹਾ ਆ। ਪੁੱਛ ਜ਼ਰੂਰ ਲਵੋ। ਜੇ ਸਾਨੂੰ ਨਹੀਂ ਪਤਾ ਲੱਗਦਾ ਨਾ ਸਾਨੂੰ ਹੋਇਆ ਕੀ ਆ, ਪੁੱਛ ਲਓ ਵੀ ਕੀ ਹੋਇਆ ਸਾਨੂੰ। ਪਰ ਇਲਾਜ ਤੁਸੀਂ ਦੇਖੋ, ਬੜੇ ਇਲਾਜ ਆ, ਇਲਾਜ ਤੁਸੀਂ ਆਪ ਕਰ ਸਕਦੇ ਆ ਨਾਲ ਦੀ ਨਾਲ ਹੀ। ਕਿ ਜੇ ਐਸਟੀਮੇਟਡ ਹੀ ਆਪਾਂ ਕਰੀ ਗਏ, ਜੇ ਤਾਂ ਪੱਕਾ ਹੀ ਪਤਾ ਆ ਵੀ ਹਾਂ, ਜਿਸ ਤਰ੍ਹਾਂ ਹੁਣ ਸੁਖਤੇਜ ਹੋਣਾ ਨੇ ਦੱਸਿਆ ਉਹਨਾਂ ਦੇ ਪੇਟ ਦੇ ਵਿੱਚ ਪ੍ਰੋਬਲਮ ਹੈ, ਪੇਟ ਨੂੰ ਠੀਕ ਕਰੋ। ਆਸੇ ਬਹੁਤੀਆਂ ਕਈ ਬਿਮਾਰੀਆਂ ਦਾ ਪਾਣੀ ਇਲਾਜ ਹੈਗਾ। ਪਾਣੀ ਪੀ ਜਾਓ, ਉਹਦੇ ਨਾਲ ਵੀ ਬਹੁਤ ਕੁਝ ਠੀਕ ਹੋ ਜਾਂਦਾ। ਗੁਰਦੀਪ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਕਹਾਂਗੀ ਜਿੰਨਾ ਸੋਡੀਅਮ ਬਣਦਾ ਨਾ, ਨਾਰੀਅਲ ਵਾਲੇ ਪਾਣੀ ਚੰਗੀ ਤਰ੍ਹਾਂ ਪੀਣ। ਕੋਕੋਨਟ ਵਾਟਰ ਪੀਣ। ਠੀਕ ਹੈ। ਆਹੋ ਠੀਕ ਹੈ। ਕੋਕੋਨਟ ਵਾਟਰ ਜਿਹੜੇ ਕਹਿੰਦੇ ਨੇ ਕੈਂਸਰ ਦਰਦ ਹੁੰਦੀ, ਉਹ 12 ਚੀਜ਼ਾਂ ਤੇਲ ਦੀ ਘਰ ਮਾਲਸ਼ ਕਰਨ, ਕਿਉਂ ਥੈਰੇਪੀਆਂ ਹੋਈਆਂ, ਟੀਕੇ ਲੱਗੇ, ਦਵਾਈਆਂ, ਉਹ ਜਿਹੜੀ ਹੱਡੀਆਂ ਦੁਖਦੀਆਂ ਨੇ ਆਰਾਮ ਆ ਜਾਏ ਜੀ। ਤੇ ਮੈਂ ਇੱਕ ਉਦਣ ਕਹਿੰਦੇ ਸੀ ਨਾ ਆਪਣਾ ਇੱਕ ਵੀ ਮੇਰਾ ਥੱਲੇ ਫਰਕੜੀ ਜੰਮ ਗਈ ਇੱਕ ਨਾਲ ਤੇ ਕੁਛ ਨਹੀਂ ਬਣਿਆ। ਮੈਂ ਕਿਹਾ ਜਦੋਂ ਘਿਓ ਪੂਰਾ ਗਰਮ ਨਹੀਂ ਕਰੋਗੇ ਨਾ, ਪੂਰੀ ਸਟੀਮ ਬਣਾ ਲਓ, ਫਟਾਫਟ ਉਹਦੀ ਪੂਣੀ ਰੱਖ ਕੇ 2 ਪੀਸ ਕਰਕੇ ਫਰਕੜੀ ਵਿੱਚ ਰੱਖ ਕੇ ਉਹਨੂੰ ਰੈਪ ਕਰੋ, ਉੱਤੇ ਢੱਕਣ ਦੇ ਦਿਓ। ਜਦ ਤੱਕ ਚੋਏ ਬਣ ਕੇ ਨਹੀਂ ਦੇ ਥੱਲੇ 2 ਨੰਬਰ ਦੀ ਅੱਗ ਚੱਲੇਗੀ, ਉੱਤੋਂ ਸਾਰਾ ਰੈਬ ਹੋ ਜਾਏਗਾ, ਉਹਦੀ ਸਟੀਮ ਅੰਦਰ ਹੋਵੇਗੀ ਤੇ ਚੋਏ ਡਿੱਗਣਗੇ ਤੇ ਅਸਲੀ ਦਵਾਈ ਉਹੀ ਬਣਦੀ, ਜਿਹੜੇ ਚੋਏ ਡਿੱਗਦੇ ਰਹਿੰਦੇ ਨੇ ਤੇ ਫੁੱਲੇ ਬਣਦੇ ਰਹਿੰਦੇ ਨੇ। ਜੇ ਥੋੜੀ ਬਹੁਤੀ ਡਿੱਗ ਜਾਂਦੀ ਤਾਂ ਉਹਨੂੰ ਤੋੜੋ, ਉਹ ਵੀ ਕੱਚੀ ਹੁੰਦੀ, ਵਿੱਚ ਫੁੱਲੇ ਬਣਦੇ। ਅਸਲੀ ਦਵਾ ਘਿਓ ਤਾਂ ਉਹੀ ਬਣਦਾ ਜੀ। ਤੇ ਇੱਕ ਮੈਂ ਕਿਹਾ ਸੀ ਜਿਹੜੇ ਜਨੇਊ ਨਾ, ਇਹ ਲੀਡੋਕੈਨ ਟੂਬ ਤਾਂ ਮੈਂ ਦੱਸੀ ਸੀ, ਇੱਕ ਬੈਟਨੋਵੇਟ ਐਨ ਹੈ, ਬੈਟਨੋਵੇਟ ਐਨ, ਉਹਦਾ ਉੱਤੇ ਮਲਣ, ਜਿਵੇਂ ਕੋਈ ਚੀਜ਼ ਤੇ ਦਵਾਈ ਲਾਈ ਦੀ, ਇਸ ਤਰ੍ਹਾਂ ਨਾ ਉਹਨਾਂ ਨੂੰ ਬੜੀ ਸ਼ਾਂਤੀ ਮਿਲੇਗੀ ਤੇ ਖਰੀਦ ਜਾ ਕੇ ਵੀ ਉੱਤੋਂ ਲੈ ਵੀ ਜਾਏਗਾ। ਜਿਨ੍ਹਾਂ ਦੇ ਦਾਗ ਕਹਿੰਦੇ ਜਿਹਨੇ ਸਾਡੇ ਤਾਂ ਕਦੀ ਪ੍ਰੈਸ ਲੱਗ ਜਾਂਦੀ, ਕਦੀ ਤਵਾ ਲੱਗ ਜਾਂਦਾ, ਉਹ ਫਲੂਆ ਬਣ ਜਾਂਦਾ, ਫਿਰ ਉਹ ਪੱਕ ਜਾਂਦਾ ਹੈ, ਫਿਰ ਖਰੀਦ ਬਣ ਜਾਂਦਾ। ਬੈਟਨੋਵੇਟ ਸੀ ਲਾ ਲਓ, ਜਿਨ੍ਹਾਂ ਦੀ ਗੱਲ ਤੇ ਦਾਗ ਇਹ ਲਾਉਂਦੇ ਰਹੋ, ਥੋੜੇ ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਨਾ ਬਿਲਕੁਲ ਦਾਗ ਉਹਨਾਂ ਦਾ ਹਟ ਜਾਏ। ਬੈਟਨੋਵੇਟ ਸੀ। ਇੱਕ ਜਿਹੜਾ ਸੀ ਨਾ ਬੇਬੀ ਹੋਣ ਵਾਲਾ ਮੂੰਹ ਕੌੜਾ, ਉਹ ਤ੍ਰਿਫਲਾ ਜ਼ਰੂਰ ਲੈ, ਕਾਲੀ ਮਿਰਚ ਦਾ ਲੂਣ ਪਾ ਕੇ ਨਾ, ਉਹ ਜ਼ਰੂਰੀ ਉਹ ਪੀਣ 1-2-4 ਵੇਰੀ ਨਾ। ਇੱਕ ਜਿਹੜੇ ਕਹਿੰਦੇ ਨਾ ਪੂਰਾ ਹਾਰਡ ਕੰਮ ਨਹੀਂ ਕਰਦਾ, ਨਰਗੁੰਡੀ, ਬ੍ਰਹਮਡੰਡੀ, ਗੋਰਖ ਮੁੰਡੀ, 3 ਚੀਜ਼ਾਂ ਨੇ ਤਿੱਤ ਪਾਪੜੇ ਵਰਗੀਆਂ, ਉਹਨਾਂ ਨੂੰ ਕੁੱਟ ਲਵੋ। 1 ਚਮਚਾ ਉਸੇ ਤਰ੍ਹਾਂ 6-7 ਚਮਚਾ ਰਾਤੀ ਭਿਓਵੋ, ਸਵੇਰੇ ਗਰਮ ਕਰਕੇ ਪੁਣ ਕੇ ਤੁਹਾਨੂੰ 1 ਚਮਚਾ ਰੋਜ਼ ਪੀਣ, ਉਹਨਾਂ ਦਾ ਹਾਰਟ ਪੂਰਾ ਕੰਮ ਕਰਨ ਲੱਗ ਜਾਏ। ਸੌਖਾ ਜਿਹਾ ਇਲਾਜ। ਜੇ ਚਾਹ ਚੂ ਨਹੀਂ ਛੱਡਣਾ ਚਾਹੁੰਦੇ, ਭਾਜੀ ਮੰਗਲ ਸਿੰਘ ਦੱਸਦੇ ਨੇ ਤੇ ਆ ਬਲੱਡ ਸ਼ੂਗਰ ਵਾਸਤੇ ਸਾਡੇ ਤੇ ਇੱਥੇ ਕਾਫੀ ਆਰਾਮ ਆਇਆ। ਸਿੰਪਲ ਜਿਹਾ ਨੁਸਖਾ ਹੈ। ਬਲੱਡ ਸ਼ੂਗਰ, ਮੇਥੀ ਦੇ ਦਾਣੇ, ਸੌਂਫ, ਔਲਾ ਪਾਊਡਰ ਤੇ ਹਲਦੀ ਮਿਕਸ ਕਰਕੇ 1 ਚਮਚਾ ਲੈਂਦੇ ਰਹਿਣਾ ਰੋਜ਼। ਇਹਦੇ ਨਾਲ ਬਲੱਡ ਸ਼ੂਗਰ ਵਾਲੇ ਔਲੇ ਦਾ ਜੂਸ ਜ਼ਰੂਰ ਪੀਓ। ਬਲੱਡ ਸ਼ੂਗਰ ਵਾਲੇ ਔਲਾ ਪਾਊਡਰ, ਸੁੰਡ, ਹਲਦੀ, ਅੱਧਾ ਚਮਚ ਖੰਡ ਪਾ ਕੇ ਤੁਸੀਂ ਖਾਂਦੇ ਰਹੋ। ਕਿਸੇ ਚੀਜ਼ ਨੂੰ ਕੋਈ ਮਹੀਨਾ 10 ਦਿਨ 20 ਦਿਨ ਖਾਈਏ ਤਾਂ ਆਰਾਮ ਆ ਹੀ ਜਾਂਦਾ। ਇੱਕ ਨਾ ਉਹ ਕਹਿੰਦੇ ਸੀ ਨਾ ਛੋਟੀ ਜਿਹੀ ਕੁੜੀ ਹੈ ਤੇ ਉਹਦਾ ਨਜ਼ਲਾ ਨਹੀਂ ਹਟਦਾ, ਤੇ ਡਾਕਟਰ ਕਹਿੰਦੇ ਨੇ ਆਜ਼ਮਾ ਬੇਟੇ, ਆਜ਼ਮਾ ਐਵੇਂ ਨਹੀਂ ਹੁੰਦਾ, ਉਹਦਾ ਨਜ਼ਲਾ ਪੁਰਾਣਾ ਹੋ ਜਾਂਦਾ, ਉਹਦੇ ਨਾਲ ਆਜ਼ਮਾ ਹੁੰਦਾ ਹੈ ਖੰਘ ਆਉਣੀ, ਨਾੜਾਂ ਖਿੱਚ ਪੈਣੀ, ਪੂਰੀ ਬਲਗਮ ਬਾਹਰ ਨਾ ਨਿਕਲਣੀ, ਸਾਹ ਔਖਾ ਹੋ ਜਾਣਾ, ਉਹਨੂੰ ਆਜ਼ਮਾ, ਜਿਹਨੂੰ ਪੰਜਾਬੀ ਦਮਾ ਕਹਿੰਦੇ ਨੇ। ਤੇ ਮੈਂ ਉਹਨਾਂ ਨੂੰ ਛੋਟਾ ਜਿਹਾ ਇੱਕ ਨੁਸਖਾ ਦੱਸਣ ਲੱਗੀ ਹਾਂ। ਇੱਕ ਤਾਂ ਮੋਟੀ ਇਲਾਚੀ, ਸੌਂਫ, ਬਦਾਮ ਕੁੱਟ ਕੇ ਥੋੜੇ ਤੇ ਘਿਓ ਸਾੜ ਕੇ ਨਾ ਥੋੜਾ ਗਰਮ ਉਹਦੀ ਪੁਰਪੜੀਆਂ ਤਾਲੂ ਤੇ ਮਲਣ ਮੱਥੇ ਤੇ ਸਿਰ 'ਚ ਮਸਾਜ ਕਰੋ, ਉਹਦਾ ਜਿਹੜਾ ਵਗਦਾ ਨਜ਼ਲਾ ਨਾ ਉਹ ਥੋੜਾ ਬਹੁਤ ਸੁੱਕੇਗਾ। ਤੇ ਇੱਕ ਉਹ ਇਸ ਤਰ੍ਹਾਂ ਕਰਨੇ, ਮੇਰਾ ਨੁਸਖਾ ਨਹੀਂ, ਇਹ ਭਾਜੀ ਜਗਬੀਰ ਦਾ ਨੁਸਖਾ ਹੈ, ਪਰ ਮੈਂ ਵਰਤਿਆ ਸੀ ਤੇ ਆਰਾਮ ਆ ਗਿਆ। ਕਿਸੇ ਨੂੰ ਇੰਨਾ ਪੁਰਾਣਾ ਨਜ਼ਲਾ ਸੀ, ਇਹ ਛੋਟਾ ਬੱਚਾ 1 ਗੱਠਾ ਹੀ ਸਾੜ ਲੈਣ। ਵੈਸੇ ਉਹ ਨੁਸਖਾ ਹੈਗਾ 2 ਗੱਠਿਆਂ ਦਾ। 2 ਗੱਠੇ ਲਸਣ ਦੇ ਛਿੱਲ ਲਓ, ਉਹਨੂੰ ਫਰਾਈ ਪੈਨ ਜਾਂ ਤਵੇ ਕਿਸੇ ਤੇ ਚੰਗੀ ਤਰ੍ਹਾਂ ਸਾੜ ਕੇ ਸੁਆਹ ਬਣਾ ਲਓ, ਉਹਨੂੰ ਪੀਸ ਕੇ ਉਹਦੇ ਸ਼ਹਿਦ ਰਲਾਓ 4-5 ਚਮਚੇ 2 ਗੱਠਿਆਂ ਵਾਲੇ 'ਚ ਲਾ ਕੇ, ਤੇ ਤੁਸੀਂ ਉਹ ਚੁਟਕੀ ਚਟਾਉਂਦੇ ਰਹਿਣ ਨਾ ਉਹਨਾਂ ਨੂੰ,
ਬੱਚੇ ਨੂੰ, ਤੇ ਉਹਦਾ ਨਜਲਾ ਭਾਵੇਂ ਕਿੰਨਾ ਹੀ ਪੁਰਾਣਾ ਉਸ ਬੱਚੇ ਵਾਸਤੇ ਤੇ ਇੱਕ ਗੱਠਾ ਹੀ ਕਰ ਲੈਣ, ਸਾੜ ਕੇ ਪੀਸ ਲੈਣ ਤੇ ਉਹਨੂੰ ਵਿੱਚ ਸ਼ਹਿਦ ਰਲਾ ਕੇ ਤੇ 1-2 ਚਮਚੇ ਸ਼ਹਿਦ ਪਾ ਲੈਣ ਉਹਦੇ ਇੱਕ ਗੱਠੇ ਤੁਰੀਆਂ ਪੀਸੀਆਂ ਚ, ਤੇ ਉਹਨੂੰ ਨਾ ਇੱਕ ਚੁਟਕੀ ਚਟਾਉਣ ਤੇ ਉਹਦਾ ਨਜਲਾ ਦਾ ਪੁਰਾਣਾ ਹਟ ਜਾਏਗਾ। ਮੈਂ ਇਹ ਭਾਈ ਜਗਵੀਰ ਦਾ ਨੁਕਸਾ ਤੇ ਮੈਂ ਵਰਤਿਆ ਸੀ, ਕਿਸੇ ਨੂੰ ਦੱਸਿਆ, ਉਹਨੂੰ ਆਰਾਮ ਆ ਗਿਆ ਸੀ। ਇੱਕ ਮੈਨੂੰ ਕਾਲ ਆਈ ਸੀ ਜਿਹੜੇ ਕਹਿੰਦੇ ਨੇ ਅਸੀਂ ਕਰ ਲਓ, ਮੈਨੂੰ ਕਿਸੇ ਦੀ ਕਾਲ ਆਈ, ਸਾਡੇ ਉਹ ਜਾਣਕਾਰ ਨੇ, ਰਿਸ਼ਤੇਦਾਰ ਨੇ, ਮੇਰੀ ਦੋਹਤੀ ਵਿਆਹੀ ਉਹਦੇ ਰਿਸ਼ਤੇਦਾਰ ਨੇ, ਉਹ ਕਹਿੰਦੇ ਸਾਡੀ ਕੁੜੀ 12 ਸਾਲ ਦੀ ਸਾਰੀ ਰਾਤ ਸੌਂਦੀ ਨਹੀਂ, ਅਸੀਂ ਇਹਨੂੰ ਕਦੀ ਉਠਾ ਕੇ ਬਾਣੇ, ਕਦੀ ਇਹਦਾ ਸਾਹ ਰੁਕ ਜਾਂਦਾ ਹੈ। ਜਿਹੜੀ ਆ ਕਾਲੀ ਮਿਰਚ, ਸੁੰਡ ਤੇ ਹਲਦੀ ਪਾਊਡਰ ਮਿਕਸ ਕਰਕੇ ਨਾ ਤੇ ਇਹ ਸ਼ਹਿਦ ਨਾਲ ਉਹਨਾਂ ਚਤਾਉਂਦੇ ਰਹੇ, 3 ਦਿਨ ਚ ਉਸ ਕੁੜੀ ਨੂੰ ਆਰਾਮ ਆ ਗਿਆ ਜੀ, ਜਿਹੜੀ ਉਹ ਵਿਚਾਰੀ ਸਾਰੀ ਰਾਤ ਹੀ ਹੁੰਦਾ ਸੀ। ਇੱਕ ਮੈਂ ਆ ਦੱਸਣ ਲੱਗੀ ਜੇ, ਆਪਣਾ ਜਿਹੜੇ ਭੈਣ ਜੀ ਕਹਿੰਦੇ ਨੇ ਸਾਨੂੰ ਰਾਤ ਨੂੰ ਬਣਦਾ ਰੇਸ਼ਾ ਸਵੇਰੇ ਨਿਕਲਦਾ ਹੈ, ਉਹ 4 ਦਿਨ ਆ ਕਾੜਾ ਬਣਾ ਕੇ ਪੀ ਲੈਣ ਤੇ ਉਹਨਾਂ ਦੇ ਇੱਕ ਵਾਰੀ ਸਾਰਾ ਹੀ ਨਿਕਲ ਜਾਏਗਾ, ਤੇ ਫਿਰ ਰਾਤੀ ਕਿੱਥੋਂ ਬਣੇਗਾ। ਬਨਕਸ਼ਾ 20 ਗ੍ਰਾਮ ਸਾਰਾ ਸਮਾਨ ਲੈ ਕੇ ਕੁੱਟ ਕੇ ਰੱਖ ਲਓ, ਇਹ ਤੇ ਬੜੀ ਚੰਗੀ ਚੀਜ਼ ਹੈ। ਇਹ ਤਾਂ ਨਮੂਨੀਏ ਨੂੰ, ਬੁਖਾਰ ਨੂੰ, ਟਾਈਫਾਇਡ ਨੂੰ, ਛਾਤੀ 'ਚ ਰੁਕ ਜਾਏ, ਖੰਘ ਹੋਵੇ, ਨਜਲਾ ਬਣਿਆ ਹੋਵੇ, ਸਾਰਾ ਹਟ ਜਾਂਦਾ ਇਸੇ ਨੁਕਸੇ ਨਾਲ। ਮੈਂ ਤਾਂ ਇੰਡੀਆ ਤੋਂ ਲਿਆਈ ਸੀ, ਬਣਾ ਕੇ ਕੁੱਟ ਕੇ ਰੱਖਿਆ ਹੈ, ਲੋੜ ਤਾਂ ਨਹੀਂ ਪੈਂਦੀ ਪਰ ਕਦੀ ਪੈ ਜਾਵੇ। ਬਨਕਸ਼ਾ 20 ਗ੍ਰਾਮ, ਮਲੱਠੀ 20 ਗ੍ਰਾਮ, ਵੱਡੀ ਇਲਾਚੀ 20 ਗ੍ਰਾਮ, ਜੂਫਾ 20 ਗ੍ਰਾਮ, ਦਾਲਚੀਨੀ 20 ਗ੍ਰਾਮ, ਛੋਟੀ ਇਲਾਚੀ 20 ਗ੍ਰਾਮ, ਗਲੋ 20 ਗ੍ਰਾਮ, ਲੌਂਗ 5 ਗ੍ਰਾਮ, ਸੌਂਫ 20 ਗ੍ਰਾਮ, ਸੁਹਾਗਾ 20 ਗ੍ਰਾਮ ਕੁੱਟ ਕੇ ਰੱਖ ਲਓ। ਇੱਕ ਚਮਚਾ ਜਿਹੜਾ ਹੈ ਨਾ ਉਹ ਤੁਸੀਂ ਇੱਕ ਗਲਾਸ 'ਚ ਉਬਾਲੋ, ਜਦੋਂ ਪਾਉਣਾ ਕਰਿਆ ਜੇ ਥੋੜੀ ਜਿਹੀ ਉਹਦੇ ਨਾਲ ਮਿੱਠਾ ਪਾ ਲਓ, ਉਹਦੇ ਥੋੜੀ ਜਿਹੀ ਪੱਤੀ ਤੇ ਥੋੜਾ ਜਿਹਾ ਦੁੱਧ ਪਾ ਕੇ ਤੁਸੀਂ 3-4 ਦਿਨ ਉਹ ਭੈਣ ਜੀ ਪੀਣ ਨਾ, ਤੇ ਉਹਨਾਂ ਜਿਹੜੀ ਛਾਤੀ ਤੇ ਰੁਕਦਾ ਹੈ ਨਾ ਆਪਣਾ, ਰਾਤ ਨੂੰ ਕਹਿੰਦੇ ਨੇ ਹੋ ਜਾਂਦਾ, ਸਵੇਰੇ ਨਿਕਲਦਾ ਹੈ, ਉਹ ਖਤਮ ਹੀ ਹੋ ਜਾਏਗਾ, ਉਹ ਬਿਲਕੁਲ ਠੀਕ ਹੀ ਹੋ ਜਾਏਗਾ ਜੇ ਥੋੜੇ ਦਿਨ ਹੀ ਪੀਂਦੇ ਰਹਿਣਗੇ। ਆ ਕਹਿੰਦੇ ਵੀ ਨਾ ਵਾਲ ਝੜਦੇ ਨੇ, ਕਲੌਂਜੀ ਦਾ ਤੇਲ, ਕੋਕੋਨਟ ਤੇਲ, ਓਲੀਵ ਆਇਲ ਤੇਲ ਤੇ ਬਦਾਮ ਰੋਗਨ, ਚਾਰੇ ਤੇਲ ਲਾ ਕੇ ਲਾਉਂਦੇ ਰਹਿਣ, ਨਾਲੇ ਵਾਲ ਕਾਲੇ ਤੇ ਨਾਲੇ ਉਹਨਾਂ ਨੂੰ ਆਪਣਾ ਸਿੱਕਰੀ ਵੀ ਹਟ ਜਾਏਗੀ ਤੇ ਉਹਨਾਂ ਦੀ ਬਿਲਕੁਲ ਵਾਲ ਝੜਨੋਂ ਹਟ ਜਾਣਗੇ। ਸੌਖਾ ਜਿਹਾ ਇਲਾਜ ਹੈ। ਕਲੌਂਜੀ ਤੇਲ, ਕੋਕੋਨਟ ਤੇਲ, ਓਲੀਵ ਆਇਲ ਤੇਲ ਤੇ ਬਦਾਮ ਰੋਗਨ, ਚਾਰੇ ਤੇਲ ਲਾ ਕੇ ਰੱਖ ਲੈਣ, ਜਦੋਂ ਮਰਜ਼ੀ ਹਫ਼ਤੇ 2 ਵਾਰੀ ਲਾਉਣ, 3 ਵਾਰੀ ਲਾਉਣ। ਇੱਕ ਬਦਾਮ ਤੇਲ, ਰਾਈ, ਕਲੌਂਜੀ, ਇਹ ਵੀ ਅੱਧੇ ਕਿਲੋ ਤੇਲ 'ਚ ਲੱਪ ਪੱਕੇ ਬਦਾਮ ਪਾਉਣ, 2 ਚਮਚੇ ਕਲੌਂਜੀ, ਰਾਈ ਪਾਉਣ, ਸਾੜ ਕੇ ਇਹ ਵੀ ਲਾ ਲੈਣ ਤੇ ਇਹਦੇ ਨਾਲ ਵੀ ਉਹਨਾਂ ਦੇ ਵਾਲ ਨਹੀਂ ਝੜਨਗੇ। ਬਸ ਪੁਰਾਣਾ ਜ਼ਖਮ ਹੈ, ਜੇ ਕਿਤੇ ਅੱਖ ਦੇ ਪੱਤੇ ਮਿਲ ਜਾਣ ਨਾ, ਉਦੋਂ ਦੱਸੇ ਪੁਰਾਣਾ ਜ਼ਖਮ ਹਟ ਨਹੀਂ ਰਿਹਾ, ਉਹਨੂੰ ਤੇਲ 'ਚ ਹਲਦੀ ਪਾ ਕੇ ਸਾੜ ਕੇ ਬਿਲਕੁਲ ਸੁਆਹ ਵਰਗਾ ਵਿੱਚ ਹੋ ਜਾਏ, ਪੇਸਟ ਜੀ ਬਣ ਜਾਏ ਨਾ, ਪਾਣੀ ਨਾ ਲੱਗਣ ਦੇ, 3-4 ਵਾਰੀ ਲਾਉਣ, ਉਹਨਾਂ ਜ਼ਖਮ ਤੇ ਬਿਲਕੁਲ ਠੀਕ ਹੋ ਜਾਏਗਾ। ਨਹੀਂ ਤਾਂ ਫਿਰ ਕੇਲੇ ਦੇ ਪੱਤੇ ਤਾਂ ਮਿਲ ਹੀ ਜਾਣਗੇ, ਉਹ ਵੀ ਹਲਦੀ ਪਾ ਕੇ ਸਰੋਂ ਤੇਲ ਸਾੜ ਕੇ ਨਾ ਤੇ ਉਹਨੂੰ ਉਹ ਜ਼ਖਮ ਤੇ ਲਾਉਂਦੇ ਨਾ, ਪਾਣੀ ਨਾ ਲੱਗਣ ਦੇਣ, ਤੇ ਬਿਲਕੁਲ ਭਾਵੇਂ ਸੱਪ ਵੱਡੇ ਜ਼ਖਮ ਹੋਵੇ, ਭਾਵੇਂ ਫੋੜੀ ਪਿੰਸੀ ਦਾ ਹੋਵੇ, ਕੇਲੇ ਦੇ ਪੱਤੇ ਨਾਲ ਸੜ ਕੇ ਠੀਕ ਹੋ ਜਾਂਦਾ ਹੈ। ਤੇ ਇੱਕ ਉਹ ਕਹਿੰਦੇ ਪਏ ਸੀ ਨਾ ਜਿਹੜੇ ਆਪਣਾ, ਮੈਂ ਤੁਹਾਨੂੰ ਦੱਸਣ ਲੱਗੀ, ਉਹ ਕਿਰਨ ਕਹਿੰਦੀ ਸੀ ਸਾਨੂੰ ਕੈਸਟਰੋਲ ਵਾਸਤੇ ਕੋਈ ਹੋਰ ਕੈਸਟਰੋਲ ਜਿਹੜਾ ਬਣਦਾ ਉਹਦੇ ਵਾਸਤੇ ਕੋਈ ਹੋਰ ਦਵਾਈ ਦੱਸੋ। ਆਹ ਲੈ ਕੇ ਵੇਖੋ, ਇਹਦੇ ਨਾਲ ਬੜਾ ਆਰਾਮ ਆਉਂਦਾ ਜੇ। ਕਾਲੀ ਮਿਰਚ, ਦਾਲਚੀਨੀ, ਸੁੰਡ, ਜਵੈਣ, ਜੀਰਾ, ਵੱਡੀ ਇਲਾਚੀ, ਲੌਂਗ, ਜੈਫਲ ਪੀਸ ਕੇ ਨਾ ਇਹਨੂੰ ਪਾਊਡਰ ਬਣਾ ਕੇ ਐਪਲ ਸਾਈਡਰ ਪਾ ਲਓ ਵਿੱਚ, ਜਿਹਨੂੰ ਉਹਨੂੰ ਗਿੱਲਾ ਕਰਨਾ ਵਿੱਚ ਪਾ ਕੇ, ਚਿੱਟੇ ਛੋਲੇ ਦਾਣੇ ਜਿੰਨੀਆਂ ਉਹਦੀ ਗੋਲੀਆਂ ਵੱਟ ਕੇ ਤੁਸੀਂ ਸਵੇਰੇ ਲੈਂਦੇ ਰਹੋ ਕੋਸੇ ਪਾਣੀ ਨਾਲ, ਤੁਹਾਡੇ ਇਹਦੇ ਨਾਲ ਹੀ ਗੈਸ ਕੈਸਟਰੋਲ ਬੜੀ ਛੇਤੀ ਹਟ ਜਾਂਦਾ ਜੇ। ਭੈਣ ਜੀ ਕਹਿੰਦੇ ਸੀ ਇੱਕ ਵੀ ਸਿਰ ਪੀੜੇ, ਖਸਖਸ ਦਾ ਤੇਲ ਲੈ ਕੇ ਨਾ ਉਹ 1 ਚਮਚਾ ਦੁੱਧ ਗਰਮ 'ਚ ਪਾ ਕੇ ਰੋਜ਼ ਸੌਣ ਲੱਗਿਆ ਰਾਤੀ ਪੀਣ। ਇੱਕ ਘਿਓ ਦੀ ਮਾਲਿਸ਼ ਉਹ ਹਫ਼ਤੇ 2 ਵਾਰੀ ਕਰ ਲੈਣ। ਇੱਕ ਉਹ ਸ਼ੱਕਰ, ਕਾਲੀ ਮਿਰਚ ਥੋੜੀ ਪਾ ਕੇ, ਸ਼ੱਕਰ ਜ਼ਿਆਦਾ, ਘਿਓ ਪਾ ਕੇ ਉਹ ਖਾਣ, ਅੱਖਾਂ ਦੀ ਨਿਗਾਹ ਨੂੰ ਵੀ ਫਰਕ ਪੈਂਦਾ, ਸਿਰ ਪੀੜ ਵੀ ਹਟਦਾ। ਮੈਂ ਵੀ ਇਹ ਖਾਂਦੀ ਰਹੀ ਸੀ, ਮੈਨੂੰ ਸਿਰ ਪੀੜ ਬੜੀ ਚੜੀ, ਇਸੇ ਨਾਲ ਹੀ ਮੈਨੂੰ ਤਾਂ ਆਰਾਮ ਆ ਗਿਆ। ਇਹ ਘਿਓ ਦੀ ਮਾਲਿਸ਼ ਜ਼ਰੂਰ ਕਰਨ। ਇੱਕ ਨੱਕ ਵਿੱਚ ਨਾ ਸਰੋਂ ਦੇ ਤੇਲ ਦੀਆਂ ਬੂੰਦਾਂ ਪਾਉਣ, ਨੱਕ ਉੱਚਾ ਕਰਕੇ ਜਿਹੜਾ ਦਿਮਾਗ ਦੇ ਵਿੱਚ ਜਾਵੇ। ਇੱਕ ਜਿਨ੍ਹਾਂ ਦੀ ਨੱਕ ਦੀ ਹੱਡੀ, ਉਹ ਕਹਿੰਦੇ ਨਾ ਮੈਂ ਤੇਲ ਚੋਪੜਨ ਨਾ ਪੁਰਾਣਾ ਘਿਓ ਲੈ ਕੇ 2-2 ਬੂੰਜਾਂ 2 ਟਾਈਮ ਨੱਕ 'ਚ ਪਾਉਣ, ਹੱਡੀ ਵਿੱਚ ਹੀ ਸੁੰਗੜ ਕੇ ਵੜ ਜਾਏਗੀ। ਉਹ ਕਹਿੰਦੇ ਬੱਚੇ ਦਾ ਪਿਸ਼ਾਬ ਰੋਜ਼ ਹੀ ਦੱਸ ਜਾਂਦੇ ਆ। ਤੇਲ, ਗੁੜ, ਪਿਸਤਾ, ਬਦਾਮ, ਭੁੱਜੇ ਛੋਲੇ ਕੁੱਟ ਕੇ ਭਾਵੇਂ ਉਵੇਂ ਖੋਣ ਤੇ ਭਾਵੇਂ ਗੁੜ ਵਿੱਚ ਮਰੂੰਡੇ ਬਣਾ ਕੇ ਖਵਾ ਲੈਣ, ਉਹਨੂੰ ਆਰਾਮ ਆ ਜਾਏਗਾ। ਮੋਟੀ ਇਲਾਚੀ ਦਾ ਪਾਊਡਰ ਦੇ ਦੇਣ, ਥੋੜਾ ਜਿਹਾ ਅੱਧਾ ਚਮਚਾ, ਛੋਟਾ ਬੱਚਾ ਦੁੱਧ ਨਾਲ, ਤਾਂ ਹਰੀ ਸੌਗੀ ਖਵਾ ਦੇਣ। ਇੱਕ ਜਿਹਨਾਂ ਨੇ ਕਹਿੰਦੇ ਪਿਸ਼ਾਬ ਆਉਂਦਾ ਰੁਕ ਕੇ ਜ਼ੋਰ ਲੱਗਦਾ, ਜਾਂ ਤਾਂ ਜੌਂ ਖਾਰ ਵਾਲੀ ਦਵਾਈ ਲੈਣ, ਜਦੋਂ ਜ਼ੋਰ ਲੱਗਦਾ ਤਾਂ ਨਹੀਂ ਆਉਂਦਾ ਨਾ, ਉਹਦੀ ਦਵਾਈ ਉਹੋ ਹੀ ਜੀ। ਤੇ ਜੇ ਪਿਸ਼ਾਬ ਰੁਕਦਾ ਹੈ, ਉਹਨਾਂ ਨੂੰ ਘੱਟ ਆਉਂਦਾ ਹੈ, ਜ਼ੋਰ ਨਹੀਂ ਲੱਗਦਾ, ਤੇ ਫਿਰ ਤਾਂ ਛੋਟੀ ਇਲਾਚੀ ਦਾ ਪਾਊਡਰ ਜਿਹੜਾ ਦੁੱਧ ਨਾਲ ਲੈ ਲੈਣ, ਕਰੈਨਬੇਰੀ ਜੂਸ ਪੀ ਲੈਣ।
ਇਹ ਦੋ ਚੀਜ਼ਾਂ ਨਾਲ ਹੀ ਉਹਨਾਂ ਦਾ ਪਿਸ਼ਾਬ ਖੁੱਲ ਜਾਏਗਾ। ਤੇ ਜੇ ਜ਼ੋਰ ਲੱਗਦਾ ਤਾਂ ਨਹੀਂ ਆਉਂਦਾ ਨਾ, ਫਿਰ ਉਹ ਜੌਂ ਖਾਰ ਵਾਲੀ ਦਵਾਈ ਖਾਣ, ਹਨਾ। ਤੇ ਬੇਟੇ ਦਮੇ ਵਾਲੇ ਜਿਹੜੇ ਨੇ, ਉਹ ਦਮਾ ਕੁੜੀ ਜਿਹੜੀ ਕਹਿੰਦੇ, ਉਹ ਦਮਾ ਡਾਕਟਰ ਐਵੇਂ ਬਣਾਈ ਨੇ, ਉਹ ਪੁਰਾਣੀ ਕੁੜੀ ਬੱਚੇ ਦਾ ਠੰਡ ਤੋਂ ਕਈ ਵਾਰੀ ਇੱਕ ਠੰਡੀ ਚੀਜ਼ ਉਸ ਬੱਚੇ ਨੂੰ ਨਾ ਪਿਉਣ। ਜਿਹੜਾ ਮੈਂ ਨਜ਼ਲੇ ਵਾਲਾ ਦੱਸ ਗਈ ਹਾਂ ਨਾ, ਲਸਣ ਵਾਲਾ, ਉਹ ਦੇਣ ਤੇ ਜਿਹੜਾ ਘਿਓ ਦਾ ਸਾੜ ਕੇ ਉਹਨੂੰ ਮਲਣ ਤੇ ਉਹਦਾ ਨਜ਼ਲਾ ਬਿਲਕੁਲ ਹਟ ਜਾਏਗਾ। ਬੇਟੇ ਤੁਸੀਂ ਕਾਲ ਲਵੋ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ। 408-272 5200 ਭਜਨ ਕੌਰ। ਹੈਲੋ, ਸਤਿ ਸ਼੍ਰੀ ਅਕਾਲ। ਇਹ ਸਾਡੇ ਨਾ ਬੰਦੇ ਦੇ ਸ਼ਹਿਰ ਸਿਆਣ ਉਹਦੇ ਹਰਨੀਆਂ ਆ। ਹਰਨੀਆਂ, ਠੀਕ ਆ। ਹਾਂ, ਉਹਦਾ ਕੋਈ ਕਿਸੇ ਭੈਣ ਭਰਾ ਨੂੰ ਪਤਾ ਹੋਵੇ। ਠੀਕ ਹੈ ਜੀ। ਆਪਰੇਸ਼ਨ ਕਰਦੇ ਨੇ ਡਾਕਟਰ ਤੇ ਉਹਦੇ ਦਰਦ ਬੜਾ। ਠੀਕ ਆ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਗੁੜ ਤੇ ਅਦਰਕ ਮੇਰੇ ਖਿਆਲ 'ਚ ਕੁੱਟ ਕੇ ਕਹਿੰਦੇ ਹੁੰਦੇ ਵੈਸੇ ਖਾਣ ਨੂੰ। ਸੋਨੂੰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਸੀ ਕਿ ਮੋਟਾਪੇ ਦਾ ਕੀ ਇਲਾਜ ਹੈਗਾ? ਮੋਟਾਪੇ ਦਾ ਇਲਾਜ ਪੁੱਛਦੇ ਆ ਜੀ ਆਪਾਂ। ਮੋਟਾਪੇ ਦਾ ਦੱਸਿਆ ਤਾਂ ਸੀਗਾ ਲਾਸਟ ਵੀਕ, ਪਰ ਫਿਰ ਦੁਬਾਰਾ ਪੁੱਛ ਲੈਂਦੇ ਆ। ਗੁਰਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਦੇਖੋ, ਮੈਂ ਗਲਾ ਬਹੁਤ ਜ਼ਿਆਦਾ ਦੁਖਦਾ ਵਾ। ਪਹਿਲਾਂ ਖੰਘ ਦੇ ਨਾਲ ਜਿਹੜਾ ਕਾਫੀ ਖੁਸ਼ਕ ਹੋ ਗਿਆ ਤੇ ਈਵਨ ਬੋਲਿਆ ਵੀ ਜਾਂਦਾ ਨਹੀਂ, ਬਹੁਤ ਜ਼ਿਆਦਾ ਦਰਦ ਕਰ ਰਿਹਾ ਵਾ। ਵੀ ਇਹਦਾ ਕੋਈ ਆਪਾਂ ਨੂੰ ਇਲਾਜ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਪਲੀਜ਼। ਕਿੰਨੇ ਦਿਨਾਂ ਤੋਂ? ਹੋ ਗਿਆ ਜੀ ਸੱਤ। ਇਹ ਟਰੱਕ ਤੇ ਸੀਗੇ, ਅੱਜ ਹੀ ਘਰ ਆਏ ਨੇ। ਠੀਕ ਆ। ਜਾਨੀ ਕਾਫੀ ਦੁਖ ਰਿਹਾ, ਈਵਨ ਬੋਲਿਆ ਵੀ ਜਾਂਦਾ ਨਹੀਂ, ਜੇ ਆਵਾਜ਼ ਬਿਲਕੁਲ ਨਿਕਲਦੀ ਨਹੀਂ, ਬਹੁਤ ਘੱਟ, ਜਿਹਨੂੰ ਜ਼ੋਰ ਲਾ ਕੇ ਆਵਾਜ਼ ਕਰਦੀ ਆ। ਠੀਕ ਹੈ, ਠੀਕ ਹੈ। ਗੱਲ ਤੇ ਉਹਦਾ ਸਿੱਖ ਸੁੱਖ ਦਿਓ, ਆਪਾਂ ਪੁੱਛਦੇ ਹਾਂ ਕਿਸੇ ਨਾ ਕਿਸੇ ਨੂੰ ਵੀ ਇਹਦਾ ਕੀ ਕਰ ਆ। ਤਾਂ ਸ਼ੁਰੂ ਇੱਕ ਬ੍ਰੇਕ ਲੈਂਦੇ ਹਾਂ। ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਆਉਂਦੇ ਆ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ 'ਚ ਵੈਸੇ ਨਾ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਤੁਹਾਨੂੰ ਜੋ ਵੀ ਕੋਈ ਪ੍ਰੋਬਲਮ ਹੁੰਦੀ ਹੈ ਛੋਟੀ ਮੋਟੀ, ਜਾਂ ਤੁਹਾਡੇ ਕੋਲ ਕੋਈ ਇਲਾਜ ਹੁੰਦਾ, ਅਸੀਂ ਆਪਣੇ ਇੱਕ ਦੂਸਰੇ ਦੇ ਨਾਲ ਸ਼ੇਅਰ ਕਰਦੇ ਹਾਂ। ਅਤੇ ਸਾਰਿਆਂ ਨੂੰ ਰਿਕੁਐਸਟ ਹੈ, ਜਿਸ ਦੇ ਕੋਲ ਵੀ ਕੋਈ ਵੀ ਇਲਾਜ ਹੁੰਦਾ ਹੈ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਲਿਆ ਕਰੋ। ਉਹਦੇ ਨਾਲ ਕਿਸੇ ਨੂੰ ਆਰਾਮ ਆਉਂਦਾ ਆ, ਤੁਸੀਂ ਭਲਾ ਕਰ ਰਹੇ ਹੁੰਦੇ ਆ। ਅਤੇ ਪਰ ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ। ਇਹ ਜਿਹੜੀਆਂ ਚੀਜ਼ਾਂ ਆ ਇਹ ਆਮ ਸਟੋਰਾਂ ਤੋਂ ਮਿਲ ਜਾਂਦੀਆਂ, ਜਿਨ੍ਹਾਂ ਨੂੰ ਆਪਾਂ ਇੱਕ ਦੂਸਰੀ ਚੀਜ਼ ਦੇ ਨਾਲ ਲੌਕ ਕਰਦੇ ਹਾਂ, ਜਿਨ੍ਹਾਂ ਨੇ ਵਰਤੀਆਂ ਹੁੰਦੀਆਂ। ਆਪਾਂ ਆਪਣਾ ਐਕਸਪੀਰੀਅੰਸ ਆ ਉਹ ਆਪਾਂ ਸ਼ੇਅਰ ਕਰਦੇ ਹਾਂ। ਅਤੇ ਜ਼ਰੂਰ ਕਾਲ ਕਰਕੇ ਆਪਣਾ ਜੋ ਵੀ ਤੁਹਾਨੂੰ ਕੋਈ ਬਿਮਾਰੀ ਆ ਉਹਦੇ ਬਾਰੇ ਪੁੱਛ ਲਓ, ਅਤੇ ਜਿਹਨੂੰ ਇਲਾਜ ਦਾ ਪਤਾ ਹੈ ਅਤੇ ਪਲੀਜ਼ ਅਤੇ ਨਾਲ ਫੀਡਬੈਕ ਜ਼ਰੂਰ ਦਿਓ। ਬਹੁਤ ਸਾਰੇ ਲੋਕ ਫੀਡਬੈਕ ਦਿੰਦੇ ਆ, ਵਧੀਆ ਲੱਗਦਾ ਹੈ, ਤਾਂ ਫਿਰ ਹੋਰ ਲੋਕ ਵੀ ਇਲਾਜ ਦੱਸ ਫੀਡਬੈਕ ਜ਼ਰੂਰ ਦਿਆ ਕਰੋ। ਕਿਹੜੀ ਬਿਮਾਰੀ ਸੀਗੀ ਤੁਹਾਨੂੰ, ਕਿਹੜੀ ਚੀਜ਼ ਤੁਸੀਂ ਲਈ ਸੀਗੀ, ਤੁਹਾਨੂੰ ਆਰਾਮ ਆਇਆ। ਆਪਣੇ ਚੱਲਦੇ ਹਾਂ ਜੀ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਹੜੇ ਬਹੁਤ ਦੇਰ ਤੋਂ ਇਹਨਾਂ ਪ੍ਰੋਗਰਾਮਾਂ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾ ਰਹੇ। ਬੀਸਲਾ ਪਰਿਵਾਰ ਵਿਕਸਫੀਲਡ, ਮਹਿੰਦਰ ਸਿੰਘ ਭੰਗਾਓ, ਅੰਡਿਆਨਾ, ਬਾਦਰ ਸਿੰਘ ਗਿੱਲ, ਪੌਲਰ, ਮਨਜੀਤ ਸਿੰਘ ਚੌਹਾਨ, ਵਰਜੀਨੀਆ, ਗਰਮੀਤ ਸਿੰਘ ਜੀ ਯੂਕੇ ਤੋਂ, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ, ਬੇਕਰਸਫੀਲਡ, ਤਜਿੰਦਰ ਸਿੰਘ ਗਿੱਲ ਤੇ ਪਰਿਵਾਰ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਬਲਵੰਤ ਕੌਰ ਮਾਂਗਟ, ਓਹਾਇਓ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ, ਜੁਬਾ ਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ, ਤੰਦਰੁਸਤੀਆਂ ਆਪ ਨੂੰ ਮਿਲਣ। ਅਤੇ ਚੱਲਦੇ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਮਹੇਸ਼ ਸਿੰਘ ਜੀ। ਹਾਂਜੀ, ਹੁਣੇ ਕਿਸੇ ਨੇ ਪੁੱਛਿਆ ਸੀ ਵੀ ਗਲਾ ਖੁਸ਼ਕ ਰਹਿੰਦਾ। ਹਾਂਜੀ, ਉਹ ਗਰਮ ਦੁੱਧ 'ਚ ਨਾ ਮੱਖਣ ਪਾ ਕੇ ਪੀ ਲੈਣ, ਠੀਕ ਹੋ ਜਾਏਗਾ। ਘਿਓ ਪਾਉਣਗੇ? ਮੱਖਣ? ਘਿਓ ਮੱਖਣ 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 ਠੀਕ ਆ, ਠੀਕ ਆ। ਥੈਂਕ ਯੂ ਜੀ, ਥੈਂਕ ਯੂ। ਕੁਲਵਿੰਦਰ ਕੌਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਮੇਰਾ ਬੇਟਾ ਹੈਗਾ 28 ਸਾਲ ਦਾ। ਹਾਂਜੀ। ਉਹ ਟਰੱਕ ਚਲਾਉਂਦਾ ਵਾ ਤੇ ਉਹਦੇ ਨਾ ਸੱਜੀ ਬਾਂਹ ਮੋਢੇ ਕੋਲੋਂ ਹੋ ਜਾਂਦਾ, ਆਪਦੇ ਆਪ ਜਿਵੇਂ ਉੱਪਰ ਨੂੰ ਮੋਢਾ ਜਿਹਾ ਵੱਜਦਾ ਹੁੰਦਾ, ਥੋੜੀ ਜਿਹੀ ਪੇਨ ਵੀ ਕਰਦਾ ਵਾ। ਹਿੱਲਦਾ ਹੈ ਆਪਣੇ ਆਪ? ਹਾਂਜੀ, ਆਪਦੇ ਆਪ ਹੀ ਹਿੱਲਦਾ ਵਾ। ਅੱਛਾ। ਬਥੇਰਾ ਉਹਨੂੰ ਟੋਕੀ ਦਾ ਬਈ ਤੂੰ ਏਦਾਂ ਕਾਹਤੇ ਕਰਦਾ, 2 ਮਹੀਨੇ ਤੋਂ ਏਦਾਂ ਹੋਇਆ ਹੋਇਆ। ਠੀਕ ਆ। ਉਹ ਕਹਿੰਦਾ ਮੈਂ ਤਾਂ ਵੀ ਐਂ ਕਰਦਾ ਨੀ, ਆਪਦੇ ਆਪ ਹੀ ਹੋਈ ਜਾਂਦਾ ਵਾ, ਵੀ ਨਾਲੇ ਪੇਨ ਵੀ। ਠੀਕ ਆ। ਹਾਂਜੀ, ਜੇ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸੋ। ਜ਼ਰੂਰ ਸੁਣਦੇ ਰਹੋ ਤੁਸੀਂ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ ਜੀ, ਆਪਣੇ ਆਪ ਇਸ ਤਰ੍ਹਾਂ ਹੁੰਦਾ ਆ, ਇਹ ਵੀ ਬੜੀ ਹੈਰਾਨਗੀ ਵਾਲੀ ਗੱਲ ਆ। ਸੁਰਿੰਦਰ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੇਟ ਸਾਫ਼ ਕਰ ਲੈਣਾ, ਛੋਟਾ ਜਿਹਾ ਤੇ ਸੌਖਾ ਜਿਹਾ ਇਲਾਜ ਕਰਨਾ ਸੀਗਾ, ਕੋਈ ਵੀ ਕਰ ਸਕਦਾ। ਹਾਂਜੀ। ਮੇਰੇ ਹਸਬੈਂਡ ਇੰਨੇ ਤੰਗ ਸੀ ਨਾ, ਬਹੁਤ ਜ਼ਿਆਦਾ ਟਰੱਕ ਚਲਾਉਂਦੇ ਹੈਗੇ ਆ, ਤਾਂ ਬਹੁਤ ਜ਼ਿਆਦਾ ਤੰਗ ਰਹਿੰਦੇ ਸੀਗੇ। ਹਾਂਜੀ। ਤੇ ਉਹਨਾਂ ਨੇ ਕੀ ਕੀਤਾ ਕਿ ਸ਼ਾਮ ਨੂੰ ਡਿਨਰ ਦੇ ਵਿੱਚ ਖੀਰਾ ਕੱਟਣਾ ਆ
ਹਾਂਜੀ, ਤੇ ਉਹਦੇ ਉੱਪਰ ਤੁਸੀਂ ਕਾਲੀ ਮਿਰਚ ਪਾਉਣੀ ਆ, ਨਮਕ ਪਾ ਲਓ, ਹੁਣ ਆਪਣਾ ਬਣਾ ਲਓ, ਜਿੱਦਾਂ ਅਜਵਾਇਣ ਕਾਲੀ ਮਿਰਚ ਪਾ ਕੇ ਆਪਣਾ ਲੂਣ ਬਣਾ ਲਓ। ਹਾਂਜੀ, ਤੇ ਉੱਤੇ ਅੱਧਾ ਨਿੰਬੂ। ਹਾਂਜੀ, ਤੇ ਜਿਹੜਾ ਦਹੀਂ ਲੈਣਾ ਆ ਨਾਲ, ਉਹ ਥੋੜਾ ਜਿੰਨਾ ਵੀ ਤੁਹਾਨੂੰ ਪਚਦਾ ਉਹ ਲਵੋ, ਤੇ ਉਹਦੇ ਵਿੱਚ ਕੁਛ ਨੀ ਪਾਉਣਾ, ਕਾਲੀ ਮਿਰਚ ਖਾਲੀ ਪਾਉਣੀ ਆ। ਠੀਕ ਆ। ਤੇ ਜਿਹੜਾ ਮਤਲਬ ਕਿ ਖੀਰਾ ਆ, ਉਹਦੇ ਉੱਪਰ ਲੂਣ, ਕਾਲੀ ਮਿਰਚ ਤੇ ਨਿੰਬੂ, ਤੇ ਖਾ ਕੇ ਤੇ ਬਾਅਦ ਵਿੱਚ ਜਿਹੜਾ ਪਾਣੀ ਆ ਉਹ ਵੀ। ਠੀਕ ਆ। ਤੇ ਬਸ ਇੰਨਾ ਕੁ ਸੌਖਾ ਜਿਹਾ ਇਲਾਜ ਹੈਗਾ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵੀ ਬਹੁਤ ਜ਼ਿਆਦਾ ਸੌਖੀ ਆ। ਹੁਣ ਮੇਰੇ ਹਸਬੈਂਡ ਬਹੁਤ ਜ਼ਿਆਦਾ, ਇੰਨੀ ਪੁਰਾਣੀ ਕਬਜ਼ ਟੁੱਟੀ ਆ ਨਾ, ਤੁਹਾਨੂੰ ਮੈਂ ਦੱਸ ਸਕਦੀ। ਠੀਕ ਹੈ ਜੀ। ਤੇ ਕੋਈ ਵੀ ਕਰ ਸਕਦਾ, ਬਹੁਤ ਖਾਇਆ, ਤੇ ਮੈਂ ਕਿਹਾ ਚਲੋ ਮੈਂ ਵੀ ਦੱਸ ਦਿੰਦੀ ਕਿਸੇ ਦਾ। ਥੈਂਕ ਯੂ ਜੀ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਾਂ ਕਈ ਵਾਰੀ ਆਦਤ ਨਹੀਂ ਹੁੰਦੀ ਚੰਗੀਆਂ ਚੀਜ਼ਾਂ ਖਾਣ ਦੀ, ਜਿਸ ਤਰ੍ਹਾਂ ਤੁਸੀਂ ਖੀਰਾ ਕਿਹਾ ਆ, ਆਪਾਂ ਕਈ ਵਾਰੀ ਨਾ ਸਾੜ ਕੇ ਭਾਵੇਂ ਸਿੱਟ ਲਈਏ, ਖਾਂਦੇ ਨਹੀਂ। ਤਾਂ ਕਾਲ ਕਰ ਸਕਦੇ 4082725200। ਹਰਮਿੰਦਰ ਆਸਟ੍ਰੇਲੀਆ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ, ਜਿਹੜਾ ਪੇਟ ਲਈ ਕਹਿੰਦੇ ਆ, ਜਿਹੜਾ ਪੇਟ ਸਾਫ਼ ਕਰਨ ਲਈ, ਇਹ ਜੇ ਰੈਗੂਲਰ ਵੀ ਨਾ ਮਿੱਠੀ ਸੌਂਫ, ਹਾਂਜੀ, ਤੇ ਗੁਲਾਬਾਂ ਦੇ ਫੁੱਲ ਤੇ ਮਣਕਾ ਰਿੰਨ ਕੇ, ਠੀਕ ਆ, ਰਾਤ ਨੂੰ ਸੌਣ ਲੱਗੇ ਮਤਲਬ ਜਿੰਨਾ ਪੀ ਸਕਦੇ, ਅੱਧਾ ਗਲਾਸ ਦੇ ਵਿੱਚ ਕਰ ਲੈਣ, ਦੁੱਧ ਪਾ ਲੈਣ ਜਾਂ ਉਦਾਂ ਹੀ ਪੀ ਲੈਣ। ਪਰ ਉਹਦੇ ਨਾਲ ਸ਼ਰਤ ਹੀ ਆਇਆ ਵੀ ਪੇਟ ਇੱਕਦਮ ਜਿੱਦਾਂ ਲੂਜ਼ ਮੋਸ਼ਨ ਦੇ ਟਾਈਪ ਹੋ ਜਾਊਗਾ, ਇੰਨਾ ਸਾਫ਼ ਹੁੰਦਾ ਹੈ। ਅੱਛਾ, ਗੁਲਾਬ ਦੇ ਫੁੱਲ ਤਾਜ਼ੇ ਕਿ ਸੁੱਕੇ? ਤਾਜ਼ੇ ਮਿਲ ਜਾਣ ਉਹ ਵੀ ਵਧੀਆ, ਸੁੱਕੇ ਮਿਲ ਜਾਣ ਉਹ ਵੀ ਵਧੀਆ। ਠੀਕ ਆ। ਮਣਕੇ ਤਾਂ ਸੌਂਫ, ਠੀਕ ਹੈ, ਜਿੱਦਾਂ ਇੱਕ ਕਾੜੇ ਜਿਹੇ ਵਾਂਗੂ ਬਣਾ ਕੇ ਪੀਣ, ਉਹਨਾਂ ਬਹੁਤ ਜ਼ਿਆਦਾ ਫਰਕ ਪਿਆ। ਦੂਸਰੇ ਜਿਹੜੇ ਕਹਿੰਦੇ ਨਾ ਗਲ ਡਰਾਈ ਰਹਿੰਦਾ ਆ, ਉਹਨਾਂ ਨੂੰ ਕਹੋ ਸ਼ਹਿਦ ਦੇ ਵਿੱਚ ਹਲਦੀ ਥੋੜੀ ਜਿਹੀ ਪਾ ਕੇ ਉਹਦੇ ਗਰਾਰੇ ਜੇ ਗਲ ਵਿੱਚ ਕਰਨ, ਜਾਂ ਫਿਰ ਗ੍ਰੈਸਰੀਨ ਲਓ। ਠੀਕ ਹੈ ਜੀ। ਸ਼ਹਿਦ ਦੇ ਵਿੱਚ ਹਲਦੀ ਰਲਾ ਲਓ, ਉਹਦੇ ਨਾ ਗਲੇ ਚ ਮੂੰਹ ਚ ਪਾ ਕੇ ਗਰਾਰੇ ਜਿਹੇ ਵਾਂਗੂ ਹੌਲੀ 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 ਕਰਨ। ਉਹਦੇ ਨਾਲ ਨਾ ਜਿਹੜੀ ਅੰਦਰਲੀ ਖੁਸ਼ਕ ਜਿਹੜੀ ਆ ਡਰਾਈ ਬਣ, ਉਹ ਵੀ ਠੀਕ ਹੁੰਦਾ, ਤੇ ਉਦਾਂ ਗਲੇ ਦੀ ਕੋਈ ਬਿਮਾਰੀ ਉਹ ਵੀ ਠੀਕ ਹੁੰਦਾ। ਠੀਕ ਹੈ ਜੀ। ਚਾਹੇ ਗ੍ਰੈਸਰੀਨ ਤਾਂ ਪੱਕਾ ਬਹੁਤ ਮਤਲਬ ਹੈਗਾ, ਹਾਂਜੀ, ਉਹ ਬਹੁਤ ਜਲਦੀ ਠੀਕ, ਕਾਫੀ ਫਰਕ ਪੈਂਦਾ। ਚੰਗਾ ਜੀ, ਇਹ ਮੈਂ ਦੋ ਗਿਆ ਸੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਗੁਰਜੀਤ। ਹਾਂਜੀ ਸਰ ਜੀ, ਦੇਖ ਮੈਂ ਤੈਨੂੰ ਲੋ ਥਾਇਰਾਇਡ ਦਾ ਪੁੱਛਣਾ ਸੀਗਾ ਵੀ ਮੈਂ ਥਾਇਰਾਇਡ ਬਹੁਤ ਘਟਦਾ ਵਾ। ਘਟਦਾ ਆ, ਠੀਕ ਆ। ਹਾਂਜੀ, ਅੱਗੇ ਮੈਨੂੰ ਦੱਸਿਆ ਸੀ ਆਪਣੇ ਕੀ ਉਬਾਲ ਖੀਰਾ ਵੀ ਰਾਤ ਨੂੰ ਉਬਾਲਣਾ ਵਾ, ਉਹ ਵੈਸੇ ਮੈਂ ਕਰ ਰਹੀ ਹਾਂ, ਪਰ ਸਿਰ ਫਰਕ ਨਹੀਂ ਪਿਆ। ਵੀ ਜੇ ਹੋਰ ਇਲਾਜ ਵੀ ਹੋਵੇ ਜਾਂ ਵੀ ਮੈਂ ਇਹੀ ਲਈ ਜਾਵਾਂ, ਪਲੀਜ਼ ਮੈਨੂੰ ਇਹਦੇ ਬਾਰੇ ਕੋਣ ਦੱਸਿਓ ਜ਼ਰੂਰ। ਓਕੇ ਜੀ, ਜ਼ਰੂਰ। ਹਾਂਜੀ, ਥੈਂਕ ਯੂ ਭਾਜੀ, ਮੈਨੂੰ ਗਲੇ ਦੇ ਦੋ ਮਿਲ ਗਿਆ। ਥੈਂਕ ਯੂ ਸੋ ਮਚ। ਇਹਨਾਂ ਨੂੰ ਤਾਂ ਹੁਣੇ ਕਰ ਲਓ। ਹਾਂਜੀ, ਥੈਂਕ ਯੂ। ਹਾਂਜੀ, ਥੈਂਕ ਯੂ ਸੋ ਮਚ। ਥੈਂਕ ਯੂ। ਪਲਵਿੰਦਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਮੈਂ ਤਾਂ ਇਹੀ ਪੁੱਛਣਾ ਜੀ ਗੁਰਦੀਪ ਆਂਟੀ ਤੋਂ, ਵੀ ਮਿੱਠਾ ਤੇਲੀਆ ਮੈਂ ਉੱਥੋਂ ਚੀਜ਼ਾਂ ਮੰਗਾਈਆਂ ਹੈਗੀਆਂ, ਵੀ ਉਹ ਮੈਨੂੰ ਦੱਸਣ ਵੀ ਮਿੱਠਾ ਤੇਲੀਆ ਲੈਣਾ ਕਾਹਦੇ ਨਾਲ, ਕਿਸ ਤਰ੍ਹਾਂ ਲੈਣਾ। ਮਿੱਠਾ ਤੇਲੀਆ, ਠੀਕ ਆ। ਹਾਂਜੀ, ਠੀਕ ਹੈ ਜੀ, ਠੀਕ ਆ। ਜੇ ਉਹਨਾਂ ਦੀ ਲਾਈਨ ਰਲ ਗਈ ਤੇ ਜ਼ਰੂਰ ਆਉਣਗੇ। ਗੁਰਦੀਪ ਕੌਰ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਪੁੱਛਣਾ ਸੀਗਾ, ਮੇਰਾ ਬੇਟਾ ਆ, ਉਹਦੀ ਏਜ ਹੈਗੀ ਜਿੱਦਾਂ 9 months ਦੀ ਆ। ਹਾਂਜੀ, ਤੇ ਜਿੱਦਾਂ ਉਹਨੂੰ 10ਵਾਂ ਸਟਾਰਟ ਹੋਇਆ ਆ, ਤੇ ਉਹਦੀ ਨਾ ਟੁੰਨ ਆ ਜਿਹੜੀ ਉਹ ਰੈੱਡ ਹੈ, ਜਿੱਦਾਂ ਵੱਧ ਤਾਂ ਨਹੀਂ ਰਹੀ ਹੈਗੀ, ਸ਼ੁਰੂ ਤੋਂ ਹੀ ਏਦਾਂ ਹੀ ਆ ਵੀ ਰੈਡਿਸ਼ ਜੀ ਆ, ਵੀ ਰੈੱਡ ਹੋ ਜਾਂਦੀ ਆ ਤੇ ਫਿਰ ਆਪਣੇ ਆਪ ਠੀਕ ਹੋ ਜਾਂਦੀ ਆ, ਤੇ ਪਰ ਉਹ ਠੀਕ ਨਹੀਂ ਹੋ ਰਹੀ, ਜਿੱਦਾਂ ਅਸੀਂ ਲਾ ਰਹੇ ਹਾਂ ਕੋਰਟੀਜ਼ਨ ਵਗੈਰਾ ਵੀ ਉੱਪਰ। ਹਾਂਜੀ, ਤੇ ਇਹਦੇ ਲਈ ਜੀ ਅਗਰ ਕਿਸੇ ਦੇ ਨੁਸਖਾ ਹੋਵੇ। ਔਰ ਇੱਕ ਮੈਂ ਪੁੱਛਣਾ ਸੀਗਾ, ਮੇਰੇ ਮਦਰ ਨੇ, ਉਹਨਾਂ ਦੇ ਨਾ ਵਾਲ ਬਹੁਤ ਝੜਦੇ ਆ। ਠੀਕ ਆ। ਤੇ ਜਿੱਦਾਂ ਇੱਕਦਮ ਹੀ ਸਾਰੇ ਬਹੁਤ ਹੀ ਲੈਂਦੇ ਆ ਕਿ ਖਾਲੀ ਹੋਏ ਪਏ ਆ, ਫਿੰਸੀਆਂ ਥੋੜੀਆਂ ਥੋੜੀਆਂ ਦਾਣੇ ਦਾਣੇ ਜੇ ਹੋ ਕੇ ਨਾ ਬਹੁਤ ਜ਼ਿਆਦਾ ਝੜਦੇ ਨੇ, ਤੇ ਉਹਦੇ ਲਈ ਅਗਰ ਕੁਛ। ਜ਼ਰੂਰ ਗੁਰਦੀਪ ਜੀ, ਪਹਿਲੇ ਪਾਰਟ ਦੇ ਵਿੱਚ ਨਾ ਵਾਲਾਂ ਤੋਂ ਤਾਂ ਦੱਸ ਦਿੱਤਾ ਗਿਆ ਆ, ਤਾਂ ਆਪਾਂ ਫਿਰ ਹੋਰ ਵੀ ਪੁੱਛਦੇ ਹਾਂ। ਨਹੀਂ, ਉਹਨਾਂ ਨੇ ਉਹ ਯੂਜ਼ ਕੀਤਾ ਜਿਹੜਾ ਕਲੌਂਜੀ ਦਾ ਤੇਲ ਵਗੈਰਾ ਸਾਰਾ ਕੁਝ, ਠੀਕ ਹੈ, ਉਹਦੇ ਨਾਲ ਪਰ ਕੋਈ ਫਰਕ ਨਹੀਂ ਪਿਆ ਉਹਨਾਂ ਨੂੰ। ਫਰਕ ਹੋਰ ਦੇ ਕੋਲ ਕੁਝ। ਹਾਂਜੀ, ਹਾਂ, ਠੀਕ ਹੈ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਬੋਡੀ ਆਪੋ ਆਪਣੀ ਆ ਜੀ। ਕਈ ਵਾਰੀ ਜਿਹੜੀਆਂ ਫਿੰਸੀਆਂ ਆ ਉਹ ਕਰ ਦੇ ਨਾਲ ਵੀ ਬਹੁਤ ਹੋ ਜਾਂਦੀਆਂ ਆ, ਸਿਰ ਦੇ ਵਿੱਚ ਬਹੁਤ ਜ਼ਿਆਦਾ ਸਿੱਕਰੀ ਪੈ ਜਾਂਦੀ ਆ, ਫਿੰਸੀਆਂ ਹੋ ਜਾਂਦੀਆਂ, ਬਣ ਕੇ ਲਿੱਥਦੀਆਂ। ਅਨਿਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਥੋੜੀ ਦੇਰ ਪਹਿਲਾਂ ਹੀ ਗੱਡੀ ਦੇ ਵਿੱਚ ਬੇਟੇ ਨੂੰ ਸਕੂਲੋਂ ਚੱਕਣ ਗਈ ਸੀ, ਤੇ ਪ੍ਰੋਗਰਾਮ ਸੁਣ ਰਹੀ ਸੀ। ਉੱਥੇ ਕਿਸੇ ਨੇ ਇੱਕ ਤਾਂ ਆਪਣੇ ਗਿੱਟੇ ਬਾਰੇ ਦੱਸਦੇ ਸੀਗੇ ਕਿ ਸੋਜਿਸ਼ ਹੋ ਜਾਂਦੀ। ਹਾਂਜੀ, ਤੇ ਉਹ ਮੈਂ ਦੱਸਣਾ ਸੀ ਕਿ ਆਪਣਾ ਯੂਰਿਕ ਐਸਿਡ ਚੈੱਕ ਕਰਵਾ ਲੈ। ਹਾਂਜੀ, ਯੂਰਿਕ ਐਸਿਡ ਉਹਦਾ ਕਰਕੇ ਵੀ ਹੁੰਦੀ ਹੈ ਸੋਜਿਸ਼ ਕਈ ਵਾਰੀ। ਤੇ ਸੈਕਿੰਡ, ਕਿਸੇ ਭੈਣ ਜੀ ਨੇ ਪੁੱਛਿਆ ਸੀਗਾ ਕਿ ਉਹਨਾਂ ਦੇ ਸ਼ਾਇਦ ਕਿਸੇ ਦਾ ਮਿਸਕੈਰੇਜ ਹੋ ਜਾਂਦਾ ਬਹੁਤ ਜਲਦੀ, ਤੇ ਉਹਦੇ ਵਾਸਤੇ ਜੇ ਉਹ ਮੇਰੇ ਨੰਬਰ ਤੇ ਕਾਲ ਕਰ ਲੈਣ ਤੇ ਫਿਰ ਮੈਂ ਉਹਨਾਂ ਨੂੰ ਪਰਸਨਲੀ ਦੱਸ ਸਕਦੀ ਹਾਂ ਕਿ ਕੀ ਕਰ ਲੈਣ ਇਹਦੇ ਵਾਸਤੇ। ਠੀਕ ਹੈ, ਠੀਕ ਹੈ ਜੀ। ਹਾਂਜੀ, ਤੁਸੀਂ ਉਹ ਨੰਬਰ ਮੇਰਾ ਆ ਗਿਆ ਹੁਣ, ਦੇ ਦਿਓ ਤੁਸੀਂ ਉਹਨਾਂ ਨੂੰ ਨਾ। ਠੀਕ ਹੈ। ਤੇ ਈਵਨ ਕਿ ਜੇ ਕਿਸੇ ਦੇ ਕੋਈ ਬੇਬੀ ਵੀ ਨਹੀਂ ਹੁੰਦਾ ਤੇ ਤਾਂ ਵੀ ਉਹਨਾਂ ਨੂੰ ਦੱਸ ਸਕਦੇ ਹਾਂ ਆਪਾਂ
ਠੀਕ ਹੈ, ਕੀ ਕਰ ਸਕਦੇ ਇਹਦੇ ਵਾਸਤੇ। ਠੀਕ ਹੈ ਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ। 0827250 ਹਰਨੇਕ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂ ਹੁਣ ਆਉਂਦੀ ਆਵਾਜ਼? ਹਾਂਜੀ ਹੁਣ ਠੀਕ ਹੈ। ਹਾਂਜੀ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਜੀ। ਮੈਂ ਜਿਹੜੀ ਉਹ ਬਣਾਈ ਸੀ ਨਾ ਫਟਕੜੀ, ਤੁਹਾਨੂੰ ਪਿਛਲੀ ਵਾਰ ਮੈਂ ਦੱਸਿਆ ਸੀਗਾ। ਹਾਂਜੀ ਵੇਚਣ ਵਾਲੀ, ਉਹ ਤੇ ਹੁਣ ਭੈਣ ਜੀ ਦੱਸਦੇ ਸੀਗੇ ਵੀ ਉਹ ਮੇਰੀ ਖਿੱਲਾਂ ਨਹੀਂ ਬਣੀਆਂ। ਮੈਂ ਉਹ ਅਸੀਂ ਰਲਾ ਲਈ ਸੀਗੀ ਵੀ ਉਹ ਹੁਣ ਭੈਣ ਜੀ ਦੱਸ ਦੇਣ ਗੁਰਦੀਪ ਕੌਰ ਵੀ ਖਾ ਸਕਦੇ ਆ ਕਿ ਨਹੀਂ ਖਾ ਸਕਦੇ। ਹਾਂ ਉੱਦਾਂ ਤਾਂ ਜਿਹੜੀ ਬਣਾ ਕੇ ਰੱਖਣੀ ਵੀ ਆ, ਉਹਨੂੰ ਕੁੱਟ ਕੇ ਰੱਖਣਾ, ਖਾਈ ਦੀ ਤਾਂ ਉਹ ਵੀ ਆ। ਕੋਈ ਨਹੀਂ ਪੁੱਛ ਲੈਂਦੇ ਆਪਾਂ। ਕੋਈ ਨਹੀਂ ਫਿਰ ਲੈਣ ਮਿਲੀ ਤਾਂ ਫਿਰ ਦੱਸ ਦੇਣ, ਹੈ ਨਾ। ਠੀਕ ਆ। ਹਾਂ ਵੀ ਆਪਾਂ ਉਹਨੂੰ ਖਾ ਸਕਦੇ ਆ ਜਾਂ ਨਹੀਂ ਖਾ ਸਕਦੇ। ਠੀਕ ਹੈ ਜੀ। ਤੇ ਉਹ ਅਸੀਂ ਫਿਰ ਰਲਾ ਲਈ ਨਾ, ਉਹ ਰਲਾ ਬੈਠੇ। ਠੀਕ ਹੈ ਜੀ। ਜਾਨੀ ਉਹ ਵਿੱਚ ਤਾਂ ਡਿੱਗ ਪਈ ਘਿਓ ਦੇ, ਤੇ ਜਾਨੀ ਉਹ ਥੱਲੇ ਪੇਪੜ ਜਿਹਾ ਜੰਮ ਗਿਆ, ਖਲੇਪੜ ਜਿਹਾ। ਹਾਂਜੀ ਹਾਂਜੀ ਜੰਮ ਜਾਂਦੀ ਹੈ, ਪੱਥਰ ਜਿਹਾ। ਹਾਂ ਦੱਸਿਆ ਤੁਹਾਨੂੰ। ਹਾਂਜੀ ਹਾਂਜੀ। ਤੇ ਇੱਕ ਨਾ ਮੈਂ ਜਿਹੜਾ ਤੁਹਾਨੂੰ ਦੱਸਿਆ ਵੀ ਮੇਰਾ ਅੰਗੂਠਾ ਦੁਖਦਾ ਸੀਗਾ ਹੱਥ ਦਾ। ਹਾਂਜੀ। ਤੇ ਉਹ ਮੈਂ ਘਿਓ ਕਿਸੇ ਨੇ ਦੱਸਿਆ ਸੀ ਆਪਣੇ ਵੀ ਘਿਓ ਮਲਿਆ ਕਰੋ, ਵੀ ਘਿਓ ਮਲ ਕੇ ਉੱਤੇ ਗਰਮ ਪੱਟੀ ਬੰਨ ਲਿਆ ਕਰੋ। ਮੈਂ ਉਹ ਹਫ਼ਤਾ ਬੰਨਦਾ ਰਿਹਾ, ਪਰ ਕੋਈ ਖਾਸ ਫਰਕ ਜਿਹਾ ਨਹੀਂ ਪੈਂਦਾ। ਅੰਗੂਠਾ ਹੱਥ ਦਾ ਦੁਖਦਾ? ਹਾਂਜੀ ਹਾਂਜੀ ਹੱਥ ਦਾ। ਤੇ ਡਾਕਟਰਾਂ ਨੂੰ ਦਿਖਾਇਆ ਸੀ, ਉਹ ਦੱਸਦੇ ਨਹੀਂ। ਉਹ ਤਾਂ ਉਹਨਾਂ ਨੇ ਉਹਦੇ ਤੇ ਦਸਤਾਨਾ ਦਿੱਤਾ ਸੀ ਵੀ ਆਹ ਚੜਾ ਲੈਗਾ। ਮੈਂ ਡਰਾਈਵ ਕਰਦਾ ਜੀ ਟਰੱਕ। ਠੀਕ ਹੈ ਜੀ। ਹਾਂਜੀ ਠੀਕ ਹੈ ਜੀ, ਠੀਕ ਹੈ। ਆਪਾਂ ਜ਼ਰੂਰ ਪੁੱਛਦੇ ਹਾਂ ਜੀ। 408-272 ਮਹਿੰਦਰ ਕੌਰ। ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਥੈਂਕ ਯੂ। ਮੈਂ ਤੁਹਾਨੂੰ ਇੱਕ ਹਾਂਜੀ ਬਿਮਾਰੀਆਂ ਦੋ ਤਿੰਨ ਨਹੀਂ ਮਤਲਬ ਕਈ ਹੈਗੀਆਂ ਜਿਹਨਾਂ ਪਤਾ ਨਹੀਂ ਦੁਨੀਆਂ ਖਾ ਕੇ ਜਾਂ ਕਿਸ ਤਰ੍ਹਾਂ ਮੇਰੀ ਆਵਾਜ਼ ਵੀ ਖਰਾਬ ਹੋ ਗਿਆ, ਗਲਾ ਤਾਊ ਸਭ ਕੁਝ ਖੁਸ਼ਕ ਹੋ ਗਿਆ ਬਿਲਕੁਲ। ਜਿਹੜੀ ਮੇਰੀ ਉੱਪਰ ਤੇ ਮਤਲਬ ਖੱਬਾ ਪਾਸਾ ਸਾਰਾ ਹੀ ਜਾ। ਤੇ ਮੈਂ ਨਾ ਚਾਹੁੰਦੀ ਸੀ ਬਹੁਤ ਕੁਛ ਨਾ। ਮੈਂ ਇੱਕ ਦਿਨ ਇੱਥੇ ਪੜਿਆ ਤੇ ਚਮਚਾ ਸਰੋਂ ਦਾ ਤੇ ਚਮਚਾ ਕਾਲਾ ਮਿਕਸ ਕਰਕੇ ਸਰੋਂ ਤੇਲ ਥੋੜਾ ਜਿਹਾ ਗਰਮ ਕਰ ਲੈਣਾ, ਇਸ ਕਰਕੇ ਛਾਤੀ ਤੇ ਮਲ ਲਓ ਤੇ 3 ਦਿਨਾਂ ਚ ਸਾਫ਼। ਜੀ ਭੈਣ ਜੀ ਮੇਰੇ ਨਾ ਜੀ ਕਹਿਤਾ ਪਤਾ। ਹਾਂਜੀ ਕੋਈ ਨਹੀਂ, ਇਲਾਜ ਦੱਸੀ ਚਲੋ। ਹਾਂਜੀ ਹਾਂਜੀ ਰੇਸ਼ਾ ਨਹੀਂ ਠੀਕ ਆ। ਕਿੱਦਾਂ ਬਾਬਾ ਰਾਮਦੇਵ ਜੀ ਦੱਸਦੇ ਤਾਂ ਕਰਦੀ ਖੈਰ ਓਦਾਂ ਤਾਂ ਮੈਂ ਨਹੀਂ ਸੀ ਲੈਂਦੀ, ਬੜੇ ਆਰਾਮ ਨਾਲ ਲੈਂਦੀ ਸੀ ਸਾਹ। ਥੋੜਾ ਜਿਹਾ ਪੇਟ ਨੂੰ ਖਿੱਚ ਕੇ ਨਾ ਸਾਹ ਕੱਢੋ ਛਾਤੀ ਆਰਾਮ ਨਾਲ, ਬਹੁਤ ਆਰਾਮ ਨਾਲ। ਤੇ ਉਹਨਾਂ ਵੀ 4-5 ਹਨ, ਉਹਨਾਂ ਵੀ ਫਿਰ 3-4 ਵਾਰੀ ਏਦਾਂ ਕੱਢ ਲਓ ਤੇ ਐਵੇਂ 3-4 ਘੰਟੇ। ਕਈ ਵਾਰ ਅੱਧੀ ਦਿਹਾੜੀ ਵੀ ਲੰਘ ਜਾਂਦੀ ਜਿੱਦਾਂ ਆਰਾਮ ਨਾਲ। ਫਿਰ ਮੈਨੂੰ ਠੀਕ ਆ, ਮੈਂ ਦੱਸਾਂ ਨੂੰ ਸ਼ਾਇਦ ਜ਼ਰੂਰ ਜੀ ਜ਼ਰੂਰ। ਬਹੁਤ ਲੋਕਾਂ ਨੂੰ ਹੁੰਦੀ ਆ, ਸਪੈਸ਼ਲੀ ਅੱਜ ਕੱਲ੍ਹ ਠੰਡ ਆ। ਹਾਂਜੀ ਮੈਨੂੰ ਜ਼ਿਆਦਾ ਹੀ ਸੀਗਾ, ਜਿੱਦਾਂ ਮੈਂ ਕਦੀ ਪਾਣੀ ਹੀ ਨਹੀਂ ਪੀਤਾ। ਜੀ ਜੀ ਚਾਹ ਪੀਣ ਬਹੁਤ ਫਰਕ ਗਿਆ। ਜ਼ਰੂਰ ਅਸੀਂ ਉਹ ਕਿਸੇ ਨੂੰ ਜ਼ਰੂਰ ਜੀ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ ਜੀ। ਜਿਹੜਾ ਪਾਣੀ ਆ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਆ, ਪਾਣੀ ਜ਼ਰੂਰ ਪੀਆ ਕਰੋ ਜੀ। ਅਮਰਜੀਤ ਸਤਿ ਸ਼੍ਰੀ ਅਕਾਲ। 4 ਚੀਜ਼ ਕਰਕੇ ਉੱਪਰ ਕਾਟਨ ਦਾ ਕੱਪੜਾ ਬੰਨ੍ਹਣਾ। ਹਾਂਜੀ ਉਹ ਜੀ ਸਾਨੂੰ। ਠੀਕ ਹੈ। ਹਾਂਜੀ ਜੀ ਮੇਰੀ ਮੰਮੀ ਦੇ ਜ਼ਿਆਦਾ ਗੋਡੇ ਦੁਖਦੇ। ਠੀਕ ਹੈ ਜੀ। ਹਾਂਜੀ ਜੀ ਇੱਕ ਅਫਰੇਮੇ ਤੋਂ 2-3 ਚੀਜ਼ਾਂ ਦੱਸਣੀਆਂ ਸੀ ਜਿਨ੍ਹਾਂ ਨੂੰ ਅਫਰੇਮਾ ਹੁੰਦਾ। ਉਹ ਰੋਟੀ ਤੋਂ ਪਹਿਲਾਂ ਲੈਣੀਆਂ ਕਿ ਬਾਅਦ ਲੈਣੀਆਂ? ਚਲੋ ਉਹਨਾਂ ਨੂੰ ਪੁੱਛਦੇ ਆਪਾਂ, ਦੱਸੂਗਾ। ਹਾਂਜੀ ਠੀਕ ਹੈ ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਭੁਪਿੰਦਰ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਨੁਸਖਾ ਤਾਂ ਮੇਰੇ ਕੋਲ ਕੋਈ ਨਹੀਂ ਹੈਗਾ। ਮੈਂ ਦੱਸਣਾ ਚਾਹੁੰਦਾ ਕਿ ਜਿਵੇਂ ਆਪਣਾ ਲਿਵਰ ਤੇ ਕਿਡਨੀ ਵਗੈਰਾ ਦੀ ਨਾ ਦਵਾਈਆਂ ਤੁਸੀਂ ਐਮਾਜ਼ੋਨ ਤੇ ਜਾਓ ਤੇ ਉੱਥੇ ਪਾਓ ਨਾ, ਤੇ ਡੀਟੌਕਸੀਫਾਈ ਤੇ ਕਾਫੀ ਚੰਗੀ ਦਵਾਈਆਂ ਹੈਗੀਆਂ, ਲੋਕੀ ਲੈਂਦੇ ਹੈਗੇ ਤੇ ਰਿਵਿਊਜ਼ ਵੀ ਬਹੁਤ ਚੰਗੇ ਆ। ਮਤਲਬ ਕਿ 4 ਸਟਾਰ ਹੈਗੇ ਆਊਟ ਆਫ 5 ਨਾ ਜਿਹਨੂੰ ਕਹਿੰਦੇ ਆ। ਆਪਾਂ ਕੋਈ ਦਵਾਈ ਲੈਣ ਦੀ ਗੱਲ ਨਹੀਂ ਕਰ ਰਹੇ, ਆਪਾਂ ਸਿਰਫ ਤੇ ਸਿਰਫ ਜਿਹੜੀਆਂ ਘਰ 'ਚ ਪਈਆਂ ਹੋਈਆਂ ਚੀਜ਼ਾਂ ਉਹਨਾਂ ਦੀ ਗੱਲ ਕਰ ਰਹੇ ਹਾਂ। ਹਾਂਜੀ ਪਰ ਉਹ ਵੀ ਦੇਸੀ ਦਵਾਈਆਂ ਨੇ ਜੀ, ਆਪਾਂ ਨੂੰ ਉਹ ਜੜੀ ਬੂਟੀਆਂ ਦੀ ਬਣੀਆਂ ਆ। ਤੇ ਜੇ ਕਿਸੇ ਨੂੰ ਲੋੜ ਹੋਵੇ ਤੇ ਜਾ ਕੇ ਪੜ੍ਹ ਕੇ ਤੇ ਰਿਵਿਊ ਦੇਖ ਕੇ ਖਰੀਦ ਸਕਦਾ ਜੀ। ਠੀਕ ਹੈ ਜੀ, ਥੈਂਕ ਯੂ ਭੁਪਿੰਦਰ ਸਿੰਘ ਜੀ। ਇਹ ਚੀਜ਼ਾਂ ਤਾਂ ਜ਼ਰੂਰ ਆਪਾਂ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ। ਸਾਡੀ ਬੋਡੀ ਦੇ ਅੰਦਰ ਬਹੁਤ ਤੱਕ ਹੈਗਾ ਕਿ ਪੇਟ ਸਾਫ਼ ਰੱਖਣਾ ਚਾਹੀਦਾ। ਬਹੁਤੀਆਂ ਬਿਮਾਰੀਆਂ ਸਾਡੇ ਪੇਟ ਤੋਂ ਚੱਲਦੀਆਂ ਆ ਜੀ। ਬਾਕੀ ਤੁਹਾਡੇ ਜਿਹੜੇ ਔਰਗਨ ਹੈਗੇ ਆ, ਆਪਣਾ ਲੀਵਰ ਹੋ ਗਿਆ, ਕਿਡਨੀਆਂ ਹੋ ਗਈਆਂ, ਸੇ ਬੋਡੀ ਦੇ ਵਿੱਚ ਪਤਾ ਨਹੀਂ ਲੱਗਦਾ। ਇਹਨਾਂ ਨੂੰ ਜ਼ਰੂਰ ਆ। ਕਹਿੰਦੇ ਜਾਪਾਨ ਦੇ ਵਿੱਚ ਇੱਕ ਬੰਦਾ ਸੀ, ਉਹਨੂੰ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਸੀ, ਉਹਨੇ ਫਿਰ ਪਾਣੀ ਦੇ ਨਾਲ ਹੀ ਠੀਕ ਕੀਤੀਆਂ। ਪਾਣੀ ਪੀ ਗਏ। ਪਰ ਅਸੀਂ ਕਈ ਸਾਰੇ ਲੋਕ ਹੈਗੇ ਆ ਪਾਣੀ ਦੇ ਦੁਸ਼ਮਣ ਵੀ ਹੈਗੇ ਆ ਕਿ ਪਾਣੀ ਪੀਣਾ ਹੀ ਨਹੀਂ। ਬਹੁਤ ਸਾਰੇ ਲੋਕ ਬਹੁਤ ਘੱਟ ਪੀਂਦੇ ਆ। ਜਰਨੈਲ ਸਿੰਘ ਜੀ। ਜਰਨੈਲ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਜੀ ਤੁਹਾਨੂੰ ਅੱਜ ਦਿਨ 'ਚ ਵੀ ਪੁੱਛਿਆ ਸੀ, ਉਹ ਜਿਹੜਾ ਆਪਣੇ 3 ਚੀਜ਼ਾਂ ਦੱਸੀਆਂ ਸੀ ਵਜਨ ਘਟਾਉਣ ਬਾਰੇ। ਹਾਂਜੀ ਚੰਦਨ ਆ ਮੇਰਾ ਖਿਆਲ, ਉਹ ਕੁੰਦਨ ਹੈਗਾ। ਅੱਛਾ ਜੀ। ਹਾਂਜੀ ਹੋਰ ਚੰਦਨ ਸੀ, ਰਸੌਂਤ ਸੀ ਤੇ ਇੱਕ ਮਲੱਠੀ ਸੀ। ਹਾਂਜੀ ਅੱਛਾ ਇਹ ਬਰਾਬਰ ਲੈ ਕੇ ਮਤਲਬ ਉਹਦੇ ਨਾਲ ਲੈ ਲੈਣੀਆਂ ਨੇ ਸ਼ਾਇਦ ਨਾ ਪਾਣੀ 'ਚ ਭੇ ਕੇ ਪਾਣੀ ਪੀਣ ਨੂੰ ਕਿਹਾ ਸੀ। ਅੱਛਾ ਠੀਕ ਹੈ ਜੀ। ਸੁਖਵਿੰਦਰ ਕੌਰ। ਹੈਲੋ ਹਾਂਜੀ ਭੈਣ ਸਤਿ ਸ਼੍ਰੀ ਅਕਾਲ। ਮੈਂ ਇੱਕ ਤਾਂ ਪੁੱਛਣਾ ਅਲਸਰ ਦਾ ਇਲਾਜ। ਹਾਂਜੀ ਉਹਦੇ ਵਿੱਚ ਛਾਲੇ ਮਿਰਚ ਅਲਸਰ ਆ ਤਾਂ ਉਹਦਾ ਕੋਈ ਇਲਾਜ ਹੋਵੇ ਤਾਂ। ਦੂਜਾ ਆਪਣਾ
ਕਿ ਭੈਣ ਭਰਾ ਨੇ ਦੱਸਿਆ ਸੀ ਵਾਲਾਂ ਦਾ 4 ਚੀਜ਼ਾਂ, ਉਹ ਇੱਕ ਕਲੌਂਜੀ ਦਾ ਪਤਾ ਨਹੀਂ ਤੇਲ ਦੱਸਿਆ ਸੀ ਕਿ ਜਾਂ ਕਲੌਂਜੀ ਦੇ ਦਾਣੇ ਦੱਸੇ ਆ, ਤਿਲਾਂ ਦੇ। ਤੇਲ ਵੀ ਮਿਲ ਜਾਂਦਾ ਸਾਰੀਆਂ ਚੀਜ਼ਾਂ ਦਾ, ਤੇਲ ਲੈ ਲੈ। ਤਾਂ ਪ੍ਰੋਪਰ ਉਹਨਾਂ ਨੇ ਦੱਸਿਆ ਨਹੀਂ, ਜੇ ਉਹ ਸੁਣਦੇ ਹੋਣ ਤਾਂ ਜ਼ਰੂਰ ਦੱਸਣ। ਹਾਂਜੀ, ਕਈ ਵਾਰੀ ਆਪਾਂ ਨੂੰ ਜਿਹੜੀ ਉਹਦੀ ਨਹੀਂ ਸਮਝ ਆਉਂਦੀ, ਇਹ ਸਾਰੀਆਂ ਚੀਜ਼ਾਂ ਰਲਾ ਲੈਣੀਆਂ। ਜੇ ਤੁਸੀਂ ਤੇਲ ਹੀ ਲੈਣੇ ਆ ਤਾਂ ਤੇਲਾਂ ਨੂੰ ਰਲਾ ਕੇ ਮਾਲਿਸ਼ ਕਰਨੀ ਹੈ ਜੀ। ਬਹੁਤੀ ਗੱਲ ਮਾਲਿਸ਼ ਦੀ, ਮਸਾਜ ਕਰਦੇ ਆ ਤੁਸੀਂ, ਸਿਰ ਨੂੰ ਕਰਦੇ ਆ, ਜਿੱਥੇ ਮਰਜ਼ੀ ਕਰਦੇ ਆ। ਹਰਵੰਸ ਸਤਿ ਸ਼੍ਰੀ ਅਕਾਲ ਭਾਜੀ। ਮੈਂ ਤੁਹਾਨੂੰ ਦੱਸਣਾ ਸੀ, ਇੱਕ ਤਾਂ ਭੈਣ ਕਹਿੰਦੀ ਹੈ ਨਾ ਮੇਰੀਆਂ ਲੱਤਾਂ ਬਹੁਤ ਦੁਖਦੀਆਂ ਨੇ। ਹਾਂਜੀ ਹਾਂਜੀ। ਉਹਨਾਂ ਨੂੰ ਕਹੋ ਵੀ ਟਮਾਟਰ ਲੈ ਲੈਣ ਤਾਜ਼ੇ ਵਾਲੇ, ਉਹਨਾਂ ਦੀ ਚਟਣੀ ਬਣਾ ਕੇ ਰਾਤ ਨੂੰ ਉਹਦੀ ਲੇਪ ਕਰ ਲੈਣ ਤੇ ਉਹਦੇ ਤੇ ਕੋਈ ਕੱਪੜਾ ਪਾ ਲੈਣ, ਸਵੇਰੇ ਨਹਾ ਲੈਣ, ਉਹਦੇ ਨਾਲ ਠੀਕ ਹੋ ਜਾਂਦੀ ਹੈ। ਬਹੁਤ ਵਧੀਆ ਦਵਾਈ ਹੈ। ਅੱਛਾ, ਤਾਜ਼ੇ ਟਮਾਟਰਾਂ ਦੀ ਚਟਣੀ ਬਣਾ ਕੇ ਤਾਂ ਲੱਤਾਂ ਨੂੰ ਲੇਪ ਕਰਨੀ ਹੈ? ਹਾਂਜੀ, ਲੇਪ ਕਰ ਲੈਣੀ, ਉਹਦੇ ਤੇ ਕੋਈ ਕੱਪੜਾ ਲਪੇਟ ਲਓ ਤਾਂ ਕਿ ਉਹ ਉਤਰੇ ਨਾ, ਤਾਂ ਸਵੇਰੇ ਉਹਨੂੰ ਆਰਾਮ ਦੇਣ। ਅੱਛਾ, ਇੱਕ ਜਿਵੇਂ ਆਪਾਂ ਕਈ ਕਹਿੰਦੇ ਨਾ ਵੀ ਮੇਰਾ ਗੂਠਾ ਦੁਖਦਾ, ਉਂਗਲੀਆਂ ਦੁਖਦੀਆਂ, ਗੁੱਟ ਦੁਖਦੇ ਆ, ਜੇ ਦੁਖਦੇ, ਉਹ ਦੁਖਦੇ ਆ, ਬੜੀਆਂ ਬਿਮਾਰੀਆਂ ਨੇ। ਮੈਂ ਖੁਦ ਟਰਾਈ ਕੀਤੀ ਆ। ਜਿਹੜੀ ਆਪਣੀ ਸੌਗੀ ਆ ਨਾ ਚਿੱਟੀ ਵਾਲੀ, ਉਹ 100 ਗ੍ਰਾਮ ਸੌਗੀ ਲੈ ਲੈਣਾ, ਜਿਵੇਂ ਘੱਟ ਤੋਂ ਘੱਟ ਜਿੰਨੀ ਕਿ ਇੱਕ ਕੱਚ ਦੀ ਬੋਟਲ 'ਚ ਪਾ ਕੇ, ਜਿਵੇਂ ਆਪਾਂ ਨਿੰਬੂ ਪਾਉਣੇ ਆ, ਆਪਾਂ ਨਿੰਬੂ ਨਹੀਂ ਪਾਉਣੇ, ਜਿੰਨ ਪਾਉਣੀ ਆ। ਜਿੰਨ? ਹਾਂਜੀ, ਜਿੰਨ। ਜਿੰਨ ਕੀ ਹੁੰਦੀ ਆ? ਹਾਂਜੀ, ਜਿੰਨ ਮਿਲ ਜਾਣੀ ਆ ਆਪਣੀ ਲਿਕਵਰ ਸਟੋਰ ਤੋਂ। ਅੱਛਾ, ਸ਼ਰਾਬ ਹੁੰਦੀ ਹੈ, ਠੀਕ ਆ। ਤੇ ਉਹਨੂੰ ਜਿੰਨਾ ਮਤਲਬ ਕਿ ਉਹ ਡਬੋ ਦੇਣ ਤਾਂ ਕਿ ਥੋੜਾ ਜਿਹਾ ਉੱਪਰ ਰਹੇ। ਤੇ ਤੀਸਰੇ ਦਿਨ ਨੂੰ 4 ਕੁ ਦਾਣੇ, 5 ਕੁ ਦਾਣੇ ਸਵੇਰੇ ਖਾ ਲੈਣ, ਜਦੋਂ ਵੀ ਉਹ ਟਾਈਮ ਲੱਗਦਾ ਉੱਠਦੇ ਆ ਜਾਂ ਚਾਹ ਪਾਣੀ ਪੀਣ ਤੋਂ ਪਹਿਲਾਂ। ਭੈਣ ਜੀ, ਮੇਰਾ ਹੱਥ ਇੰਨਾ ਦੁਖਦਾ ਹੁੰਦਾ ਸੀ, ਬਿਲਕੁਲ ਠੀਕ ਹੋ ਗਿਆ। ਠੀਕ ਆ ਜੀ। ਹਾਂਜੀ। ਫਿਰ ਕਿਹੜੀ ਚੀਜ਼ ਦੇ ਵਿੱਚ ਮੈਜਿਕ ਸੀਗਾ, ਜਿੰਨ ਵਿੱਚ ਜਾਂ ਸੌਗੀ? ਪਤਾ ਨਹੀਂ ਜੀ, ਦੇਖੋ ਉਹ ਤੁਹਾਨੂੰ ਟੇਸਟ ਹੀ ਨਹੀਂ ਪਤਾ ਲੱਗੂਗਾ ਜਦੋਂ ਤੁਸੀਂ ਸੌਗੀ ਉਹਦੇ 'ਚ ਭਿਉਂਤੀ ਨਾ। ਉਹ ਚਾਹੇ ਲੇਡੀਜ਼ ਖਾਂਦੀ ਆ ਚਾਹੇ ਬੰਦਾ ਖਾਂਦਾ, ਤੁਸੀਂ ਦੱਸ ਹੀ ਨਹੀਂ ਸਕਦੇ ਵੀ ਤੁਸੀਂ ਸ਼ਰਾਬ ਦੇ ਵਿੱਚ ਕੋਈ ਚੀਜ਼ ਭਿਉਂ ਕੇ ਖਾਧੀ ਆ। ਨਹੀਂ, ਲੇਡੀਜ਼ ਇਸ ਚੀਜ਼ ਤੋਂ ਪਰਹੇਜ਼ ਨਹੀਂ ਕਰਦੀਆਂ ਹੁਣ। ਹਾਂਜੀ, ਨਹੀਂ ਤੁਸੀਂ ਤਾਂ ਦਵਾਈ ਖਾਣੀ ਹੈ, ਤੁਹਾਨੂੰ ਕੀ ਹੈ। ਠੀਕ ਹੈ। ਹਾਂਜੀ, ਇੱਕ ਉਹ ਭੈਣ ਕਹਿੰਦੀ ਕੈਂਸਰ ਦੇ ਲਈ ਵੀ ਉਹਨਾਂ ਨੂੰ ਕੈਂਸਰ ਦੀ ਬੜੀ ਬਿਮਾਰੀ ਆ। ਮੇਰਾ ਇੱਕ ਦੋਸਤ ਸੀ ਇੰਗਲੈਂਡ ਦੇ ਵਿੱਚ, ਉਹਨਾਂ ਨੇ ਦੱਸਿਆ ਸੀ ਉਹਨਾਂ ਨੂੰ 3rd ਸਟੇਜ ਤੇ ਕੈਂਸਰ ਸੀਗਾ ਤੇ ਉਹ ਵੀ ਕੀਮੋਥੈਰੇਪੀ ਦੇ ਨਾਲ ਵਿਚਾਰੇ ਠੀਕ। ਉਹ ਕਿਸੇ ਨੇ ਦੱਸਿਆ ਵੀ ਇੱਕ ਨਿੰਬੂ ਨੂੰ ਫਰੀਜ਼ ਕਰ ਲਓ ਫ੍ਰੀਜ਼ਰ ਦੇ ਵਿੱਚ। ਹਾਂਜੀ, ਆਪਾਂ ਜਿਹੜੇ ਖੱਟੇ ਨਿੰਬੂ ਹੁੰਦੇ ਆ, ਤੇ ਉਹਨੂੰ ਸਕ੍ਰੈਂਬਲ ਕਰ ਲਓ ਸੈਲਡ ਦੇ ਉੱਪਰ। ਹਾਂਜੀ, ਤੇ ਉਹਨੂੰ ਤੁਸੀਂ ਖਾਣਾ ਹੀ ਖਾਣਾ ਪੂਰਾ ਨਿੰਬੂ ਇੱਕ ਦਿਨ ਦੇ ਵਿੱਚ। ਠੀਕ ਆ। ਤੇ ਉਹਦਾ 3rd ਸਟੇਜ ਤੋਂ ਬੰਦਾ ਇੱਕਦਮ ਬਿਲਕੁਲ ਸਹੀ ਹੋ ਗਿਆ। ਡਾਕਟਰ ਵੀ ਹੈਰਾਨ ਹੋ ਗਏ ਵੀ ਤੇਰਾ ਕੈਂਸਰ ਗਿਆ ਤਾਂ ਗਿਆ ਕਿਤੇ। ਪੀਲੇ ਨਿੰਬੂ ਦੀ ਗੱਲ ਕਰਦੇ ਆ? ਹਾਂਜੀ, ਪੀਲਾ ਨਿੰਬੂ ਜਿਹੜਾ ਆਪਾਂ ਨਿੰਬੂ ਨਿਚੋੜ ਕੇ ਖੱਟਾ ਨਹੀਂ ਸਕੰਜਵੀ ਬਣਾਉਂਦੇ ਆ। ਬਿਲਕੁਲ। ਹਾਂਜੀ, ਉਹਦੀ ਸਿਲਕ ਸਣੇ ਉਹ ਆਪਾਂ ਸਕ੍ਰੈਂਬਲ ਜਦੋਂ ਕਰਨਾ, ਉਹ ਪੀਲੀ ਸਿਲਕ ਜ਼ਰੂਰ ਅੰਦਰ ਜਾਣੀ ਚਾਹੀਦੀ। ਹਾਂਜੀ, ਜੇ ਆਪਾਂ ਫਰੀਜ਼ ਕਰ ਲਿਆ ਫਿਰ ਉਹ ਆਪਾਂ ਸਕ੍ਰੈਂਬਲ ਕਰਾਂਗੇ ਤਾਂ ਉਹਦਾ ਰਸਾ ਵਿੱਚ ਰਹੂਗਾ। ਜੀ ਜੀ। ਤੇ ਉਹ ਤੁਸੀਂ ਸੈਲਡ ਦੇ ਉੱਤੇ ਰੱਖ ਕੇ ਖਾ ਲਓ ਇੱਕ ਦਿਨ ਦੇ ਵਿੱਚ, ਤੇ ਤੁਹਾਡਾ ਜੇ ਕੈਂਸਰ ਜਾਂਦਾ ਤਾਂ ਤੁਹਾਨੂੰ ਇਸ ਤੋਂ ਵਧੀਆ ਦਵਾਈ ਨਹੀਂ ਕੋਈ। ਬਿਲਕੁਲ ਬਿਲਕੁਲ। ਹਾਂਜੀ, ਓਕੇ ਭੈਣ ਜੀ, ਆਪ ਨੂੰ ਦੱਸੋ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜਿਹਨਾਂ ਨੂੰ ਕੈਂਸਰ ਹੈਗੀ ਆ, ਬੀਟ ਗ੍ਰਾਸ ਜੂਸ ਦੱਸਦੇ ਹੈਗੇ ਆ ਵੀ ਉਹਨਾਂ ਨੂੰ ਉਹ ਬੀਜ ਲਓ ਘਰੇ, ਉਹ ਜੂਸ ਜ਼ਰੂਰ ਪੀਵੋ। ਇੱਕ ਤੁਹਾਡਾ ਇਮਿਊਨ ਸਿਸਟਮ ਬਹੁਤ ਸਟਰੋਂਗ ਚਾਹੀਦਾ ਆ, ਉਹ ਬਹੁਤ ਗੁੱਡ ਚਾਹੀਦਾ ਆ। ਬਾਕੀ ਜਿਹੜਾ ਪੀਲਾ ਨਿੰਬੂ ਆ, ਹਲਦੀ ਆ, ਇਹ ਬਹੁਤ ਚੰਗੀਆਂ ਚੀਜ਼ਾਂ ਆ ਜਿਨ੍ਹਾਂ ਨੂੰ ਕੈਂਸਰ ਬੇਸ਼ੱਕ ਹਟ ਵੀ ਗਿਆ, ਲੈਂਦੇ ਜ਼ਰੂਰ ਆਓ ਪਲੀਜ਼। ਬਲਵਿੰਦਰ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ, ਮੈਂ ਦੁਬਾਰਾ ਆਈ। ਸਤਿ ਸ਼੍ਰੀ ਅਕਾਲ। ਇੱਕ ਤਾਂ ਜਿਹੜਾ ਮੂੰਹ ਕਹਿੰਦੇ ਆ ਨਾ ਪੱਕਿਆ ਰਹਿੰਦਾ ਹੈ, ਤੇ ਉਹ ਗੁਲਾਬ ਦੇ ਫੁੱਲ ਤੇ ਸੁੱਕਾ ਧਨੀਆ ਭਿਉਂ ਕੇ ਸਵੇਰੇ ਉਹ ਮਿਸ਼ਰੀ ਪਾ ਕੇ ਪਾਣੀ ਪੀ। ਅੱਛਾ ਜੀ, ਠੀਕ ਆ। ਹਾਂ, ਉਹਦੇ ਨਾਲ ਮੂੰਹ ਠੀਕ ਹੋ ਜਾਣਾ ਚਾਹਦੇ ਨੇ। ਠੀਕ ਹੈ ਜੀ, ਇੱਕ ਜਿਹੜੇ ਵੀਰਾ ਦਾ ਮੇਰਾ ਗੂਠਾ ਦੁਖਦਾ ਹੈ, ਉਹ ਛੋਟੀ ਜੀ ਰੋਟੀ ਬਣਾ ਲੈਣ। ਹਾਂਜੀ, ਉਹਦਾ ਇੱਕ ਪਾਸਾ ਸੇਕਣਾ, ਇੱਕ ਪਾਸਾ ਨਹੀਂ ਸੇਕਣਾ, ਕੱਚਾ ਹੀ ਰੱਖਣਾ ਹੈ। ਇੱਕ ਪਾਸੇ ਰੋਟੀ ਤੇਲ ਨਾਲ ਸਰੋਂ ਦੇ ਨਾਲ ਚੋਪੜ ਲੈਣ, ਉਹਦੇ ਤੇ ਸੁੰਡ, ਜਮੈਣ ਤੇ ਫਟਕੜੀ ਰਗੜ ਕੇ ਉਹਦੇ ਉੱਤੇ ਭੁੱਕ ਕੇ ਉਹ ਗੂਠੇ ਤੇ ਬੰਨਣ। ਠੀਕ ਹੈ। ਹਾਂਜੀ, ਇਹ ਦੋ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੇਖੋ, ਤੁਹਾਨੂੰ ਸਾਰਿਆਂ ਨੂੰ ਕਿੰਨਾ ਫਿਕਰ ਆ, ਇੱਕ ਦੂਸਰੇ ਦਾ ਬਹੁਤ ਖਿਆਲ ਕਰਦੇ ਹੋ। ਬਹੁਤ ਧੰਨਵਾਦ ਜੀ ਤੁਹਾਡਾ। ਅੱਗੇ ਸਰਬਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਜੀ, ਮੈਂ ਪੁੱਛਣਾ ਸੀ ਆਪਣੇ ਗਠੀਏ ਤੋਂ। ਇੱਕ ਦਿਨ ਭਾਜੀ ਹੁਣੀ ਦੱਸਿਆ, ਮੈਨੂੰ ਲੱਗਦਾ ਬਹਾਦਰ ਭਾਜੀ, R11 ਹੋਮੋਪੈਥੀ ਦੱਸੀ ਸੀ ਵੀ ਉਹ ਮੈਂ ਪੁੱਛਣਾ ਕੱਲੀ ਲੈਣੀ ਆ ਜਾਂ ਉਹਦੇ ਨਾਲ ਕੋਈ ਹੋਰ ਵੀ ਆ? ਠੀਕ ਹੈ, ਜੇ ਤਾਂ ਉਹਨਾਂ ਦੀ ਲਾਈਨ ਮਿਲ ਗਈ ਤਾਂ ਜ਼ਰੂਰ ਆ ਜਾਣਗੇ, ਤੇ ਜੇ ਹੋਰ ਕਿਸੇ ਨੂੰ ਪਤਾ ਹੋਵੇ ਤੇ ਜਾਂ ਹੋਰ ਕੋਈ ਦੱਸ ਦਿਓ। ਇੱਕ ਭੈਣ ਜੀ ਨੇ ਵੀ ਦੱਸਿਆ ਸੀਗਾ ਇਹ ਗਠੀਏ ਤੋਂ। ਠੀਕ ਹੈ ਜੀ। ਹਾਂਜੀ, ਉਹ ਦੂਸਰਾ ਤਾਂ ਮੈਂ ਲੈਣੀ ਆ, ਜਿੱਦਾਂ ਆਪਣੇ ਦੱਸਦੇ ਹੁੰਦੇ ਆ ਮੇਥੀ, ਸੁੰਡ ਵਗੈਰਾ, ਉਹਦੇ ਨਾਲ ਪਤਾ ਨਹੀਂ ਵੱਧਦੇ ਆ ਕਰੇ, ਬਹੁਤਾ ਫਰਕ ਨਹੀਂ। ਠੀਕ ਹੈ ਜੀ। ਵੀ R11 ਜਿਹੜੀ ਦੱਸੀ ਆ ਉਹਨੀ ਹੋਮੋਪੈਥਿਕ ਉਹ ਕੱਲੀ ਆ ਕਿ ਹੋਰ ਕੋਈ ਨਾਲ ਆ? ਠੀਕ ਹੈ ਜੀ। ਠੀਕ ਹੈ, ਥੈਂਕ ਯੂ। ਥੈਂਕ ਯੂ ਜੀ। ਗੁਰਪ੍ਰੀਤ ਕੌਰ। ਹਾਂਜੀ, ਮੈਂ ਪੁੱਛਣਾ ਸੀ, ਮੇਰੀ ਨਾ ਬੇਟੀ ਆ 5 ਸਾਲ ਦੀ,
ਤੇ ਉਹ ਦੰਦ ਬਹੁਤ ਖਰੀਦਦੀ ਆ। ਮੈਂ ਇੱਥੇ ਡੈਂਟਿਸਟ ਨਾਲ ਵੀ ਗੱਲ ਕੀਤੀ ਆ ਤੇ ਉਹਦੇ ਡਾਕਟਰ ਨਾਲ ਵੀ ਤਾਂ ਮੋਰਿਆ ਮੈਨੂੰ ਕਹਿੰਦੇ ਨਹੀਂ ਜੀ ਇਹ ਤਾਂ ਨਾਰਮਲ ਆ, ਬੱਚੇ ਕਰਦੇ ਹੋਏ ਹਨਾ, ਸਾਰੇ ਨਹੀਂ ਕਰਦੇ। ਤੇ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਨਾਰਮਲ ਆ, ਕਿਉਂਕਿ ਮੈਨੂੰ ਵੀ ਥੋੜੀ ਮਹੀਨੇ ਪਹਿਲਾਂ ਆਈ ਥਿੰਕ ਮੈਂ ਵੀ ਕਾਫੀ ਦੰਦ ਖਰੀਦ ਸੀਗੀ ਤੇ ਮੈਨੂੰ ਉਹ TMJ ਹੋ ਗਈ ਪ੍ਰੋਬਲਮ, ਜਿਹੜੀ ਜਾ ਤੇ ਆਪਣੇ ਸਕਲ ਦੀ ਬੋਨ ਆ ਨਾ ਉਹਦੇ ਚ ਪੇਨ ਰਹਿੰਦਾ ਮੇਰੇ। ਤੇ ਮੇਰੇ ਡੈਂਟਿਸਟ ਨੇ ਵੀ ਇਹੀ ਕਿਹਾ ਤਾਂ ਮੈਨੂੰ ਬੜਾ ਫਿਕਰ ਹੈ ਜੇ ਛੋਟੀ ਜੀ ਹੈਗੀ ਹੈ ਨਾ। ਤੇ ਇੱਥੇ ਡਾਕਟਰ ਆ ਕਹਿੰਦੇ ਨਹੀਂ ਜੀ ਕੁਛ ਨਹੀਂ, ਇਹ ਨਾਰਮਲ ਹੀ ਆ, ਬੱਚੇ ਕਰਦੇ ਹੁੰਦੇ ਆ। ਇੱਕ ਇਹ ਤੇ ਦੂਸਰੀ ਪ੍ਰੋਬਲਮ ਜਿਹੜੀ ਮੈਂ ਪੁੱਛੀ ਸੀਗੀ ਵੀ ਉਹਨੂੰ ਨਾ ਮਤਲਬ ਦੁੱਧ ਤਾਂ ਪੀ ਲੈਂਦੀ ਆ ਉਹ, ਮਤਲਬ ਦੇ ਦਿੰਦੀ ਮੈਂ ਗਰਮ ਕਰਕੇ ਉਹਨੂੰ, ਪਰ ਮੈਂ ਇਹ ਗੱਲ ਨੋਟ ਕੀਤੀ ਆ ਵੀ ਜੇ ਉਹਨੂੰ ਮੈਂ ਰੋਜ਼ ਜਿੱਦਾਂ ਦੁੱਧ ਦਿੰਨੀ ਆ ਤੇ 3-4 ਦਿਨਾਂ ਬਾਅਦ ਉਹਨੂੰ ਜ਼ੁਕਾਮ ਜਿਹਾ ਹੋ ਜਾਂਦਾ। ਦੁੱਧ ਤੁਸੀਂ ਪਲੇਨ ਹੀ ਦਿੰਦੇ ਆ ਉਹਨੂੰ ਗਰਮ ਕਰਕੇ? 5 ਸਾਲ ਦੀ? ਹਾਂਜੀ 5 ਸਾਲ ਦੀ ਪਲੇਨ, ਮਤਲਬ ਹਲਕਾ ਜਿਹਾ ਮਿੱਠਾ ਪਾਤਾ, ਕਦੀ ਵਿੱਚ ਛੋਟੀ ਇਲਾਚੀ ਦੇ 2 ਦਾਣੇ ਉਬਾਲ ਕੇ ਦੇ ਦਿੱਤੇ। ਤੇ ਮੈਂ ਚਾਕਲੇਟ ਤਾਂ ਨਹੀਂ ਉਹਨੂੰ ਦਿੱਤਾ ਪਾ ਕੇ, ਬਿਕੋਜ਼ ਚਾਕਲੇਟ ਤੇ ਕੋਈ ਇਲਾਜ ਨਹੀਂ, ਉਹ ਤੇ ਸਵਾਦ ਆ। ਆਹੋ ਉਹ ਇਲਾਜ ਨਹੀਂ ਹੈਗਾ। ਪਰ ਤੁਸੀਂ ਥੋੜਾ ਜਿਹਾ ਨਾ ਉਹਨਾਂ ਨੂੰ ਸ਼ਾਇਦ ਥੋੜਾ ਜਿਹਾ ਬਹੁਤੇ ਵੱਡੇ ਚਮਚੇ ਭਰ ਕੇ ਨਹੀਂ ਦੇਣੇ, ਸ਼ਾਇਦ ਪਾਇਆ ਕਰੋ ਵਿੱਚ, ਵੱਡੀ ਇਲਾਚੀ ਉਬਾਲ ਕੇ ਦੇ ਦਿਆ ਕਰੋ ਕੁਛ ਨਾ ਕੁਛ, ਕਿਉਂਕਿ ਠੰਡ ਹੈਗੀ ਆ, ਦੁੱਧ ਵੀ ਬਾਏ ਹੁੰਦਾ। ਨਹੀਂ ਇਹ ਉਹਨੂੰ ਸ਼ੁਰੂ ਤੋਂ ਹੀ ਆ, ਇਹ ਸੀਜ਼ਨ ਤਾਂ ਨਹੀਂ ਹੈਗਾ। ਮੈਂ ਨੋਟ ਕੀਤਾ ਜਦੋਂ ਵੀ ਮੈਂ ਦੁੱਧ ਦੇਵਾਂ ਨਾ ਉਹਨੂੰ, ਤੁਹਾਨੂੰ ਮਤਲਬ 3-4-5 ਦਿਨਾਂ ਬਾਅਦ ਮੈਂ ਆਈ ਕੈਨ ਸੀ ਕਿ ਉਹਨੂੰ ਜ਼ੁਕਾਮ ਹੋ ਗਿਆ। ਕੋਈ ਨਹੀਂ, ਤੁਸੀਂ ਇਹਦਾ ਕਰ ਸਕਦੇ ਕਿਉਂਕਿ ਲਸਣ ਤੇ ਉਹਨੇ ਖਾਣਾ ਨਹੀਂਗਾ। ਹਾਂਜੀ ਠੀਕ। ਹਾਂਜੀ ਤੇ ਠੀਕ ਹੈ ਜੀ। ਆਪਣੇ ਪਹਿਲਾਂ ਵੀ ਦੱਸਿਆ ਸੀਗਾ ਕਿਸੇ ਨੇ ਵੀ ਜਿਹੜੇ ਦੰਦ ਪੀਂਦੇ ਆ ਨਾ ਉਹਦੀਆਂ ਦਾੜਾਂ ਜ਼ਰੂਰ ਚੈੱਕ ਕਰਾਇਓ। ਕਿਸੇ ਨੇ ਕਿਹਾ ਸੀ ਦਾੜਾਂ ਭਰਾ ਲਓ ਤਾਂ ਦੰਦ ਪੀਂਦੇ ਆ, ਪਰ ਬਹੁਤੇ ਸਾਰੇ ਕਹਿੰਦੇ ਆ ਕਿ ਪੇਟ ਦੇ ਵਿੱਚ ਕੋਈ ਕੀੜੇ ਆ ਜਾਂ ਕੁਛ ਵੀ ਆ ਤਾਂ ਕਰਕੇ ਇਹ ਦੰਦ ਪੀਂਦੇ ਆ। ਪਰ ਤੁਸੀਂ ਦਾੜਾਂ ਵੀ ਚੈੱਕ ਕਰ ਲਿਓ ਕਿ ਜੇ ਭਰਨ ਵਾਲੀਆਂ ਤੇ ਭਰਾ ਲਿਓ ਉਹਨਾਂ ਨੂੰ। ਬਾਕੀ ਪੇਟ ਦਾ ਵੀ ਜ਼ਰੂਰ ਖਿਆਲ ਰੱਖੀ। 408-272-5200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਸਾਡੇ ਨਾਲ ਜੁੜੇ ਹੋਏ ਨੇ ਪ੍ਰੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਵਧੀਆ, ਬਹੁਤ ਭਲਾ ਕਰ ਰਹੇ ਆ। ਥੈਂਕ ਯੂ ਜੀ। ਤੇ ਇੱਕ ਦਿਨ ਹਰਜੀਤ ਭੈਣ ਜੀ ਨੇ ਕਿਹਾ ਸੀ ਮੈਂ ਕਾਲੇ ਮੋਤੀ ਲਈ ਦੱਸੂਗੀ, ਉਹਨਾਂ ਨੇ ਮੁੜ ਕੇ ਕੋਈ ਗੱਲ ਹੀ ਨਹੀਂ ਕੀਤੀ। ਜੇ ਉਹ ਸੁਣਦੇ ਹੋਣ ਤਾਂ ਸ਼ਾਇਦ ਆ ਜਾਣਾ, ਅਖੀਰ ਤੇ ਆਉਂਦੇ ਹੁੰਦੇ ਆ, ਫਿਰ ਗੱਲ ਹੀ ਥੋੜੀ ਉਹਨਾਂ ਦੀ ਹੁੰਦੀ ਆ। ਹਾਂਜੀ ਓਕੇ ਭੈਣ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਹਾਂਜੀ ਹਰਦੇਵ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਸਾਡੇ ਨਾ ਇੱਕ ਇੰਡੀਆ 20 ਸਾਲ ਦੀ ਕੁੜੀ, ਹਾਂਜੀ ਉਹਨੂੰ 2 ਸਾਲ ਦੀ ਸੀ ਜਦੋਂ ਤੋਂ ਦੌਰਾ ਪੈਣ ਲੱਗ। ਹਾਂਜੀ ਬਹੁਤ ਜ਼ਿਆਦਾ ਉਹਦਾ ਇਲਾਜ ਕਰਾਇਆ, ਪਰ ਹੁਣ ਡਾਕਟਰ ਕਹਿਣ ਲੱਗਿਆ ਵੀ ਮਿਰਗੀ ਦਾ ਦੌਰਾ ਪੈਂਦਾ। ਠੀਕ ਆ। ਬਹੁਤ ਜ਼ਿਆਦਾ ਭੈਣ ਜੀ ਉਹਦੀ ਹਾਲਤ। ਬਸ ਗ੍ਰੇਪ ਜੂਸ ਵੀ ਕਹਿੰਦੇ ਆ ਤੇ ਅਸ਼ਵਗੰਧਾ ਵੀ ਕਹਿੰਦੇ ਸੀਗੇ, ਪਰ ਹੁਣ ਪਹਿਲਾਂ ਬਹੁਤ ਦੱਸਿਆ ਗਿਆ, ਮੇਰੇ ਦਿਮਾਗ 'ਚ ਨਹੀਂ ਸਾਰੀਆਂ ਚੀਜ਼ਾਂ। ਆਪਾਂ ਪੁੱਛਦੇ ਹਾਂ ਸਰੋਤਿਆਂ ਨੂੰ। ਠੀਕ ਹੈ ਜੀ, ਥੈਂਕ ਯੂ ਜੀ। ਮਿਰਗੀ ਦਾ ਇਲਾਜ। ਜਸਮੇਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਉਹ ਕਹਿੰਦੇ ਨਾ ਤੇ ਜਿਵੇਂ ਉਹਦਾ ਦੰਦ ਕਰੀਚ ਦੀ ਬਹੁਤ। ਹਾਂਜੀ ਹਾਂਜੀ। ਤੇ ਉਹ ਕੀ ਕਰਨ, ਜਿਵੇਂ ਗੁੜ ਦੇਣ ਰਾਤ ਨੂੰ ਜਦੋਂ ਸੌਣ ਤੋਂ ਪਹਿਲਾਂ ਨਾ ਉਹਨੂੰ ਗੁੜ। ਹਾਂਜੀ ਤੇ ਬਰਸ਼ ਕਰਾ ਦੇਣ, ਪਰ ਪਾਣੀ ਨਹੀਂ ਪੀਣਾ। ਬੱਚੇ ਨੂੰ ਪਾਣੀ ਨਾ ਦੇਣ ਪੀਣ ਨੂੰ, ਬਾਅਦ ਦੇ ਵਿੱਚ ਗੁੜ ਦੇ ਨਾ। ਅੱਛਾ ਅੱਛਾ ਠੀਕ ਆ। ਤੇ ਉਹਦੇ ਨਾਲ ਜਿਹੜੇ ਕੀੜੇ ਉਹ ਖਤਮ ਹੋ ਜਾਂਦੇ ਆ। ਤੇ ਇੱਕ ਉਹ ਦੂਸਰਾ ਉਹ ਪੁੱਛਦੇ ਸੀ ਕਿ ਮੂੰਹ ਦੇ ਛਾਲੇ ਜਿਹੜੇ ਆ, ਉਹ ਗੁਲਾਬ ਦੇ ਫੁੱਲ, ਧਨੀਆ ਤੇ ਜੀਰੇ ਦਾ ਪਾਊਡਰ ਅੱਧਾ ਚਮਚ ਰਾਤ ਨੂੰ 3 ਚੀਜ਼ਾਂ ਭਿਓ ਕੇ ਰੱਖ ਦੇਣੀਆਂ ਤੇ ਸਵੇਰੇ ਉਹ ਪਾਣੀ ਛਾਣ ਕੇ ਤੇ ਥੋੜਾ ਜਿਹਾ ਵਿੱਚ ਮਿੱਠਾ ਪਾ ਕੇ ਤੇ ਉਹ ਪੀਣ, ਤੇ ਸਵੇਰੇ ਹੋਰ ਨਵੇਂ ਫੁੱਲ ਭਿਓ ਦੇਣ ਤੇ ਉਹ ਰਾਤ ਨੂੰ ਪੀਣ। ਥੋੜੇ ਦਿਨ ਪੀਣ ਨਾਲ ਹੀ ਉਹ ਜਿਹੜਾ ਅੰਦਰ ਗਰਮੀ ਦੇ ਨਾਲ ਹੀ ਛਾਲੇ ਹੁੰਦੇ ਆ ਤੇ ਉਹ ਠੀਕ ਹੋ ਜਾਂਦੇ। ਮੇਰੇ 5-6 ਮਹੀਨੇ ਮੇਰੇ ਤੋਂ ਰੋਟੀ ਨਹੀਂ ਖਾਧੀ ਜਾਂਦੀ ਤੇ ਮੈਂ ਐਵੇਂ ਹੀ ਪੀਤਾ ਸੀ ਤੇ ਮੈਨੂੰ ਅੱਜ ਤੱਕ ਮੁੜ ਕੇ ਨਹੀਂ ਹੋਏ। 20 ਸਾਲ ਹੋ ਗਏ। ਠੀਕ ਹੈ ਜੀ। ਹਾਂ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਰੋਤਿਓ ਬ੍ਰੇਕ ਦਾ ਟਾਈਮ ਹੋ ਗਿਆ, ਪਰ ਜੇ ਤੁਹਾਡੇ ਕੋਲ ਕੋਈ ਵੀ ਫੀਡਬੈਕ ਆ ਜਾਂ ਤੁਸੀਂ ਇਲਾਜ ਦੱਸਣਾ ਆ, ਪੁੱਛਣਾ ਆ, ਕਾਲ ਕਰ ਸਕਦੇ ਹੋ 408-272-5200। ਆਉਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ ਯੂਐਸਏ ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਜਿਹੜੀਆਂ ਆਯੁਰਵੈਦਿਕ ਤਰੀਕੇ ਦੇ ਨਾਲ ਸਾਡੇ ਘਰਾਂ ਦੇ ਵਿੱਚ ਹੀ ਚੀਜ਼ਾਂ ਪਈਆਂ ਹੁੰਦੀਆਂ, ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ ਰਲਾ ਕੇ ਲੈਣਾ ਆ। ਅਤੇ ਇਹਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਇਹ ਸਿਰਫ ਅਤੇ ਸਿਰਫ ਆਮ ਚੀਜ਼ਾਂ ਜਿਹੜੀਆਂ ਮਿਲ ਜਾਂਦੀਆਂ। ਇਹ ਦਵਾਈ ਕਿਸੇ ਤੋਂ ਲਿਖਾਉਣੀ ਨਹੀਂ ਪੈਂਦੀ। ਇਹਨਾਂ ਚੀਜ਼ਾਂ ਨੂੰ ਆਪ ਲਿਆ ਕਰੋ ਜਿਹੜੀਆਂ ਦੱਸੀਆਂ ਜਾਂਦੀਆਂ, ਆਪ ਕੁੱਟਿਆ ਕਰੋ ਅਤੇ ਆਪ ਹੀ ਆਪਣਾ ਇਲਾਜ ਤੁਸੀਂ ਕਰ ਸਕਦੇ। ਜੇ ਨਹੀਂ ਪਤਾ ਕਿੱਦਾਂ ਖਾਣੀ ਹੈ ਤਾਂ ਥੋੜ੍ਹੀ ਲੈ ਲਿਆ ਕਰੋ। ਅਤੇ ਆਮ ਜਿਹੜੀਆਂ ਕਈ ਦਵਾਈਆਂ ਆ ਦੁੱਧ ਚਾਹ ਨਾਲ ਅਤੇ ਥੋੜ੍ਹੀਆਂ ਘੱਟ ਦੱਸੀਆਂ ਜਾਂਦੀਆਂ, ਪਾਣੀ ਦੇ ਨਾਲ ਬਹੁਤੀਆਂ ਜਿਹੜੀਆਂ ਲਈਆਂ ਜਾਂਦੀਆਂ। ਚੱਲ ਫਿਰ ਵੀ ਜੇ ਤੁਸੀਂ ਮੇਕ ਸ਼ੋਰ ਕਰਨਾ ਹੈ ਤਾਂ ਕਰ ਸਕਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਕੋਲ ਕੋਈ ਡਾਕਟਰ ਨਹੀਂ ਜੀ ਹੈਗਾ, ਸਿਰਫ ਅਤੇ ਸਿਰਫ ਤੁਹਾਡਾ ਪ੍ਰੋਗਰਾਮ ਆ।
ਤੁਸੀਂ ਕਾਲ ਕਰਕੇ ਇਹਦੀ ਫੀਡਬੈਕ ਵੀ ਦੇਣੀ ਆ ਅਤੇ ਨਾਲ ਦੀ ਨਾਲ ਤੁਸੀਂ ਆਪਣੀਆਂ ਬਿਮਾਰੀਆਂ ਪੁੱਛ ਵੀ ਸਕਦੇ ਆ ਜੀ। ਅਤੇ ਅਗਲੇ ਸਾਡੇ ਹੁਣ ਕਾਲਰ ਨੇ ਜੀ ਸੁਖਵੀਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਉਹ ਅੱਗੇ ਗੱਲ ਕੀਤੀ ਸੀ ਗਿਲਟੀਆਂ ਦੀ, ਜਿਹੜੀ ਕੰਨਾਂ ਦੇ ਪਿੱਛੇ ਸੀ, ਉਹ ਮੈਨੂੰ ਦੱਸਿਆ ਸੀ ਜਿਹੜਾ ਹਲਦੀ ਤਾਂ ਕੁਆਰ ਤੇਲ ਲਾਉਂਦੇ ਸੀ ਉਹ ਮੈਂ ਲਾਉਂਦੀ ਆ, ਪਰ ਹੋਰ ਫਰਕ ਨਹੀਂ ਪਿਆ। ਤਾਂ ਉਹ ਨਾ ਵਧੀ ਜਾਂਦੀਆਂ, ਹੋਰ ਗਾਂ ਹੋਈ ਜਾਂਦੀਆਂ। ਜਦੋਂ ਹੁੰਦੀ ਆ ਨਾ ਉਦੋਂ ਦੁਖਦੀ ਆ, ਤਾਂ ਫਿਰ 2 ਕੁ ਦਿਨ ਦੁਖਦੀ ਆ, ਫਿਰ ਹਟ ਜਾਂਦੀ ਆ। ਅੱਛਾ, ਹਟ ਵੀ ਜਾਂਦੀ ਆ? ਨਹੀਂ, ਦੁਖਣੋਂ ਹਟ ਜਾਂਦੀ ਆ। ਠੀਕ ਆ, ਉੱਦਾਂ ਨਹੀਂ ਹਟਦੀ? ਉੱਦਾਂ ਨਹੀਂ ਹਟਦੀ। ਉੱਦਾਂ ਹੁਣ ਉਹ ਕਈ ਬਣ ਗਈਆਂ, ਦੋਨਾਂ ਪਾਸੇ ਉਹ ਜਿੱਦਾਂ ਵਧੀ ਜਾਂਦੀਆਂ ਆ। ਠੀਕ ਆ ਜੀ। ਪਤਾ ਨਹੀਂ ਹੁਣ ਕੀ, ਡਾਕਟਰਾਂ ਨੇ ਤਾਂ ਕਹਿਤਾ ਸੀ ਕੋਈ, ਸਾਨੂੰ ਪਤਾ ਨਹੀਂ, ਕੋਈ ਪ੍ਰੋਬਲਮ ਨਹੀਂ ਹੈਗੀ, ਸਮਝ ਨਹੀਂ ਆਉਂਦੀ। ਫਿਰ ਤੁਸੀਂ ਡਾਕਟਰ ਕਾਹਦੇ ਹੋ? ਹਾਂਜੀ, ਵੈਸੇ ਵੀ ਬਹੁਤ ਲੱਗ ਗਿਆ ਉਹਦਾ, ਉਹ ਨਹੀਂ ਦੱਸਿਆ ਹੀ ਨਹੀਂ ਕੁਛ ਵੀ, ਕਹਿੰਦੇ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ ਆ। ਸਾਰੇ ਟੈਸਟ ਵਗੈਰਾ ਵੀ ਕੀਤੇ। ਅੱਛਾ, ਬੋਡੀ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ? ਹਾਂਜੀ। ਠੀਕ ਆ, ਕੋਈ ਨਹੀਂ, ਪੁੱਛਦੇ ਆ, ਸ਼ਾਇਦ ਨਵੇਂ ਸਰੋਤੇ ਜੁੜਦੇ ਆ। ਹਾਂਜੀ ਭੈਣ ਜੀ, ਜ਼ਰੂਰ ਦੱਸਿਓ। ਠੀਕ ਹੈ ਜੀ, ਥੈਂਕ ਯੂ ਜੀ। ਸੁਣਦੇ ਰਹੋ ਜੀ। ਹਰਜੀਤ ਕੌਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੀ ਕਾਲ ਹੀ ਤੁਸੀਂ ਪਿੱਛੋਂ ਲੈਂਦੇ ਹੋ ਤੇ ਤੁਸੀਂ ਕਹਿੰਦੇ ਲਾਉਂਦੇ ਪਿੱਛੋਂ ਆ। ਗੱਲ ਕੀ ਹੈ ਤੁਹਾਡੀ? ਮਿਲਦੀ ਨਹੀਂ। ਹਾਂਜੀ, ਨਹੀਂ ਮਿਲਦੀ ਨਹੀਂ। ਅੱਛਾ, ਹੁਣ ਆਪਾਂ ਮੈਂ ਜਲਦੀ ਦੱਸਦਾ, ਟਾਈਮ ਤਾਂ ਸ਼ਾਇਦ ਥੋੜਾ ਹੀ ਹੋਣਾ। ਆ ਜਿਹੜੀ ਪਹਿਲੀ ਕਾਲ ਆਈ ਸੀ ਨਾ, ਉਹ ਅੱਖਾਂ ਦੇ ਲਈ ਆਈ ਸੀਗੀ। ਹੁਣ ਵੀ ਬੀਬੀ ਦਾ ਪਿੱਛੋਂ ਆਇਆ ਵਾ ਕੁਐਸਚਨ ਵੀ ਮੇਰੀਆਂ ਅੱਖਾਂ 'ਚ ਮੋਤੀਆ ਨਹੀਂ ਦੱਸਿਆ ਉਹਨਾਂ। ਮੋਤੀਆ ਇਹ ਦੱਸਣ ਕਿੰਨਾ ਮੋਤੀਆ ਦੋਹਾਂ ਅੱਖਾਂ 'ਚ ਆ, ਇੱਕ 'ਚ ਆ, ਕਦੋਂ ਤੋਂ ਆ। ਉਹਦੇ ਵਾਸਤੇ ਅਸੀਂ ਦੇਸੀ ਦਵਾਈਆਂ ਲਿਖ ਦਿਆਂਗੇ, ਸਾਰਿਆਂ ਨੂੰ ਇੱਥੇ ਦੱਸ ਦਾਂਗੇ, ਜਿਹਨੂੰ ਜ਼ਰੂਰਤ ਉਹ ਲਿਖ ਕੇ ਬਣਾ ਲੈਣਗੇ। ਉਹਦੇ ਨਾਲ ਸ਼ਰਤੀਆ ਵਾ ਮੋਤੀਆ, ਚਿੱਟੇ ਦੀ ਤਾਂ ਨਹੀਂ, ਕਾਲੇ ਦੀ ਸਾਡੇ ਕੋਲ ਹੈਗੀ ਆਯੁਰਵੈਦਿਕ ਦਾ। ਠੀਕ ਹੈ ਜੀ। ਤੇ ਉਹ ਲੈ ਲੈਣਗੇ। ਇੱਕ ਪਹਿਲੇ ਭਾਈ ਸਾਹਿਬ ਨੇ ਕਿਹਾ ਸੀ ਮੇਰੀ ਅੱਖ ਚੋਂ ਪਾਣੀ ਵਗਦਾ ਰਹਿੰਦਾ, ਮੈਂ ਆਪਰੇਸ਼ਨ ਕਰਾਇਆ ਅੱਖਾਂ ਦਾ। ਹਾਂਜੀ। ਉਹਨਾਂ ਜੇ ਅੱਖਾਂ ਦਾ ਆਪਰੇਸ਼ਨ ਕਰਾਇਆ ਤਾਂ ਉਹ ਇੱਕ ਰੀਫਰੈਸ਼ ਲਿਖ ਲੈਣ। ਇਹ ਪਾਣੀ ਮਿਲਦਾ ਆ, ਰੀਫਰੈਸ਼ ਬਿਲਕੁਲ ਪਾਣੀ ਹੁੰਦਾ ਹੈ, ਟਿਊਬ ਹੁੰਦੀ ਆ 5-10-12 ਦੀ ਆ ਜਾਂਦੀ ਡਾਲੇ ਦੀ। ਇਹ ਰੋਜ਼ ਰਾਤ ਨੂੰ ਪਾਉਣ 2-3 ਵਾਰਾਂ ਦਿਹਾੜੀ ਵਿੱਚ। ਉਸੇ ਪਾਣੀ ਦੇ ਛਿੱਟੇ ਮਾਰਨ ਤੋਂ ਬਾਅਦ ਸੁਕਾ ਕੇ ਫਿਰ ਹੀ ਪਾ ਲਿਆ ਕਰਨ। ਜੇ ਉਹਨਾਂ ਨੇ ਆਪਰੇਸ਼ਨ ਕਰਾਇਆ ਤੇ ਇਹਦੇ ਨਾਲ ਉਹਨਾਂ ਨੂੰ ਆਰਾਮ ਆ ਜਾਊਗਾ। ਠੀਕ ਹੈ ਜੀ। ਬਾਕੀ ਜਿਹੜੀ ਤੁਸੀਂ ਇਹਨਾਂ ਜਨੇਊ ਦੀ ਬੂਟੀ, ਇੱਕ ਖੂਹ ਬੂਟੀ ਮਿਲਦੀ ਆ ਜੀ ਉੱਥੇ, ਜਿਹਨਾਂ ਨੂੰ ਜਨੇਊ ਆ। ਮਲਮ ਤੇ ਜੇ ਇੱਥੇ ਹੈਗੀ ਆ, ਜੇ ਖੂਹ ਬੂਟੀ ਉਹ ਮਿਲ ਜਾਵੇ ਨਾ, ਉਹ ਮੰਗਾ ਲੈਣ ਤੇ ਉਹਦੇ ਨਾਲ ਵੀ ਉਹਨਾਂ ਨੂੰ ਆਰਾਮ ਆ ਸਕਦਾ ਵਾ। ਠੀਕ ਆ। ਜਿਹੜੇ ਭਾਈ ਸਾਹਿਬ ਕਿਹਾ ਮੇਰੀ ਬਾਂਹ ਕੰਬਦੀ ਆ, ਉਹਨਾਂ ਨੂੰ ਇੰਨੀ ਵੀਕਨੈਸ ਹੋ ਗਈ ਆ, ਬੀ ਕੰਪਲੈਕਸ ਦੀ ਕਾਫੀ ਡੈਫੀਸ਼ੀਐਂਸੀ ਹੋ ਗਈ ਆ। ਉਹਨਾਂ ਨੂੰ ਅਗਲੀ ਵਾਰ ਦੱਸ ਦਾਂਗੇ ਕਿ ਉਹ ਜੇ ਬਾਂਹ ਵੀ ਸ਼ਾਇਦ ਤੇ ਲੱਤ ਵੀ ਉਹਨਾਂ ਕਿਹਾ ਦੱਸਦੀ, ਉਹ ਡਰਾਈਵਰ ਨੇ ਸ਼ਾਇਦ। ਤੇ ਜਦੋਂ ਆਪਾਂ ਨੂੰ ਪੂਰੀ ਗੱਲ ਦਾ ਪਤਾ ਲੱਗੇ ਤੇ ਆਪਾਂ ਬਲਵਿੰਦਰ ਜੀ ਤਾਂ ਹੀ ਕਿਸੇ ਨੂੰ ਡਿਟੇਲ ਕਰ ਸਕਦੇ ਹਾਂ। ਕਿਉਂਕਿ ਜਿਹੜੇ ਹੱਥ ਪੈਰ ਇਹ ਨਰਵਸ ਸਿਸਟਮ ਦੀ ਵੀਕਨੈਸ ਹੋਣ ਕਰਕੇ ਹੀ ਕੰਮ ਦੇ ਵਿੱਚ ਬੀ ਕੰਪਲੈਕਸ ਜ਼ਰੂਰੀ ਹੁੰਦਾ। ਤੇ ਬੀ ਕੰਪਲੈਕਸ ਵੀ 3 ਤਰ੍ਹਾਂ ਦਾ ਹੁੰਦਾ। ਉਹ ਤਿੰਨੇ ਆਈਟਮਾਂ ਜਿਹੜੀਆਂ ਉਹ ਦੇਣੀਆਂ ਹੁੰਦੀਆਂ, ਉਹ ਫਿਰ ਨੈਕਸਟ ਟਾਈਮ ਮੈਂ ਦੱਸ ਦੂੰਗੀ ਉਹਨਾਂ ਨੂੰ। ਬਾਕੀ ਇੱਕ ਮੈਂ ਪ੍ਰੈਗਨੈਂਸੀ ਲਈ ਤੁਹਾਨੂੰ ਲੱਗੀ ਦੱਸਣ, ਜਿਹਨਾਂ ਬੀਬੀਆਂ ਨੂੰ ਅਸੀਂ ਸ਼ੋਕਾ ਰਿਸਟ ਦੱਸੀ ਆ, ਭਾਜੀ ਜਗਬੀਰ ਸਿੰਘ ਨੇ ਵੀ ਦੱਸਿਆ, ਜਿਹੜੇ 2-3 ਪੀਂਦੀਆਂ, ਜੇ ਬਾਈ ਦੀ ਵੇ ਉਹਨਾਂ ਨੂੰ ਪ੍ਰੈਗਨੈਂਸੀ ਨਹੀਂ ਹੁੰਦੀ ਤੇ ਕੋਈ ਗੱਲ ਨਹੀਂ, ਹੋਰ ਵੀ ਨੁਕਸੇ ਬਹੁਤ ਆ। ਇੱਕ ਬੀਬੀ ਨੇ ਹੁਣ ਵੀ ਤੁਹਾਨੂੰ ਦੱਸਿਆ ਸੀਗਾ, ਤੇ ਮੇਰੇ ਕੋਲ ਵੀ ਨੁਕਸੇ ਹੈਗੇ ਆ 2-3, ਉਹ ਵਰਤ ਕੇ ਵੇਖ ਲੈਣ, ਉਹਨਾਂ ਨਾਲ ਉਹਨਾਂ ਨੂੰ ਪ੍ਰੈਗਨੈਂਸੀ ਹੋ ਜੂਗੀ। ਇਹਦੇ ਵਿੱਚ ਇਹ ਆ ਜੀ, ਆਫਟਰ ਮੈਂਸ ਜਦੋਂ ਉਹਨਾਂ ਦੇ ਪੀਰੀਅਡ ਖਤਮ ਹੋ ਜਾਂਦੇ ਆ, ਸਤਾਵਰ, ਗਜ, ਕੇਸਰ, ਮਾਈ, ਗੋਖਰੂ, ਇਹਨਾਂ ਨੂੰ ਪਾ ਲਓ। 3 ਪੁੜੀਆਂ ਬਣਾ ਕੇ ਰੋਜ਼ ਦੁੱਧ ਨਾ ਖਾਓ ਤੇ 4-4 ਮਾਸੇ ਦੀ ਇਹ ਪੁੜੀ ਖਾਣੀ ਆ। ਜਿਨ੍ਹਾਂ ਨੂੰ ਸ਼ੋਕਾ ਰਿਸਟ ਤੋਂ ਪ੍ਰੈਗਨੈਂਸੀ ਨਹੀਂ ਹੋਈ, ਉਹ ਦੱਸ ਦੇਣ ਕਿ ਉਹਨਾਂ ਦੇ ਸਰਕਲ 'ਚ ਕੀ ਪਤਾ ਲੱਗਾ ਆ, ਕੀ ਉਹ ਕਲੀਅਰ ਹੋਏ ਆ ਕਿ ਨਹੀਂ। ਕਈਆਂ ਨੂੰ ਉਹਦੇ ਨਾਲ ਹੋ ਜਾਂਦੀ, ਕਈਆਂ ਨੂੰ ਨਹੀਂ ਹੁੰਦੀ। ਫਿਰ ਆਹ ਵੀ ਜਿਹੜੀਆਂ ਆਯੁਰਵੈਦਿਕ ਦਾ ਨੁਕਸਾ ਹੈ, ਜੇ ਇਹਦੇ ਨਾਲ ਵੀ ਨਾ ਹੋਵੇ ਫਿਰ ਅਸੀਂ ਉਹਨਾਂ ਨੂੰ ਹੋਰ ਦਵਾਈ ਦੱਸ ਦਾਂਗੇ। ਇਹ ਤੇ ਟਰਾਈ ਕਰਨ ਦੇ ਨਾਲ ਕੋਈ ਨਾ ਕੋਈ ਕੰਮ ਸੂਤਰ ਹੋ ਹੀ ਜਾਂਦਾ ਹੈ। ਇਹ ਆ ਜੀ। ਫਿਰ ਅੱਗੇ ਇੱਕ ਮੈਂ ਦੱਸਣ ਲੱਗੀ ਜੇ ਸਿਰਫ ਰੀਹ ਪੀੜ ਵਾਸਤੇ, ਭਾਈ ਸੇਠੀ ਕਹਿੰਦੇ ਸੀ ਕਿ ਮੈਂ ਇੰਡੀਆ ਗਿਆ ਸੀ ਤੇ ਕਾਲੀ ਪੱਟੀ ਨਹੀਂ ਸੀ ਮਿਲੀ, ਉਹਨਾਂ ਨੇ ਉੱਥੋਂ ਜਾ ਕੇ ਰੀਹ ਪੀੜ ਦੀ ਠੀਕ ਕਰਾਈ ਆ, ਲੱਕ ਤੇ ਪੱਟੀ ਲਵਾਈ ਆ। ਹਾਂਜੀ। ਤੇ ਤਾਂ ਰੀਹ ਪੀੜ ਠੀਕ ਹੋਈ ਆ। ਇਹ ਬਲਵਿੰਦਰ ਜੀ ਇੰਡੀਆ ਦੇ ਵਿੱਚ ਜਿਹੜੀ ਮਿਲਦੀ ਪੱਟੀ ਉਹ ਇੱਥੇ ਵੀ ਬਣ ਸਕਦੀ ਆ, ਸਿਰਫ ਉੱਥੋਂ 3-4 ਚੀਜ਼ਾਂ ਲਿਆਉਣੀਆਂ ਪੈਂਦੀਆਂ। ਇੱਕ ਨਾ ਉੱਥੇ ਗੱਡੀ ਦੀ ਲੈਣ ਤੇ ਸੰਭਾਲੂ ਹੁੰਦਾ, ਉਹ ਲੈ ਲਈਦਾ। ਤੇ ਇੱਕ ਦੱਸਿਆ ਜਾਂਦਾ ਵੀ ਜਿਹੜੀ ਝੋਨੇ ਦੀ ਵੱਟ ਉੱਥੇ 2 ਬੂਟੀਆਂ ਹੁੰਦੀਆਂ, ਉਹਨੂੰ ਪਾ ਲਈਦਾ। ਤੇ ਇੱਕ ਹਸਪਤਾਲਾਂ ਵਿੱਚ ਕਾਲੇ ਰੰਗ ਦੀ ਈਤਲ ਮਿਲਦੀ ਆ,
ਉਹਨੂੰ ਵਿੱਚ ਪਾ ਕੇ ਇਹਨਾਂ ਨੂੰ ਮਿਕਸ ਕਰਕੇ ਮਲਮ ਬਣਾ ਲਈਦੀ ਆ। ਜਦੋਂ ਕੋਈ ਇੱਧਰੋਂ ਕੋਈ ਜਾਂਦਾ ਹੈ ਮਰੀਜ਼ ਤੇ ਉਹਦੀ ਫਿਰ ਲੱਕ ਦੇ ਉੱਤੇ ਇਹ ਲਾਈ ਜਾਂਦੀ ਆ। ਠੀਕ ਆ। ਪਰ ਇਹਦੇ ਲਾਇਆ ਕਈ ਵਾਰਾਂ ਲੱਕ ਦੇ ਵਿੱਚ ਦਰਦ ਨਹੀਂ ਹਟਦੀ। ਉਹ ਕਿਉਂ ਨਹੀਂ ਹਟਦੀ? ਜਿਨ੍ਹਾਂ ਨੂੰ ਰੀਹ ਪੀੜ ਹੋਵੇ। ਠੀਕ ਹੈ ਜੀ। ਰੀਹ ਪੀੜ ਦੇ ਵਿੱਚ ਆ ਦੋਨੋਂ ਬੰਨੇ ਜਾਂਦੀਆਂ, ਡਿਟੇਲ ਨਹੀਂ ਜਾਣਾ, ਦੋਨੋਂ ਬੰਨੇ ਵੇਨਸ ਜਾਂਦੀਆਂ ਨੇ। ਕਈਆਂ ਨੂੰ ਤੇ ਤਾਰ ਪਾਇਆ ਆਰਾਮ ਆ ਜਾਂਦਾ ਹੈ ਤੇ ਕਈਆਂ ਨੂੰ ਤਾਰ ਪਾਇਆ ਨਹੀਂ ਆਰਾਮ ਆਉਂਦਾ। ਉਹਦੇ ਵਿੱਚ ਇਹ ਹੁੰਦਾ ਆ ਕਿ ਇੱਥੇ ਲੋਕ ਕਰਦੇ ਆ ਜਿਹੜਾ ਬਲੈਡਰ ਆ ਉਹਦੇ ਤੇ ਪ੍ਰੈਸ਼ਰ ਦਿੰਦੇ ਆ ਜੀ ਤੇ ਲੱਤਾਂ ਉਂਗਲਾਂ ਖਿੱਚ ਦਿੰਦੇ ਆ। ਫਾਰ ਦੀ ਟਾਈਮ ਵੀ ਥੋੜਾ ਜਿਹਾ ਜੇ ਆਰਾਮ ਰਹਿੰਦਾ, ਮੁੜ ਕੇ ਫਿਰ ਉਹ ਹਾਲ ਹੋ ਜਾਂਦਾ। ਤੇ ਆਯੁਰਵੈਦਿਕ ਵਿੱਚ ਇਹ ਆ ਕਿ ਇੰਡੀਆ ਦੇ ਵਿੱਚ ਉਹਨੂੰ ਪੁੱਠਾ ਪਾ ਲਈਦਾ ਆਦਮੀ ਨੂੰ ਜਾਂ ਜਨਾਨੀ ਹੋਵੇ। ਜਿਹੜਾ ਉਹਦਾ ਸੈਂਟਰ ਆ ਨਾ ਲੱਕ ਵਾਲਾ ਜੀ, ਉਹਦੇ ਉੱਤੇ ਟੋਹ ਕੇ ਵਿੱਚ ਟਿਬਰੇ ਦੇ ਤੇ ਇੱਕ ਗਲਾਸ ਦੇ ਵਿੱਚ ਸਪਿਰਟ ਲਾ ਕੇ ਨਾ ਅੱਗ ਤੇ ਉਹ ਗਲਾਸ 'ਚ ਸੁੱਟ ਲਈ ਜਾਂਦੀ ਆ ਤੇ ਬੜੀ ਹੁਸ਼ਿਆਰੀ ਨਾਲ ਉਹਦੇ ਲੱਕ ਦੇ ਉੱਤੇ ਉਹ ਗਲਾਸ ਮੂਧਾ ਮਾਰਿਆ ਜਾਂਦਾ ਹੈ ਜੀ। ਉਹਦੇ ਨਾਲ ਫਿਰ ਉਹਨੂੰ ਐਂ ਲੱਗਦਾ ਜਿੱਦਾਂ ਕੀੜੀਆਂ ਮੇਰੇ ਚੁੱਭਦੀਆਂ ਅੰਦਰ। ਉਹ ਰੇਸ਼ਾ ਜਿਹੜਾ ਉਹ ਸਾਰਾ ਗਲਾਸ ਦੇ ਵਿੱਚ ਨਾ ਆ ਜਾਂਦਾ। ਅੱਧੇ ਘੰਟੇ ਪਿੱਛੋਂ ਉਹ ਆਪਣੇ ਆਪ ਢਿੱਲਾ ਹੋ ਜਾਂਦਾ। ਫਿਰ ਉਹ ਗਲਾਸ ਪੁੱਟ ਕੇ ਲਾ ਦੇਈਦਾ ਆ। ਤੇ ਇਹ ਜਿਹੜੀ ਮਲਮ ਦੱਸ ਰਹੇ ਸੀ ਸੇਠੀ ਸਾਹਿਬ, ਇਹ ਫਿਰ ਬਣੀ ਹੋਈ ਈਥਲ ਦੀ ਅਸੀਂ ਲੱਕ ਦੇ ਉੱਤੇ ਲਾ ਦਿੰਦੇ ਆ ਜੀ। ਇਹ ਸ਼ਰਤੀਆ ਇਲਾਜ ਆਯੁਰਵੈਦਿਕ ਦਾ। ਕਦੀ ਮੁੜ ਕੇ ਰੀਹ ਪੀੜ ਹੁੰਦੀ ਨੀ ਗੀ। ਜਦੋਂ 2 ਦਿਨ ਬਾਅਦ ਉਹ ਫੇਰ ਆਉਂਦੇ ਆ, ਫੇਰ ਉਹਨਾਂ ਦਾ ਕੁੱਬ ਕੱਢ ਕੇ ਲੱਕ ਦਾ ਬਿਠਾ ਕੇ ਉਹਦੇ ਗੋਲ ਸਾਈਡ ਤੇ ਪਿਛਲੇ ਬੰਨੇ ਫੇਰ ਇਹ ਮਲਮ ਲਾਈ ਜਾਂਦੀ ਹੈ ਤੇ ਇਹਦੇ ਨਾਲ ਉਹਨਾਂ ਨੂੰ ਕਾਫੀ ਫਰਕ ਪੈ ਜਾਂਦਾ ਹੈ। ਠੀਕ ਹੈ, ਠੀਕ ਹੈ ਜੀ। ਬਾਕੀ ਆਪਾਂ ਫੇਰ ਦੱਸਾਂਗੇ। ਤੇ ਆ ਮੋਤੀ ਵਾਲੀ ਘਬਰਾਉਣ ਨਾ ਮੈਂ ਦਵਾਈਆਂ ਸਾਰਿਆਂ ਨੂੰ ਲਿਖਾ ਦੂੰਗੀ। ਉਹ ਫਿਰ ਲਿਖ ਕੇ ਤੇ ਸਾਰੇ ਵਰਤ ਲੈਣਗੇ, ਸਾਰਿਆਂ ਨੂੰ ਫਾਇਦਾ ਹੋ ਜਾਊਗਾ ਜੀ। ਥੈਂਕ ਯੂ। ਬਾਕੀ ਮੂੰਹ ਪੱਕਾ ਜਿਹੜਾ ਕਹਿ ਰਹੇ ਨਾ ਬਲਵਿੰਦਰ ਜੀ, ਜਿਹੜਾ ਕਹਿੰਦੇ ਆ ਨਾ ਵੀ ਮੇਰੇ ਮੂੰਹ 'ਚ ਥੁੱਕ ਆਉਂਦਾ, ਕਿਉਂਕਿ ਜਿੰਨੇ ਵੀ ਪੇਟ ਦੇ ਵਿੱਚ ਮੂੰਹ ਦੇ ਵਿੱਚ ਛਾਲੇ ਹੋ ਜਾਣ ਜਾਂ ਇੱਕ ਬੀ ਕੰਪਲੈਕਸ ਵੀ ਘਟ ਜੇ ਤਾਂ ਵੀ ਮੂੰਹ 'ਚ ਛਾਲੇ ਹੋ ਜਾਂਦੇ ਆ। ਇਨਫੈਕਸ਼ਨ ਹੋ ਜੇ ਤਾਂ ਵੀ ਛਾਲੇ ਹੋ ਜਾਂਦੇ। ਉਹਨਾਂ ਵਾਸਤੇ ਪੇਟ 'ਚ ਜਿਹੜਾ ਨੁਕਸ ਆ ਨਾ, ਕੀੜੇ ਵੀ ਹੋ ਸਕਦੇ ਆ, ਉਹਨਾਂ ਨੂੰ ਕਿਹੜੇ ਵੀ ਨਹੀਂ ਹੋ ਸਕਦੇ। ਹਾਂਜੀ ਹਾਂਜੀ। ਉਹ ਕੀੜਿਆਂ ਲਈ ਵੀ ਆ ਅਖਰੋਟ ਜਿਹੜੇ ਆ ਇਹਨਾਂ ਦੀ ਛਿੱਲ ਕਾ ਕੇ ਭਾਈ ਜਗਬੀਰ ਭਾਜੀ ਦੱਸਦੇ ਹੁੰਦੇ ਕੀੜਿਆਂ ਵਾਸਤੇ ਵੀ 2-3 ਦਵਾਈਆਂ ਉਹ ਵੀ ਲੈਣ। ਉਹਨਾਂ ਨਾਲ ਵੀ ਉਹਨਾਂ ਨੂੰ ਆਰਾਮ ਆ ਸਕਦਾ। ਮੈਨੂੰ ਪਤਾ ਕਰਨਾ ਨੂੰ ਕਹਿੰਦੇ ਮੇਰੇ ਪੇਟ 'ਚ ਗੜਬੜ ਹੁੰਦੀ, ਗੁੜਗੁੜ ਹੁੰਦੀ ਆ। ਹਾਂਜੀ ਹਾਂਜੀ। ਇਹਦਾ ਮਤਲਬ ਉਹਨਾਂ ਦਾ ਪੇਟ ਦੇ ਵਿੱਚ ਜਿਹੜਾ ਖਾਣਾ ਖਾਂਦੇ ਉਹ ਹਜਮ ਹੀ ਨਹੀਂ ਹੁੰਦਾ। ਹਾਂਜੀ ਹਾਂਜੀ, ਪੇਟ ਦੀ ਪ੍ਰੋਬਲਮ। ਹਾਂਜੀ, ਉਹਦੇ ਵਾਸਤੇ ਫਿਰ ਉਹ ਠੀਕ ਨਹੀਂ ਜੇ, ਫਿਰ ਕਬਜ਼ ਵੀ ਹੁੰਦੀ ਹੋਊ ਉਹਨਾਂ ਨੂੰ। ਤੇ ਬਾਕੀ ਉਹ ਭਾਜੀ ਦੱਸ ਦੇਣਗੇ। ਤੇ ਇਤਿਹਾਰਕ ਜਿਹੜੀ ਬੀਬੀ ਦੱਸਦੀ ਸੀ ਨਾ, ਯੂਰਿਕ ਐਸਿਡ ਵੀ ਹੋ ਸਕਦਾ ਵਾ। ਉਹ ਪੁਨਰਵਾਸ ਪੀਣ ਜਿਹਨਾਂ ਦੇ ਗਿੱਟੇ ਦੁਖਦੇ ਆ ਉਹਦੇ ਨਾਲ ਪੁਨਰਵਾਸ। ਠੀਕ ਹੈ ਜੀ। ਹਾਂਜੀ ਹਾਂਜੀ, ਠੀਕ ਆ ਜੀ। ਥੈਂਕ ਯੂ ਤੁਹਾਡਾ ਜੀ, ਬਹੁਤ ਬਹੁਤ ਥੈਂਕ ਯੂ ਹਰਜੀਤ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਜੇ ਨਹੀਂ ਲਿਖੀਆਂ ਜਾਂਦੀਆਂ, ਐਤਵਾਰ ਰਾਤ ਨੂੰ ਰਿਪੀਟ ਕੀਤਾ ਜਾਂਦਾ, ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ। ਫੋਨ ਨੰਬਰ ਡਾਇਲ ਕਰਕੇ ਸੁਣ ਸਕਦੇ ਆ। ਜੇ ਤੁਹਾਡੇ ਕੋਲ ਸਮਾਰਟਫੋਨ ਆ ਉਸ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ, ਉਹਦੇ 'ਤੇ ਵੀ ਤੁਸੀਂ ਦੁਬਾਰਾ ਸੁਣ ਸਕਦੇ ਆ। ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਹੁੰਦੇ ਆ ਤੇ ਉਹ ਵੀ ਤੁਸੀਂ ਇਹਨਾਂ ਜਿਹੜੀਆਂ ਬਿਮਾਰੀਆਂ ਦੇ ਇਲਾਜ ਨਹੀਂ ਦੱਸੇ ਗਏ ਉਹ ਦੱਸਦੇ ਆ। ਜਿਨ੍ਹਾਂ ਨੇ ਪੁੱਛਿਆ ਸੀਗਾ ਕਿ ਜਿਨ੍ਹਾਂ ਦੇ ਮਿਰਗੀ ਦਾ ਦੌਰਾ ਪੈਂਦਾ ਸੀ, ਜਿਨ੍ਹਾਂ ਨੂੰ ਇੰਡੀਆ ਦੇ ਵਿੱਚ ਨਿਆਜ਼ਬੋ ਦਾ ਦੱਸਦੇ ਹੁੰਦੇ ਸੀਗੇ ਕਿ ਨਿਆਜ਼ਬੋ ਦਾ ਰਸ ਕੱਢ ਕੇ ਨੱਕ 'ਚ ਪਾਓ ਤਾਂ ਉਹਨੂੰ ਬੰਨ੍ਹ ਦਿਓ ਤਾਂ ਫਿਰ ਉਹਨਾਂ ਨੂੰ ਛਿੱਕ ਆਊਗੀ। ਤੇ ਉਹ ਜਿਹੜੀ ਛਿੱਕ ਆਊਗੀ ਉਹ 'ਚ ਕਹਿੰਦੇ ਕੀੜਾ ਨਿਕਲਦਾ ਤੇ ਕੀੜੇ ਨੂੰ ਸ਼ਾਇਦ ਲੂ ਦਿਓ ਕੀ ਕਹਿੰਦੇ ਸੀਗੇ ਉਹ। ਸ਼ਾਇਦ ਜੇ ਕਿਸੇ ਨੂੰ ਯਾਦ ਹੋਇਆ ਤਾਂ ਜ਼ਰੂਰ ਦੱਸਦਾ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਮਨਜੀਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜੀ, ਜਿਹੜੇ ਭੈਣ ਜੀ ਕਹਿੰਦੇ ਸੀਗੇ ਵੀ ਜੇ ਕਿਸੇ ਦਾ ਬੇਬੀ ਨਾ ਹੁੰਦਾ ਹੋਵੇ ਅਸੀਂ ਦੱਸ ਦੇਵਾਂਗੇ ਦਵਾਈ, ਉਹਨਾਂ ਦਾ ਨੰਬਰ ਦੇ ਸਕਦੇ ਭੈਣ ਜੀ? ਨੰਬਰ ਪਤਾ ਨਹੀਂ ਹੁਣ ਮੈਨੂੰ ਦੇ ਸਕਦੇ ਕਿ ਨਹੀਂ, ਪਰ ਤੁਸੀਂ ਜਿਹੜਾ ਆ ਹੋਲਡ 'ਤੇ ਪਾ ਲਓ ਜੀ। ਸ਼ਾਇਦ ਤੁਹਾਡਾ ਨੰਬਰ ਕੋਈ ਨਾ ਕੋਈ ਲਿਖ ਲਊਗਾ ਅੱਗੇ। ਸੁਖਵਿੰਦਰ ਕੌਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ, ਮੈਂ ਪੁੱਛਣਾ ਸੀ ਵੀ ਮੇਰੀ ਬੇਟੀ ਆ ਤੇ ਉਹਦੇ ਕਾਰਨ ਆਪਣਾ ਬਿਟੀਆ ਆਈ ਆ ਤਾਂ ਮਹੀਨਾ ਹੋ ਚੱਲਿਆ ਤਾਂ ਉਹਨੂੰ ਦੁੱਧ ਨਹੀਂ ਆਉਂਦਾ। ਤੇ ਜੇ ਕਿਸੇ ਭੈਣ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ ਮੈਨੂੰ ਨਾ। ਠੀਕ ਹੈ ਜੀ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਸੁਰਿੰਦਰ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਣਾ ਰੇਡੀਓ ਹੌਲੀ ਕਰੋ। ਅੱਛਾ ਜੀ, ਸੌਰੀ। ਮੈਨੂੰ ਜ਼ਰੂਰ ਦੱਸਿਓ, ਮੇਰਾ ਗਿੱਟਾ ਨਹੀਂ ਸੁੱਜਿਆ ਹਟਿਆ। ਠੀਕ ਹੈ ਜੀ। ਬਲਵਿੰਦਰ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਉਹ ਜਿਹੜੇ ਪੁੱਛਦੇ ਸੀ ਮਿਰਗੀ ਵਾਲੇ, ਉਹ ਉਹੀ ਹੈ ਨਿਆਜ਼ਬੋ ਦਾ ਪਾਣੀ ਕੱਢ ਕੇ ਨੱਕ 'ਚ ਪਾਉਣਾ ਹੈਗਾ। ਨਿਆਜ਼ਬੋ ਦਾ ਪਾਣੀ ਕੱਢ ਕੇ ਨੱਕ 'ਚ ਪਾਉਣਾ, ਹਾਂਜੀ।
ਹਾਂਜੀ ਹਾਂਜੀ, ਉਹ ਆਦੇ ਫਿਰ ਛਿੱਕਾਂ ਆਉਣਗੀਆਂ ਤੇ ਕੀੜਾ ਨਿਕਲੂ ਵੀ ਉਹਨੂੰ ਉਦੋਂ ਹੀ ਮਾਰ ਦਿਓ ਕੀੜੇ ਨੂੰ। ਠੀਕ ਆ, ਹਾਂਜੀ ਹਾਂਜੀ ਮਾਰ ਦਿਓ, ਆਦੇ ਫਿਰ ਮਿਰਗੀ ਹਟ ਜਾਂਦੀ ਹੈ। ਠੀਕ ਹੈ ਜੀ। ਹਾਂਜੀ, ਇੱਕ ਉਹ ਭਾਜੀ ਨੇ ਜਿਹੜਾ ਦੱਸਿਆ ਸੀ ਭੈਣ ਜੀ, ਉਹ ਸੌਗੀ ਦੇ ਦਾਣੇ ਵੀ ਲੱਤਾਂ ਬਾਹਾਂ ਦੁਖਦੀਆਂ ਤੋਂ ਕਾਹਦੇ ਚ ਭਿਉਣੇ ਆ, ਉਹ ਸ਼ਰਾਬ ਦੇ ਵਿੱਚ ਕਿ ਕਾਸ ਵਿੱਚ? ਨਹੀਂ, ਜਿੰਨ ਕਿਹਾ ਸੀ, ਮੈਨੂੰ ਵੀ ਬਾਅਦ ਚ ਲੱਗਾ ਵੀ ਸੱਚੀ ਦਾ ਜਿੰਨ ਆ, ਸ਼ਰਾਬ ਆ। ਸ਼ਰਾਬ ਹੈ, ਠੀਕ ਆ। ਵੀ ਜਿੰਨ ਕੀ ਹੋਇਆ? ਸੱਚੀ ਦਾ ਜਿੰਨ ਸੀ। ਹਾਂਜੀ, ਅੱਛਾ ਜੀ, ਠੀਕ ਹੈ, ਇਹੀ ਪੁੱਛਣਾ ਸੀ। ਥੈਂਕ ਯੂ ਜੀ। ਸੌਰੀ ਜੀ, ਤੁਹਾਡੀ ਲਾਈਨ ਕੱਟੀ ਗਈ ਆ। ਅੱਗੇ ਪਰਮਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਹ ਜਿਹੜੇ ਇਹ ਕਹਿੰਦੇ ਕਿ ਨਾ ਮੇਰੇ ਕੰਨਾਂ ਦੇ ਪਿੱਛੇ ਗਿਲਟੀਆਂ ਨੇ, ਹਨਾ? ਹਾਂਜੀ, ਉਹ ਨਾ ਜਿਹੜੀਆਂ ਆਪਣੀਆਂ ਬਨਾਕਸ਼ਾ ਨਹੀਂ ਹੁੰਦੀਆਂ, ਇੰਡੀਅਨ ਸਟੋਰ ਤੋਂ ਮਿਲ ਬਨਾਕਸ਼ਾ, ਜਾਂਦੀਆਂ ਨੇ। ਹਾਂ ਹਾਂਜੀ, ਉਹਨਾਂ ਨੂੰ ਬੋਇਲ ਕਰਕੇ ਬਈ ਮਤਲਬ ਚਾਹੇ ਉਹਨਾਂ ਦੀ ਚਾਹ ਬਣਾ ਲੈਣ, ਹਾਂਜੀ, ਉਬਾਲਣਾ, ਹਾਂ ਬੰਨਣਾ ਵੀ ਆ, ਤੇ ਉਹਦਾ ਜਿਹੜਾ ਪਾਣੀ ਆ ਉਹ ਪੀਣਾ ਵੀ ਆ। ਠੀਕ ਹੈ, ਪੀਣਾ ਵੀ ਆ। ਘੱਟੋ ਘੱਟ ਉਹ ਉਹਨਾਂ ਨੂੰ ਹਫ਼ਤਾ ਕਰ ਲੈਣ। ਜੇ ਉਹਨਾਂ ਨੂੰ ਗਰਮੈਸ਼ ਹੁੰਦੀ ਹੈ ਤਾਂ ਨਾਲ ਥੋੜਾ ਕੁਛ ਹੋਰ ਯੂਜ਼ ਕਰ ਲੈਣ। ਜੇ ਹਫ਼ਤੇ ਬਾਅਦ ਚ ਥੋੜਾ ਫਰਕ ਪੈਂਦਾ ਤਾਂ ਉਹਨਾਂ ਨੂੰ ਘੱਟੋ ਘੱਟ ਐਟਲੀਸਟ ਮਹੀਨਾ 20 ਦਿਨ ਪੀਣਾ ਪਊ, ਕਿਉਂਕਿ ਪਤਾ ਨਹੀਂ ਉਹਨਾਂ ਨੂੰ ਕਦੋਂ ਕਦੀ ਇਹ ਪ੍ਰੋਬਲਮ ਸ਼ੁਰੂ, ਪਰ ਇਹ ਕਰ ਲੈਣ, ਠੀਕ ਜ਼ਰੂਰ ਹੋ ਜਾਣਗੇ, ਇੰਨੀ ਮੈਂ ਗਰੰਟੀ ਦੇ। ਥੈਂਕ ਯੂ ਪਰਮਿੰਦਰ ਜੀ, ਜਿੰਨੇ ਹਿਸਾਬ ਨਾਲ ਤੁਸੀਂ ਕਿਹਾ ਜ਼ਰੂਰ ਆਰਾਮ ਆਊਗਾ। ਹਾਂਜੀ, ਨਹੀਂ ਆਊਗਾ, ਮੈਨੂੰ ਹੋ ਗਿਆ ਤੇ ਆਰਾਮ। ਠੀਕ ਹੈ ਜੀ, ਠੀਕ ਹੈ ਜੀ। ਹਾਂਜੀ, ਕਰਕੇ ਜ਼ਰੂਰ ਦੇਖਿਆ ਕਰੋ ਜੀ। ਕਿਰਨ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਹਾਂਜੀ, ਮੈਂ ਤਾਂ ਪਹਿਲਾਂ ਦੱਸਣਾ, ਜਿਹਨਾਂ ਦੀ ਲੱਤਾਂ ਤੇ ਕਹਿੰਦੇ ਪੈਰ ਦੁਖਦੇ ਨਾ, ਹਾਂਜੀ, ਉਹਦੇ ਲਈ ਆਪਣੇ ਸਰੋਂ ਦੇ ਤੇਲ ਦੀ ਹੈ ਨਾ ਮਸਾਜ ਕਰਨਾ। ਸਰੋਂ ਦੇ ਤੇਲ ਦੀ ਮਸਾਜ, ਠੀਕ ਹੈ। ਹਾਂਜੀ, ਸਰੋਂ ਦੇ ਤੇਲ ਦੀ ਮਸਾਜ ਕਰਨ, ਘੱਟੋ ਘੱਟ ਅੱਧਾ ਘੰਟਾ ਕਰਨ। ਠੀਕ ਆ, ਅੱਧਾ ਘੰਟਾ ਕਰਨ ਰਾਤ ਨੂੰ, ਤੇ ਸੌਣ ਤੋਂ ਬਾਅਦ ਤੇ ਫਿਰ ਜਰਾਬਾਂ ਪਾ ਲੈਣ। ਠੀਕ ਹੈ ਜੀ। ਸਵੇਰੇ ਉੱਠ ਕੇ ਤਾਂ ਉਹਦੇ ਦੀ ਲੱਤਾਂ ਠੀਕ ਹੋ ਜਾਣੀਆਂ। ਠੀਕ ਹੈ ਜੀ। ਤੇ ਇੱਕ ਕਹਿੰਦੇ ਸੀ ਜਿਹੜਾ ਗਲਾ ਦਰਦ ਹੁੰਦਾ ਨਾ, ਹਾਂਜੀ ਹਾਂਜੀ, ਉਹਨਾਂ ਦੇ ਲਈ ਆਪਾਂ ਜਿੱਦਾਂ ਸੌਫਟ ਜਾਂ ਆਟੇ ਦਾ ਕੜਾਹ ਖਾਣਾ। ਠੀਕ ਆ। ਉਹ ਤੋਂ ਪਹਿਲਾਂ ਆਪਾਂ ਜਿੱਦਾਂ ਚਾਹ ਪੱਤੀ ਪਾ ਕੇ ਨਾ ਗਰਾੜੇ ਕਰਨੇ, ਜਦੋਂ ਚਾਹ ਪੱਤੀ ਬਣਾਉਂਦੇ ਨਾ, ਸੌਰੀ ਚਾਹ ਬਣਾਉਂਦੇ ਆ। ਹਾਂਜੀ ਹਾਂਜੀ, ਤੇ ਉਹਦੇ ਵਿੱਚ ਥੋੜਾ ਜਿਹਾ ਨਮਕ ਪਾ ਲੈਣਾ ਤੇ ਉਹਦੇ ਗਰਾੜੇ ਕਰਨਾ। ਠੀਕ ਹੈ ਜੀ। ਤੇ ਉਹਦੇ ਨਾਲ ਗਲਾ ਠੀਕ ਹੋ ਜਾਂਦਾ ਹੈ। ਲਓ ਜੀ, ਇਲਾਜ ਤਾਂ ਬਹੁਤ ਦੱਸਦੇ ਜੇ ਕਰ ਲੈਣ। ਹਾਂਜੀ ਹਾਂਜੀ, ਠੀਕ ਆ। ਤੇ ਬਾਕੀ ਮੈਂ ਪੁੱਛਣਾ ਸੀਗਾ, ਜਿੱਦਾਂ ਆਂਟੀ ਨੇ ਦੱਸ ਦਿੱਤਾ ਸੀ ਨਾ ਕਸਟਰਡ ਬਾਰੇ, ਤੇ ਥੈਂਕ ਯੂ ਆਂਟੀ ਦਾ, ਗੁਰਦੀਪ ਆਂਟੀ ਦਾ ਜੀ। ਤੇ ਇੱਕ ਮੈਂ ਹੋਰ ਪੁੱਛਣਾ ਸੀਗਾ, ਜਿੱਦਾਂ ਦਿਲ ਦੀ ਧੜਕਣ ਪੁੱਛਿਆ ਸੀਗਾ ਨਾ, ਹਾਂਜੀ, ਆਂਟੀ ਨੂੰ ਕੋਈ ਉਹ ਵੀ ਦੱਸ ਦੇਣਾ। ਠੀਕ ਹੈ ਜੀ। ਤੇ ਇੱਕ ਕਿਸੇ ਦੀ ਅੱਖ ਦਰਦ ਹੁੰਦੀ ਹੈ, ਉਹਦੀ ਅੱਖ 'ਚ ਧੜਕ ਵੀ ਬਹੁਤ ਪੈਂਦੀ ਆ ਤੇ ਪਾਣੀ ਬਹੁਤ ਹੁੰਦੇ ਆ। ਠੀਕ ਹੈ ਜੀ। ਤੇ ਉਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਤੇ ਜ਼ਰੂਰ ਦੱਸਿਓ। ਜ਼ਰੂਰ ਜ਼ਰੂਰ ਕਰਨ ਜੀ, ਜਿਨ੍ਹਾਂ ਨੇ ਹੋਲਡ ਕੀਤਾ ਜੀ ਦੱਸ ਦੇਣਗੇ ਤਾਂ ਬਹੁਤ ਵਧੀਆ। ਅਮਰੀਕ ਸਿੰਘ ਜੀ। ਅਮਰੀਕ ਸਿੰਘ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਜਿਹੜਾ ਮਿਰਗੀ ਦਾ ਤੇ ਸੂਰਜਪੁਰ ਹੈ ਜੀ, ਅਜਮੇਰ ਸ਼ਰੀਫ ਦੇ ਕੋਲ, ਉਹ ਸ਼ਰਤ ਕੀੜੇ ਕੱਢ ਦਿੰਦਾ ਜੀ। ਮੈਂ ਇੱਥੇ ਬੰਦੇ ਗਏ ਸੀ, ਕਈ ਬੰਦੇ, ਤੇ ਮੈਂ ਲੈ ਕੇ ਆ ਉਹਨਾਂ ਨੂੰ ਮੌਕੇ ਤੇ ਕੱਢ ਕੇ ਸੁੰਡੀਆਂ ਦਿਖਾਈਆਂ, ਡੇਡੀ ਲੱਗੀ ਸਿਰ 'ਚ ਪੁਰਾਣੀ ਜਿੰਨੇ, ਹਾਂਜੀ, ਕੰਨ ਰਾਹੀਂ ਕੱਢ ਦਿੰਦੇ ਆ। ਉਹਨੂੰ ਬਖਸ਼ਿਆ ਹੀ ਆ, ਉੱਥੇ ਮੰਦਿਰ ਆ, ਉਹ ਸੂਰਜਪੁਰ ਦਾ ਸਰਪੰਚ ਆ। ਠੀਕ ਹੈ। ਬੰਦੇ ਨੇ ਦਿੱਲੀ ਟ੍ਰੇਨ ਤੇ ਜਾਣਾ ਹੋਵੇ, ਅਜਮੇਰ ਸ਼ਰੀਫ ਉਤਰ ਕੇ ਉੱਥੋਂ ਬੱਸ ਜਾਂਦੀ ਆ 35 ਮੀਲਾਂ ਕਿਲੋਮੀਟਰ। ਠੀਕ ਆ, ਬੜਾ ਮਸ਼ਹੂਰ ਹੈ ਉੱਥੇ, ਆਲੇ ਦੁਆਲੇ ਸਭ ਨੂੰ ਪਤਾ ਹੈ ਜੀ ਉਹਨਾਂ ਦਾ। ਠੀਕ ਹੈ ਜੀ। ਜੇ ਕਿਸੇ ਨੇ ਬਾਈ ਰੋਡ ਜਾਣਾ, ਬਠਿੰਡੇ ਸਿੱਧੇ ਗੰਗਾ ਨਗਰ ਨੂੰ ਹਾਈਵੇ ਨਾ ਛੱਡਣ, ਉੱਥੇ ਕੋਟੇ ਤੋਂ ਮੁੜ ਜਾਂਦੀ ਹੈ ਖੱਬੇ ਨੂੰ ਰੋਡ, ਸਿੱਧਾ ਉਹ ਸੂਰਜਪੁਰ ਮੂਹਰੇ ਅੱਡਾ ਆ ਜਾਂਦਾ, ਛੋਟਾ ਜਿਹਾ, 2 ਦੁਕਾਨਾਂ ਹੀ ਆ, ਤੇ ਨਾਲ ਸੂਆ ਡਰੇਨ ਜਿਹਾ ਜਾ ਕੇ ਤਾਂ ਅੱਧੇ ਕੁ ਮੀਲ ਤੇ ਮਗਰ ਉਹ ਘਰ ਜਿਹਾ 5-7 ਮੰਦਿਰ ਬਣਾਇਆ ਉਹਨਾਂ ਨੇ। ਠੀਕ ਹੈ। ਉੱਥੇ ਆਲੇ ਦੁਆਲੇ ਸਭ ਦੁਨੀਆ ਨੂੰ ਪਤਾ ਜੀ। ਉਹ ਕੁੜੀਆਂ ਸੀ ਇੱਥੋਂ ਗਏ ਸੀਗੇ ਰਿਸ਼ਤੇਦਾਰ ਸਾਡੇ ਗੁਰੂ ਨੇੜੇ, ਉਹਨਾਂ ਨਾਲ ਮੈਂ ਗਿਆ ਸੀ ਲੈ ਕੇ ਉੱਥੇ, ਤੋਂ ਬਿਲਕੁਲ ਉਹ ਸਹੀ ਆ ਜੀ। ਠੀਕ ਹੈ ਜੀ। ਹਾਂਜੀ, ਕੀੜਾ ਆ, ਕੀੜੇ ਉਹਨੇ ਕੱਢ ਕੇ ਸੁੰਡੀਆਂ ਜਾਂ ਗੋਭੀ ਚ ਹੁੰਦੀਆਂ ਨੇ, ਕਾਲੇ ਜਾਂ ਮੂੰਹ ਵਾਲੀ ਚਿੱਟੀ ਸੁੰਡੀ, ਏਦਾਂ ਦੀ ਸੁੰਡੀ ਕੱਢ ਦਿਖਾ ਲਿਆ ਮੈਂ। ਠੀਕ ਹੈ। ਲੈ ਕੇ ਆਂਦੇ, ਕਈ ਦਿਨ ਤੱਕ ਜੀਂਦੀਆਂ ਰਹੀਆਂ। ਥੈਂਕ ਯੂ ਅਮਰੀਕ ਸਿੰਘ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਜਸਪਾਲ, ਹਾਂਜੀ, ਆ ਜਿਹੜਾ ਦੱਸਿਆ ਸੀ ਵੀ ਬੱਚਾ ਦੁੱਧ ਨਹੀਂ ਆਉਂਦਾ ਹੈ ਨਾ ਮਾਂ ਦੇ, ਹਾਂਜੀ, ਇਹ ਮਿੱਠੀ ਸੌਂਫ ਉਹਨੂੰ ਉਬਾਲ ਕੇ ਦੇਵੋ ਦੁੱਧ। ਮਿੱਠੀ ਸੌਂਫ, ਠੀਕ ਹੈ ਜੀ। ਹਾਂਜੀ, ਉਹਨਾਂ ਤੋਂ ਦੁੱਧ ਬੜਾ ਆਊਗਾ। ਠੀਕ ਹੈ, ਚੰਗਾ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ।
ਸਰਬਜੀਤ। ਹੈਲੋ ਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਪਿੰਡੇ ਤੇ ਗਿਲਟੀਆਂ ਬਾਰੇ ਪੁੱਛਣਾ ਸੀਗਾ ਵੀ ਗਿਲਟੀਆਂ ਜਿਹੀਆਂ ਬਹੁਤ ਬਣੀਆਂ ਆ ਪਿੰਡੇ ਤੇ, ਜੇ ਉਹਦਾ ਕੋਈ ਹੋਵੇ ਇਲਾਜ ਤਾਂ। ਜ਼ਰੂਰ ਜੀ ਜ਼ਰੂਰ। ਓਕੇ ਜੀ, ਥੈਂਕ ਯੂ ਜੀ। ਹਰਜੀਤ। ਮੈਂ ਦੁਬਾਰਾ ਆਈ ਹਾਂ ਜੀ, ਸਤਿ ਸ੍ਰੀ ਅਕਾਲ। ਤੇ ਉਹ ਜਗਬੀਰ ਭਾਜੀ ਦੱਸਦੇ ਹੁੰਦੇ ਇਹਦੇ ਵਾਸਤੇ, ਮਿਰਗੀ ਵਾਸਤੇ। ਹਾਂਜੀ। ਤੇ ਵੈਸੇ ਉੱਥੇ ਇੰਡੀਆ ਦੇ ਵਿੱਚ ਜੇ ਉਹਨਾਂ ਨੂੰ ਕਿਸੇ ਸਟੋਰ ਤੋਂ ਜਿਹੜਾ ਟਿੱਡਾ ਹੈ ਨਾ ਅੱਕ ਤੇ ਮਰਦਾ, ਉਹਦਾ ਪਾਊਡਰ ਮਿਲ ਜੇ ਤੇ ਉਹਦੀ ਨਸਵਾਰ ਦੀਏ ਤੇ ਹਟ ਹੀ ਜਾਂਦੀ ਆ ਬਿਲਕੁਲ। ਜਿਹੜਾ ਟਿੱਡਾ ਨਾ ਗਰਮੀਆਂ ਦੇ ਦਿਨਾਂ ਵਿੱਚ ਉੱਥੇ ਬਹਿੰਦਾ ਅੱਕ ਤੇ, ਉਹ ਮਰਿਆ ਵੀ ਮਿਲ ਸਕਦਾ ਉਹਨਾਂ ਨੂੰ। ਇਹ ਕੋਈ ਬਹੁਤਾ ਮੁਸ਼ਕਲ ਨਹੀਂ ਗਰਮੀਆਂ ਦੇ ਦਿਨਾਂ ਵਿੱਚ। ਉਹਨੂੰ ਮਾਰ ਕੇ ਉਹਦੀ ਨਸਵਾਰ ਲਈ ਜਾਣ ਤੇ ਉਹਦੇ ਨਾਲ ਮਿਰਗੀ ਹਟ ਜਾਂਦੀ ਆ। ਠੀਕ ਹੈ ਜੀ। ਤੇ ਬਾਕੀ ਜਿਹੜਾ ਇੱਥੇ ਜਗਬੀਰ ਭਾਜੀ ਨੇ ਰੀਠੇ ਦੀ, ਮੇਰਾ ਖਿਆਲ ਛਿੱਲ ਦੀ ਉਹਦੀ ਨਸਵਾਰ ਵੀ ਦੱਸੀ, ਹੋਰ ਵੀ 2-3 ਚੀਜ਼ਾਂ ਉਹਨਾਂ ਦੱਸੀਆਂ ਸੀ, ਉਹ ਇਹ ਵਰਤ ਕੇ ਵੇਖ ਲੈਣ। ਤੇ ਬਾਕੀ ਆ ਬੀਬੀ ਜਿਹੜੀ ਅੱਖ ਲਈ ਕਹਿੰਦੀ ਹੈ ਧਨੀਆ ਪਾਈ ਜਾਵੇ ਥਾਂ, ਨਾਲੇ ਵਿਟਾਮਿਨ ਏ ਪੀ ਜਾਣ, ਇਹਦੀਆਂ ਗੋਲੀਆਂ ਖਾਈ ਜਾਣ, ਤੇ ਆ ਜਿਹੜਾ ਧਨੀਆ ਇਹਨੂੰ ਅੱਖ ਵਿੱਚ ਪਾਈ ਜਾਣ। ਤੇ ਜਿਹਦਾ ਕਰਕੇ ਮੈਂ ਤੁਹਾਨੂੰ ਕਾਲ ਕੀਤੀ, ਉਹ ਮੈਂ ਇਹ ਕੀਤੀ ਆ, ਜਿਹੜੀ ਬੀਬੀ ਦਾ ਗਲੇ ਦੇ ਵਿੱਚ ਖਰਾਬੀ ਸੀ ਨਾ ਬਲਵਿੰਦਰ ਜੀ, ਉਹਨਾਂ ਬਾਰੇ ਮੈਂ ਤੁਹਾਨੂੰ ਲੱਗੀ ਦੱਸਣ। ਉਹ ਮੇਰਾ ਸਪੈਸ਼ਲੀ ਕੇਸ ਸੀ, ਮੈਂ ਦੱਸਣਾ ਸੀ, ਇਹ ਮੇਰਾ ਰਹਿ ਗਿਆ। ਉਹਦੇ ਵਿੱਚ ਇਹ ਆ ਵੀ ਉਹਦੇ ਜਿਹੜੇ ਗਲੇ ਦੇ ਵਿੱਚ ਜ਼ਖਮ ਜ਼ਿਆਦਾ ਹੋ ਚੁੱਕੇ। ਮੈਂ ਪਿਛਲੀ ਵਾਰ ਵੀ ਕਿਹਾ ਸੀ ਵੀ ਜਿਹੜੇ ਜ਼ਖਮ, ਇਹ ਹੁੰਦੀ ਸਾਡੀ ਫੂਡ ਪਾਈਪ, ਜਿਹਦੇ ਵਿੱਚ ਆਪਾਂ ਖਾਣਾ ਖਾਂਦੇ ਆ ਤੇ ਉਹ ਫੂਡ ਪਾਈਪ ਥਾਣੀ ਸਾਡੇ ਪੇਟ 'ਚ ਜਾਂਦਾ ਆ। ਤੇ ਇੱਕ ਨਾਲ ਇਹਦੇ ਹੁੰਦੀ ਆ ਸਾਹ ਦੀ ਨਾਲੀ। ਜਦੋਂ ਆਪਾਂ ਖਾਣਾ ਖਾਂਦੇ ਇਹਦੇ ਵਿੱਚੋਂ ਦੀ, ਤੇ ਬਾਈ ਚਾਂਸ ਕਿਤੇ ਮਸਰਾਂ ਦੇ ਦਾਣੇ ਜਿੰਨਾ ਵੀ ਇੱਧਰ ਚਲੇ ਗਏ ਨਾ ਕੁਛ, ਤੇ ਸਾਨੂੰ ਉੱਥੋਂ ਛਿੜ ਜਾਂਦਾ ਵਾ ਜੀ, ਅੱਖਾਂ ਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ, ਕਿਉਂਕਿ ਇਹਦੇ ਨਾਲ ਹੀ ਅਟੈਚ ਆ। ਇਹ ਜਦੋਂ ਆਪਾਂ ਰੋਟੀ ਖਾਣ ਲੱਗਦੇ ਆ ਇਹ ਕਵਰ ਹੋ ਜਾਂਦੀ ਆ। ਫਿਰ ਉਹਦੇ ਲਈ ਇਹ ਆ ਵੀ ਜੇ ਨਾਲੀ ਪਹਿਲਾਂ ਥੋੜੀ ਬਹੁਤੀ ਹੋਵੇ ਤੇ ਉਹਦੇ ਵਿੱਚ ਤੇ ਆਪਾਂ ਲੂਣ ਮਿਰਚ ਦਾ ਆਰਾਮ ਆ ਵੀ ਸਕਦਾ ਹੈ, ਕੁਛ ਦਵਾਈਆਂ ਵੀ ਹੈਗੀਆਂ, ਠੀਕ ਹੋ ਜਾਂਦੀ ਆ। ਜੇ ਉਹਨੂੰ ਜ਼ਿਆਦਾ ਇਨਫੈਕਸ਼ਨ ਹੋ ਗਈ ਆ, ਖਾਣਾ ਖਾਧਾ ਉਹਦੇ ਅੰਦਰ ਲੱਗਦਾ ਆ, ਹਾਂਜੀ, ਉਹ ਖਾ ਨਹੀਂ ਸਕਦੀ, ਉਹਦੇ ਵਾਸਤੇ ਫਿਰ ਇਹੋ ਹੀ ਤਰੀਕਾ ਹੈਗਾ ਆ ਵੀ ਜਿਹੜੀ ਮੈਂ ਦੱਸਿਆ ਸੀ, ਉਹ ਜਿਹੜੀ ਪਾਈਪ ਮੈਂ ਦੱਸੀ ਆ, ਉਹਦੇ ਜਿਹੜੀ ਉਹਦੀ ਫੂਡ ਪਾਈਪ ਉਹ ਚਿਪਕ ਇੰਨੀ ਗਈ ਆ ਕਿ ਉਹਨੂੰ ਉਹ ਖਾ ਵੀ ਨਹੀਂ ਜੇ ਸਕਦੀ। ਓਦਾਂ ਇਹਦੇ ਨਾਲ ਆਪਾਂ ਇੱਕ ਪਤਲੀ ਜੀ ਬਹੁਤ ਸੋਹਣੀ ਹੁੰਦੀ ਆ ਮੁਲਾਇਮ ਜਿਹੀ ਪਾਈਪ ਪਾ ਦਈਦੀ ਆ, ਇਹਦੇ 'ਚ ਦਵਾਈ ਪਾਈ ਜਾਈਦੀ ਆ ਤੇ ਉਹਦੇ ਵਿੱਚ ਫੂਡ ਪਾਈ ਜਾਈਦਾ ਵਾ, ਕਿਉਂਕਿ ਪੇਟ ਲਈ ਤੇ ਖਾਣ ਨੂੰ ਚਾਹੀਦਾ ਵਾ। ਜਦੋਂ ਆਪਾਂ ਇਹਦੀ ਪਾਈਪ ਦੇ ਉੱਤੋਂ ਦੀ ਦਵਾਈ ਪਾਉਂਦੇ ਆ, ਉੱਤੋਂ ਦੀ ਅਸੀਂ ਖਾਣਾ ਪਾਉਣੇ ਆ, ਦਲੀਆ ਖਿਚੜੀ ਪਤਲਾ ਜਿਹਾ, ਫਿਰ ਜ਼ਖਮ ਹੋਰ ਹੋ ਜਾਂਦੇ ਆ। ਹੈਲੋ ਜੀ, ਠੀਕ ਹੈ ਠੀਕ ਹੈ। ਤੇ ਮੈਂ ਇਹ ਨਹੀਂ ਕਹਿੰਦੀ ਕਿ ਡਾਕਟਰਾਂ ਦਾ ਜ਼ਰੂਰੀ, ਪਰ ਵੇਖੋ ਹੁਣ ਆਪਾਂ ਡਾਕਟਰੀ ਇਲਾਜ ਕਰਾਉਣੇ ਆ, ਜਿਨ੍ਹਾਂ ਨੂੰ ਬਾਈਪਾਸ ਸਰਜਰੀ ਕਰਦੇ ਆ, ਉਹਨਾਂ ਦੇ 10-20 ਸਾਲ ਹੋ ਗਏ ਬਲਵਿੰਦਰ ਜੀ, ਉਹ ਬਿਲਕੁਲ ਘੋੜੇ ਵਰਗੇ ਆ, ਉਹ ਠੀਕ ਹੋ ਗਏ ਆ। ਇਹ ਕੋਈ ਮੁਸ਼ਕਲ ਨਹੀਂ ਆਪਰੇਸ਼ਨ, ਇਹ ਜੇ ਜ਼ਿਆਦਾ ਗਲ ਚੁੱਕੀ ਆ ਤੇ ਉਹ ਪਾਈਪ ਪਵਾ ਸਕਦੇ ਹੋ, ਡਾਕਟਰ ਦੀ ਸਲਾਹ ਲੈਣ। ਨਾਲੇ ਡਾਕਟਰਾਂ ਕਿਹੜਾ ਜਾਂਦੇ ਆ ਉਹਨੂੰ ਪਾਈਪ ਪਾ ਦੇਣੀ ਆ, ਪਰ ਉਹਨਾਂ ਨੂੰ ਜੀਵਨ ਮਿਲ ਜੂਗਾ। ਉਹਨਾਂ ਨੂੰ ਜਿਸ ਤਰ੍ਹਾਂ ਹੁਣ ਮਿਸਾਲ ਦੇ ਤੌਰ ਤੇ ਖਾਦ ਦੇ ਵਿੱਚ ਗੰਦਾ ਪਾਣੀ ਹੁੰਦਾ, ਜੇ ਉਹ ਟੋਏ 'ਚ ਜਾਊ ਬੋ ਮਾਰਦਾ, ਜੇ ਉਹਦੇ ਵਿੱਚ ਆਪਾਂ ਨਾਲ ਪਾ ਦਿੰਦੇ ਆ ਨਾ ਤੇ ਫਿਰ ਪਾਣੀ ਤੇ ਸਾਫ਼ ਹੀ ਜਾਊਗਾ ਉਹਦੇ ਵਿੱਚੋਂ ਦੀ, ਹਾਂਜੀ। ਇਸ ਕਰਕੇ ਉਹ ਕੋਈ ਬਹੁਤਾ ਮੁਸ਼ਕਲ ਨਹੀਂ ਹੈਗਾ। ਮੈਂ ਨਾਲ ਖੁਦ ਕਰਵਾਏ, ਮੈਂ ਹੁਣ ਤੁਹਾਨੂੰ ਦੱਸ ਵੀ ਦਿੰਨੀ ਆ, ਉਹ ਕੋਈ ਮੁਸ਼ਕਲ ਨਹੀਂ ਜੀ। ਸਾਡੇ ਕੋਲ ਉੱਥੇ ਬੜੇ ਮਰੀਜ਼ ਠੀਕ ਹੋਏ ਇਹੋ ਜਿਹੇ, ਉਹ ਕਰ ਲੈਣ, ਕਿਉਂਕਿ ਉਹ ਬਿਲਕੁਲ ਗਲ ਚੁੱਕੀ ਜੇ ਕੰਮ ਨਹੀਂ ਦਿੰਦੀ ਨਾ, ਫਿਰ ਏਦਾਂ ਕਰ ਲੈਣ। ਠੀਕ ਆ ਜੀ, ਥੈਂਕ ਯੂ ਜੀ, ਥੈਂਕ ਯੂ। ਲਾਸਟ ਕਾਲਰ ਸਾਡੇ ਗੁਰਦੀਪ ਕੌਰ ਜੀ। ਹਾਂਜੀ ਬੇਟਾ, ਮੈਂ ਤਾਂ ਉਹ ਦੱਸਣ ਲੱਗੀ ਜਿਹੜੇ ਉਹਨੇ ਪੁੱਛਿਆ ਸੀ ਨਾ, ਹਾਂਜੀ, ਉਹ ਸ਼ੱਕਰ ਪਾ ਕੇ ਕੜਾਹ ਬਣਾ ਲੈਣ, ਹਾਂਜੀ, ਤੇ ਉਹ 1 ਚਮਚੇ 'ਚ ਕਣਕ ਦੇ ਦਾਣੇ ਜਿਹਨੇ ਜਿਹੜਾ ਹੈ ਨਾ ਮਿੱਠਾ ਤੇਲੀਆ ਪਾਉਣਾ, ਭਸਮ, ਠੀਕ ਆ, ਮਿੱਠਾ ਤੇਲੀਆ ਭਸਮ, ਉਹ ਖਾ ਕੇ ਉਦੋਂ ਮਗਰੋਂ ਜਿਹੜੀ ਕੌਲੀ ਕੜਾਹ ਵਾਲੀ ਪਿਛਲੇ ਬਣਿਆ ਪਿਆ ਉਹ ਥੋੜਾ ਕੜਾਹ ਖਾ ਲੈਣ ਹੋਰ। ਇੱਕ ਜਿੰਨਾ ਕਿਹਾ ਨਾ ਦੁੱਧ ਨਹੀਂ ਉਤਰਦਾ, ਮੁੰਨਾ ਇੱਕ ਜਿਹੜਾ ਫਰਕੜੀ ਕਹਿੰਦੇ ਨਾ, ਫਰਕੜੀ ਖਾ ਲਓ ਪਰ ਉਹ ਨੁਕਸਾ ਨਹੀਂ ਬਣਿਆ ਹੋਇਆ, ਆਪਾਂ ਸਹੀ ਕਰ ਦਿੰਦੇ ਹੁੰਦੇ ਆ। ਉਹ ਨੁਕਸਾ ਉਹ ਥੱਲੇ ਜੰਮ ਗਈ ਜਾ ਕੇ, ਘਿਓ ਠੰਡਾ ਸੀ, ਘਿਓ ਬਹੁਤਾ ਉਹ ਨੁਕਸਾ ਨਹੀਂ ਬਣਿਆ। ਵੈਸੇ ਜੇ ਉਹਨਾਂ ਨੇ ਕੱਢ ਕੇ ਸੁੱਟ ਦਿੱਤੀ ਹੈ ਪੰਜੀਰੀ ਤਾਂ ਖਾ ਲੈਣ, ਉਹਦਾ ਕੋਈ ਨੁਕਸ ਨਹੀਂ ਜੀ। ਇੱਕ ਜਿਹੜੇ ਗਲੇ ਪੀੜ ਵਾਲੇ ਨੇ ਹੁਣੇ ਹੀ ਲੈ ਲੈਣ, ਜੋ ਸੁਣਦੇ ਪਏ ਨੇ, ਹਲਦੀ ਪਾ ਕੇ ਸੌਂਫ ਲਾ 'ਚ ਦੁੱਧ ਕਾੜ ਲਓ, ਉਹਨੂੰ ਪੁਣ ਕੇ ਤੇ ਉਹਦੇ ਸ਼ਹਿਦ ਘਿਓ ਪਾ ਕੇ ਪਾਓ, ਨਾਲੇ ਦਰਦ ਹਟ ਜਾਏਗੀ ਤੇ ਨਾਲੇ ਉਹਨਾਂ ਨੂੰ ਆਪਣਾ ਗਲਾ ਖੁੱਲ ਜਾਏਗਾ। ਆਲੋਂ ਦੀ ਖੀਰ ਖਾ ਲੈਣ ਦੁੱਧ 'ਚ ਪਾ ਕੇ, ਤੇ ਬਸ 3 ਦਿਨ ਹੀ ਖਾਣ, ਨੀਰਾ ਦੁੱਧ ਹੀ ਦੁੱਧ ਉਤਰ ਜਾਵੇਗਾ ਉਹਨਾਂ ਦਾ। ਠੀਕ ਹੈ। ਤੇ ਇੱਕ ਮੈਂ ਤੁਹਾਨੂੰ ਧੜਕਣ ਪੁੱਛ ਗਈ ਆਪਣੀ ਕਿਰਨ, ਸੌਖਾ ਜਿਹਾ ਇਲਾਜ ਹੈ, ਔਲੇ ਦਾ ਮੁਰੱਬਾ ਖਾ ਲਓ, ਲੀਚੀ ਦਾ ਜੂਸ ਪੀ ਲਓ, ਇੱਕ ਪਪੀਤੇ ਦੇ ਵਿੱਚ 2 ਲੌਂਗ ਪੀਸ ਕੇ ਖਾ ਲਓ,
ਗਲੋ ਦਾ ਪਾਊਡਰ ਜਿਹੜਾ ਅੱਧਾ ਚਮਚ, ਚੁਟਕੀ ਕਾਲੀ ਮਿਰਚ ਪਾ ਕੇ ਤੁਸੀਂ ਉਹ ਮੂਲੀ ਦੇ ਜੂਸ ਨਾਲ ਪੀ ਲਓ, ਤੁਹਾਡੀ ਧੜਕਣ ਨੂੰ ਆਰਾਮ ਆ ਜਾਏਗਾ। ਤੇ ਜਿਹੜਾ ਮੋਤੀਆ ਤਾਂ ਭੈਣ ਜੀ ਦੱਸ ਹੀ ਗਏ ਨੇ, ਇੱਕ ਤੁਲਸੀ ਦੇ ਰਸ ਵਿੱਚ ਸ਼ਹਿਦ ਪਾ ਕੇ ਨਾ ਉਹ ਵੀ ਅੱਖਾਂ 'ਚ ਪਾਓ, ਮੋਤੀਆ ਠੀਕ ਹੋ ਜਾਏਗਾ। ਤੇ ਮੈਂ ਉਹਨੂੰ ਸੀਜ਼ਰ ਵਾਲਿਆਂ ਨੂੰ ਦੱਸ ਦਿਆਂ ਤਾਂ ਉਹ ਨੁਕਸੇ। ਹਾਂਜੀ ਦੱਸ ਦਿਓ। ਇੱਕ ਜਿਹੜੇ ਗਿਲਟੀਆਂ ਕਹਿੰਦੇ ਨਾ ਸੌਖਾ ਇਲਾਜ ਹੈ, ਕਾਲੀ ਮਿਰਚ, ਨਮਕ, ਐਲੋਵੇਰਾ ਦਾ ਗੁੱਦਾ ਭੁੰਨ ਕੇ ਖਾਓ, ਗਿਲਟੀਆਂ ਹਟ ਜਾਣਗੀਆਂ। ਸੁੰਡ, ਜਵੈਣ, ਕਾਲੀ ਮਿਰਚ, ਸੌਂਫ ਕੁੱਟੋ, 1 ਚਮਚ ਗਰਮ ਪਾਣੀ ਨਾਲ ਖਾਓ, ਗਿਲਟੀਆਂ ਹਟ ਜਾਣਗੀਆਂ। ਤੇ ਵੇਸਣ ਫਰਕੜੀ ਖਾਓ ਤੇ ਗਿਲਟੀਆਂ ਹਟ ਜਾਣਗੀਆਂ। ਤੇ ਜਿਹੜਾ ਹੁਣ ਸੀਜ਼ਰ ਹੈ ਉਹ ਤਾਂ ਤੁਹਾਨੂੰ ਪਤਾ ਨਿਓਜ਼-ਬੋਜ਼ ਦੇ ਜਿਹੜੇ ਪੱਤੇ ਨੇ, ਜਿਹਨੂੰ ਆਪਾਂ ਮਰੂਏ ਦੇ ਪੱਤੇ ਵੀ ਕਹਿੰਦੇ ਆ ਜੀ, ਜਦੋਂ ਉਹ ਮਿਲ ਜਾਂਦੇ ਨਾ, ਉਹਨਾਂ ਦਾ 2 ਬੂੰਦਾਂ ਨੱਕ 'ਚ ਪਾਉ ਜਾਣਾ, ਉਹਦਾ ਨੱਕ ਮੂੰਹ ਬੰਨੋ, ਇੰਨਾ ਜ਼ਹਿਰੀਲਾ ਕੀੜਾ ਹੈ। ਉਹਨੂੰ ਥੱਲੇ ਕੱਪੜਾ ਵਿਛਾ ਕੇ ਜਦੋਂ ਨਿੱਛ ਆਵੇ ਉੱਥੇ ਕਰੇ, ਜਦੋਂ ਪਤਾ ਲੱਗੇ ਕੀੜਾ ਉਸ ਵੇਲੇ ਕੱਢ ਕੇ ਮਾਰ ਦਿਓ। ਛੋਟੇ ਇਲਾਜ ਤਾਂ ਮੈਂ 2-3 ਦੱਸ ਦਿੰਦੀ ਹਾਂ, ਬਾਕੀ ਜਿਹੜੀ ਜੜ ਪੱਟਣੀ ਬੇਟਾ ਉਸੇ ਨਾਲ ਹੀ ਪੱਟਣੀ ਹੈ ਨਾ। ਇੱਕ ਤਾਂ ਨਾ ਬਰਮੀ ਦਾ ਜਿਹੜਾ ਜੂਸ ਹੈ ਨਾ, ਸ਼ਹਿਦ ਘੋਲ ਕੇ ਕਹਿੰਦੇ ਨੇ ਪੀਵੋ, ਅੰਗੂਰ ਦਾ ਰਸ ਪੀ ਲਓ। ਫਿਰ ਤੁਸੀਂ ਅਸਗੰਧ ਦੇ ਬੀਜ ਕੁੱਟ ਕੇ 1 ਚਮਚ ਪਾਣੀ ਨਾਲ ਖਾਓ। ਇੱਕ ਜਿਹੜੇ ਰੀਠੇ ਦੇ ਬੀਜ ਹੈਗੇ ਨਾ ਛਿੱਲੜ, ਉਹਨਾਂ ਧੂਣੀ ਵੀ ਲਓ, ਸੁੰਘੋ ਉਹਨੂੰ, ਧੂੰਆਂ ਜਿਵੇਂ ਕੋਈ ਚੀਜ਼ ਦਾ ਲਈਦਾ। ਨਿਆਜ਼ ਬੋਝ ਦੇ ਪੱਤੇ ਲੱਭ ਲੈਣ ਤਾਂ ਉਹਨਾਂ ਨੂੰ ਬਿਲਕੁਲ ਆਰਾਮ ਆ ਜਾਏਗਾ। ਦੇਖੋ ਕਹਿੰਦੇ ਸੀ ਨਾ ਆਪਣੇ ਵਿੱਚ ਦੇ ਮਰੱਠੀ ਦੇ ਪਾਊਡਰ ਵਿੱਚ ਨਾ ਪੇਠੇ ਦਾ, ਕੱਦੂ ਦਾ ਜੂਸ ਪਾ ਕੇ ਪੀਂਦੇ ਰਹਿਣ ਤੇ ਨਿੱਕੇ ਇਲਾਜ ਨੇ। ਜੇ ਛੋਟੇ ਕਰ ਲੈਣ, ਜਿੰਨ ਚਿਰ ਨਹੀਂ ਉਹਨਾਂ ਨੂੰ ਮਿਲਦਾ ਪਿਆ ਆਪਣਾ ਨਿਓਜ਼-ਬੋਝ ਦੇ ਪੱਤੇ, ਉਹ ਤਾਂ ਆਮ ਹੀ ਮਿਲ ਜਾਂਦੇ ਨੇ ਆਪਣੇ। ਉਹ ਤੇ ਇੰਡੀਆ ਲੋਕਾਂ ਨੇ ਘਰਾਂ 'ਚ ਹੀ ਲਾਏ ਨੇ, ਜਿਹਨੂੰ ਆਪਾਂ ਮਰੂਏ ਦਾ ਬੂਟਾ ਕਹਿੰਦੇ ਆ। ਉਹ ਤਾਂ ਮਿਲ ਜਾਏ ਨਾ ਤਾਂ ਬਸ 1 ਵਾਰੀ ਪਾਉਣ ਦੀ ਲੋੜ ਨਹੀਂ, 2 ਦਿਨ ਪਾਇਆ ਜਾਏਗਾ। ਉਹ ਕੀੜਾ ਦਿਮਾਗ ਦੇ ਵਿੱਚ ਹੁੰਦਾ ਹੈ, ਉਹ ਨਿਕਲ ਜਾਂਦਾ ਹੈ। ਮੈਂ ਇੱਕ ਪੇਪਰ 'ਚ ਪੜ੍ਹਿਆ ਸੀ, ਉਹ ਕਹਿੰਦੇ ਸੀ ਬੰਦ ਗੋਭੀ, ਫੁੱਲ ਗੋਭੀ, ਬੈਂਗਣ, ਕਰੇਲਾ, ਭਿੰਡੀ, ਸਾਗ ਦੇ ਵਿੱਚ ਕੀੜਾ ਆਉਂਦਾ। ਜਦੋਂ ਆਪਾਂ ਜਿੰਨਾ ਮਰਜ਼ੀ ਧੋਈਏ, ਕੋਈ ਕਿਸਮਤ ਐਸੀ ਹੁੰਦੀ ਜੋ ਉਹ ਵਿੱਚ ਚਲਾ ਜਾਂਦਾ, ਰਿੱਝ ਜਾਂਦਾ, ਜਿੰਦੀ ਕਿਸਮਤ ਮਾੜੀ ਉਹਦੇ ਕੀੜਾ ਬਣ ਜਾਂਦਾ। ਇਹ ਮੈਂ ਕਿਸੇ ਡਾਕਟਰ ਨੇ ਲਿਖਿਆ ਪੜ੍ਹਿਆ ਸੀ, ਵਾਕਈ ਕੀੜਾ ਦਿਮਾਗ 'ਚ, ਉਹ ਕੀੜਾ ਨਿਕਲ ਜਾਏਗਾ। ਨਿਆਜ਼-ਬੋਝ ਦੇ ਪੱਤੇ ਨਾਲ ਨਿਕਲੇਗਾ। ਹੋਰ ਦਾ ਇਲਾਜ ਤਾਂ ਛੋਟੇ ਮੈਂ ਦੱਸ ਦਿੱਤੇ ਨੇ। ਓਕੇ ਬੇਟੇ, ਤੁਹਾਡਾ ਟਾਈਮ ਹੋ ਗਿਆ ਸੱਚੇ। ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਹੈ ਜੀ। ਤੇ ਸਰੋਤੇ ਇਸੇ ਦੇ ਨਾਲ ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ ਆ। ਵੀਰਵਾਰ ਨੂੰ ਜਗਵੀਰ ਸਿੰਘ ਹੁੰਦੇ ਨੇ। ਇਹੀ ਪ੍ਰੋਗਰਾਮ ਐਤਵਾਰ ਨੂੰ ਰਿਪੀਟ ਕੀਤਾ ਜਾਂਦਾ ਹੈ, ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ, ਦੁਬਾਰਾ ਸੁਣ ਸਕਦੇ ਆ। ਜਿਹਨਾਂ ਨੂੰ ਅੱਧ ਪਚੱਦਾ ਪਤਾ ਹੁੰਦਾ ਹੈ ਕਿ ਆਹ ਦੱਸਿਆ ਸੀਗਾ, ਇਹਦੇ ਬਾਰੇ ਸੀਗੇ, ਪਲੀਜ਼ ਲਿਖ ਲਿਆ ਕਰੋ, ਲਿਖ ਜ਼ਰੂਰ ਲਿਆ ਕਰੋ ਤੁਸੀਂ। ਇਹ ਅਸੀਂ ਇੱਕ ਸੰਸਾਰੀ ਜੀਵ ਹਾਂ, ਜੇ ਸਾਨੂੰ ਨਹੀਂ ਕੋਈ ਪ੍ਰੋਬਲਮ, ਅਸੀਂ ਠੀਕ ਠਾਕ ਹਾਂ। ਹੋ ਸਕਦਾ ਸਾਡੇ ਗੁਆਂਢੀਆਂ ਨੂੰ ਕੁਛ ਹੋਵੇ, ਹੋ ਸਕਦਾ ਤੁਸੀਂ ਕੋਈ ਹੋਰ ਦੋਸਤ ਮਿੱਤਰ ਆ ਉਹਨੂੰ ਕੋਈ ਪ੍ਰੋਬਲਮ ਹੋਵੇ, ਉਹ ਤੁਸੀਂ ਲਿਖ ਜ਼ਰੂਰ ਲਿਆ ਕਰੋ ਪਲੀਜ਼, ਕਿਉਂਕਿ ਇਹ ਕਿਸੇ ਨੂੰ ਵੀ ਤੁਸੀਂ ਦੱਸ ਸਕਦੇ ਆ। ਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।